ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਕੁਛ ਕੁ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਹਾਂ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਬਿਰਦੀ, ਕਲੋਵਿਸ, ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082722500। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮੌਂਟ, ਬਹਾਦਰ ਸਿੰਘ ਗਿੱਲ, ਫੌਲਰ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜੀ ਸੁਖਬੀਰ ਤੇ ਮਜੀਠੀਆ ਦੀ। ਉਹਨਾਂ ਦੇ ਵਾਰੰਟ ਵਾਪਸ ਮੁੜ ਗਏ ਸੀ, ਪਰ ਹੁਣ ਦੁਬਾਰਾ ਮੁੜ ਕੇ ਨੋਟਿਸ ਭੇਜਿਆ ਗਿਆ। ਐਕਚੁਅਲੀ ਜੀ ਇਹ ਮਾਮਲਾ ਜਿਹੜਾ ਹੈਗਾ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਨਾਲ ਜੁੜਿਆ। ਉਹ ਹਾਈ ਕੋਰਟ ਦੇ ਵਿੱਚ ਗਏ ਸਨ ਔਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਸੀ। ਇਸ ਪਟੀਸ਼ਨ ਦੇ ਵਿੱਚ ਜਸਟਿਸ ਅਮਿਤ ਰਾਵਲ ਦੇ ਬੈਂਚ ਨੇ ਕੱਲ ਜ਼ਮਾਨਤੀ ਵਾਰੰਟ ਜਿਹੜੇ ਉਹ ਜਾਰੀ ਕਰ ਦਿੱਤੇ ਸੀਗੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੇ। ਔਰ ਇਹ ਸ਼ਾਮ ਪੈਂਦਿਆਂ ਜਿਹੜੇ ਸੀ ਦੋਨਾਂ ਦੇ ਵਾਰੰਟ ਵਾਪਸ ਲਏ ਗਏ ਔਰ CRP ਦੀ ਧਾਰਾ 204 ਦੇ ਤਹਿਤ ਇੱਕ ਫਰੈਸ਼ ਨੋਟਿਸ ਜਿਹੜਾ ਉਹ ਜਾਰੀ ਕਰਨ ਦੀ ਹਦਾਇਤ ਦਿੱਤੀ ਗਈ। ਇਹ ਜਿਹੜਾ ਵਾਪਸ ਲਏ ਗਏ ਜਿਹੜੇ ਵਾਰੰਟ ਆ, ਜਿਹੜਾ ਨਵਾਂ ਨੋਟਿਸ ਜਿਹੜਾ 204 ਦੇ ਤਹਿਤ ਜਾਰੀ ਕੀਤਾ ਗਿਆ, ਇਹਦਾ ਮਤਲਬ ਇਹ ਆ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਅਗਲੀ ਪੇਸ਼ੀ ਦੇ ਮੌਕੇ ਦੇ ਉੱਤੇ ਹਰ ਹਾਲਤ ਦੇ ਵਿੱਚ ਅਦਾਲਤ ਦੇ ਵਿੱਚ ਜਿਹੜਾ ਉਹ ਹਾਜ਼ਰ ਹੋਣਾ ਪਊਗਾ। ਜਿਹੜੇ ਪਹਿਲਾਂ ਵਾਰੰਟ ਜਾਰੀ ਕੀਤੇ ਸੀਗੇ ਉਹ ਜ਼ਮਾਨਤੀ ਵਾਰੰਟ ਸੀ, ਉਹਦੇ ਨਾਲ ਕਿਸੇ ਵੀ ਹੇਠਲੀ ਅਦਾਲਤ ਤੋਂ ਦੋਨਾਂ ਨੂੰ ਜ਼ਮਾਨਤ ਮਿਲ ਜਾਂਦੀ ਤੇ ਉਸ ਤੋਂ ਬਾਅਦ ਜਿਹੜਾ ਜੀ ਉਹ ਅਗਲਾ ਨਵਾਂ ਬਹਾਨਾ ਜਿਹੜਾ ਸੀ ਉਹ ਲਾ ਦਿੰਦੇ ਕਿ ਅਸੀਂ ਜਿਹੜੇ ਬਿਜ਼ੀ ਆ ਜਾਂ ਪੇਸ਼ੀ ਤੋਂ ਛੋਟ ਲੈ ਲੈਂਦੇ। ਹੁਣ ਜਿਹੜੇ 204 ਦੇ ਤਹਿਤ ਜਿਹੜਾ ਸਦਰ ਨੋਟਿਸ ਜਾਰੀ ਹੋਇਆ, ਇਹਦੇ ਵਿੱਚ ਦੋਨੋਂ ਜਿਹੜੇ ਆ ਉਹਨਾਂ ਨੂੰ ਸ਼ਾਮਲ ਹੋਣਾ, ਹਾਜ਼ਰ ਹੋਣਾ ਪਊਗਾ ਅਦਾਲਤ ਦੇ ਵਿੱਚ। ਉਹ ਭੱਜ ਨਹੀਂ ਜਿਹੜਾ ਜੀ ਉਹ ਸਕਦੇ। ਹਾਈ ਕੋਰਟ ਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਪਟੀਸ਼ਨ ਕਰਕੇ ਦਾਅਵਾ ਕੀਤਾ ਸੀਗਾ ਕਿ ਸੁਖਬੀਰ ਤੇ ਮਜੀਠੀਆ ਨੇ ਉਹਨਾਂ ਦੀ ਅਗਵਾਈ ਵਾਲੇ ਕਮਿਸ਼ਨ ਜਿਹੜਾ ਕਿ ਬੇਅਦਬੀ ਸੰਬੰਧਿਤ ਕੇਸਾਂ ਦੀ ਜਾਂਚ ਕਰ ਰਿਹਾ ਸੀਗਾ, ਉਹਦੀ ਸ਼ਾਖ ਨੂੰ ਢਾਹ ਲਾਉਣ ਦਾ ਯਤਨ ਕੀਤਾ ਔਰ ਉਹਨਾਂ ਨੇ ਕਮਿਸ਼ਨ ਆਫ ਇਨਕੁਆਇਰੀ ਐਕਟ 1952 ਦੀ ਧਾਰਾ 10A ਦੇ ਤਹਿਤ ਕਾਰਵਾਈ ਦੀ ਜਿਹੜੀ ਉਹ ਮੰਗ ਕੀਤੀ ਸੀਗੀ। ਇਹ ਆਪਣੇ ਤਰ੍ਹਾਂ ਦੀ ਪਹਿਲੀ ਪਟੀਸ਼ਨ ਹੈ ਔਰ ਇਹਦੇ ਵਿੱਚ ਇਹ ਜਿਹੜੀ ਧਿਰ ਹੈ ਸਾਹਮਣੇ ਵਾਲੀ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ, ਦੋਨਾਂ ਦੇ ਦੋਸ਼ ਸਾਬਤ ਹੋਣ ਦੀ ਸੂਰਤ ਦੇ ਵਿੱਚ 6 ਮਹੀਨਿਆਂ ਦੀ ਸਧਾਰਨ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਜਿਹੜਾ ਇਹ ਹੋ ਸਕਦੀਆਂ ਨੇ। ਅਦਾਲਤ ਨੇ ਇਹ ਜਿਹੜਾ ਨੋਟਿਸ ਜਾਰੀ ਕੀਤਾ ਸੀ ਉਦੋਂ ਪਹਿਲਾਂ ਇਹਦੀ ਪੜਤਾਲ ਕੀਤੀ ਸੀ ਬਕਾਇਦਾ ਤੌਰ ਦੇ ਉੱਤੇ ਔਰ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਜਿਹੜੀਆਂ ਵੀਡੀਓ ਜਿਹਦੇ ਵਿੱਚ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ ਉਹ ਤੇ ਅਖਬਾਰਾਂ ਦੀਆਂ ਖਬਰਾਂ ਜਿਹੜੀਆਂ ਉਹ ਸਬੂਤ ਦੇ ਰੂਪ ਦੇ ਵਿੱਚ ਲਾਈਆਂ ਸੀ। ਇਹਨਾਂ ਦੋਨਾਂ ਨੇ ਜਦੋਂ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਬਹਿਸ ਵਿਧਾਨ ਸਭਾ ਦੇ ਵਿੱਚ ਹੋਣੀ ਸੀ, ਉਦੋਂ ਵਿਧਾਨ ਸਭਾ ਦੇ ਬਾਹਰ ਰੱਦੀ ਦੇ ਵਿੱਚ ਹੀ ਇਹਨਾਂ ਦੀ ਰਿਪੋਰਟ ਇਹ ਆਖਿਆ ਸੀਗਾ ਕਿ ਇਹ ਰੱਦੀ ਤੋਂ ਵੀ ਸਸਤੇ ਭਾਅ ਦੇ ਉੱਤੇ ਵਿਕ ਰਹੀ ਹੈ। ਇਹ ਦੋਨੋਂ ਇੱਥੇ ਹੀ ਨਹੀਂ ਸਨ ਰੁਕੇ, ਬਲਕਿ ਇਹਨਾਂ ਨੇ ਸਾਬਕਾ ਜਸਟਿਸ ਜਿਹੜੇ ਰਣਜੀਤ ਸਿੰਘ ਨੇ ਉਹਨਾਂ ਦੇ ਉੱਤੇ ਨਿੱਜੀ ਹਮਲੇ, ਭੱਦੇ ਹਮਲੇ ਜਿਹੜੇ ਉਹ ਕੀਤੇ ਸੀਗੇ, ਜਿਹਨੂੰ ਲੈ ਕੇ ਇਹ ਸ਼ਿਕਾਇਤ ਹਾਈ ਕੋਰਟ ਦੇ ਵਿੱਚ ਕੀਤੀ ਗਈ ਸੀਗੀ। ਵਾਰੰਟ ਵਾਪਸ ਲੈਣ ਤੋਂ ਬਾਅਦ ਹੁਣ 204 ਦੇ ਤਹਿਤ ਜਿਹੜਾ ਨੋਟਿਸ ਜਾਰੀ ਹੋਇਆ, ਉਹਦੇ 'ਚ ਤੁਸੀਂ ਇਹ ਕਹਿ ਲਓ ਕਿ ਇਹ ਦੋਨੋਂ ਪੜਿੱਕੀ ਦੇ ਵਿੱਚ ਫਸ ਸਕਦੇ ਜੀ। ਤੇ ਅੱਗੇ ਗੱਲ ਕਰਦੇ ਹਾਂ, ਹੁਣ ਇਲੈਕਸ਼ਨਾਂ ਆ ਗਈਆਂ ਜੀ, ਵਾਅਦਿਆਂ ਦੀਆਂ ਝੜੀਆਂ ਅੱਗੇ ਜੁਮਲਿਆਂ ਨੇ ਦੇਸ਼ ਥੱਲੇ ਲਾ ਦਿੱਤਾ ਤੇ ਇਹ ਜਿਹੜੀਆਂ ਝੜੀਆਂ ਲੱਗੀਆਂ ਹੋਈਆਂ। ਬਿਲਕੁਲ ਜੀ, ਐਕਚੁਅਲੀ ਜਿਹੜੀਆਂ 2014 ਦੀਆਂ ਚੋਣਾਂ ਸੀਗੀਆਂ, ਜੇ ਉਹਨਾਂ ਨੂੰ ਯਾਦ ਕਰੀਏ ਤਾਂ ਸ਼ਾਇਦ ਉਹ ਇਸ ਤਰ੍ਹਾਂ ਦੀਆਂ ਚੋਣਾਂ ਹੋ ਸਕਦੀਆਂ ਜਿਹਦੇ ਵਿੱਚ ਇਹ ਝੜੀ ਜਿਹੜੀ ਸੀ ਨਾ ਜੀ ਜੁਮਲੇ ਦੀ ਲੱਗੀ। 100 ਦਿਨਾਂ ਦੇ ਵਿੱਚ ਬਲੈਕ ਮਨੀ ਵਾਪਸ ਆ ਜੂਗੀ ਮੁਲਕ ਦੇ ਵਿੱਚ। 15-15 ਲੱਖ ਰੁਪਈਆ ਹਰ
ਜਿਹੜਾ ਸਿਟੀਜ਼ਨ ਹੈ ਉਹਦੇ ਖਾਤੇ ਦੇ ਵਿੱਚ ਆ ਜਾਣਾ। ਕਿਸਾਨਾਂ ਨੂੰ ਜਿਹੜਾ ਸੀਗਾ ਜੀ ਉਹ ਸਵਾਮੀਨਾਥਨ ਕਮਿਸ਼ਨ ਦੀ ਗੱਲ ਆਖੀ ਗਈ ਕਿ ਸਰਕਾਰ ਬਣਾਓ, 10 ਦਿਨਾਂ ਦੇ ਵਿੱਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਉਹ ਲਾਗੂ ਲਿਓ। ਜਿਹੜੇ ਵਰਗ ਕੋਲੇ ਗਏ ਉਹਦੇ ਨਾਲ ਵਾਅਦਾ ਜਿਹੜਾ ਸੀ ਉਹ ਕਰ ਦਿੱਤਾ। ਜੋ ਕੁਛ ਬਾਅਦ ਦੇ ਵਿੱਚ ਆਪਾਂ 17 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਦੇਖਿਆ, ਇਹ ਵੀ ਜੁਮਲਿਆਂ ਦੀ ਇੱਕ ਵੱਡੀ ਝੜੀ ਸੀ ਕਿ ਜਿੰਨਾ ਤੁਸੀਂ ਬੈਂਕਾਂ ਤੋਂ ਕਰਜ਼ਾ ਲਿਆ, ਜਿੰਨਾ ਤੁਸੀਂ ਆੜ੍ਹਤੀਆਂ ਤੋਂ ਕਰਜ਼ਾ ਲਿਆ, ਕੋਈ ਗੁਆਂਢੀਆਂ ਤੋਂ ਫੜਿਆ, ਸਾਰਾ ਕਰਜ਼ਾ ਮਾਫ। ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਭੱਤਾ ਦਿੱਤਾ ਜਾਊਗਾ, ਮੰਥਲੀ ਸਮਾਰਟਫੋਨ ਦਿੱਤੇ ਜਾਣਗੇ। ਇਹ ਜਦੋਂ 14 ਦੀਆਂ ਚੋਣਾਂ ਸੀ ਉਦੋਂ PK ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਵਾਅਦੇ ਵੇਚ ਰਿਹਾ ਸੀ ਔਰ ਡ੍ਰੀਮ ਸੈਲਰ। ਮੁੜ ਕੇ 17 ਦੇ ਵਿੱਚ ਉਹਨੂੰ ਹਾਇਰ ਕੀਤਾ ਗਿਆ ਕਾਂਗਰਸ ਦੇ ਵੱਲੋਂ ਇੱਥੇ ਪੰਜਾਬ ਦੇ ਵਿੱਚ। ਇੱਥੇ ਵੀ ਉਹਨੇ ਉਹੀ ਕੁਛ ਕੀਤਾ ਜੋ 14 ਦੇ ਵਿੱਚ ਕੀਤਾ ਸੀ। ਇਹਨਾਂ ਨੇ ਇਹੋ ਜਿਹੀਆਂ ਚੋਣਾਂ ਨੇ ਜਿਹੜਾ ਜੀ ਇੱਕ ਨਵੀਂ ਰੰਗਤ ਦੇ ਦਿੱਤੀ ਜਿਹੜੀ ਸਿਆਸਤ ਹੈ ਉਹਨੂੰ, ਕਿ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਕਰੋ, ਵੋਟਾਂ ਕਿਸੇ ਤਰੀਕੇ ਦੇ ਨਾਲ ਜਿੱਤ ਲਓ ਤੇ ਉਦੋਂ ਬਾਅਦ ਸੱਤਾ ਦੇ ਉੱਤੇ ਕਾਬਜ਼ ਹੋਣ ਤੋਂ ਬਾਅਦ ਫਿਰ ਤੂੰ ਕੌਣ ਤੇ ਮੈਂ ਕੌਣ ਜਿਹੜਾ ਉਹ ਇਹਨਾਂ ਨੂੰ ਇੱਕ ਫੇਸ ਦਿਖਾ ਦਿਓ। ਇਸੇ ਤਰੀਕੇ ਦੇ ਨਾਲ ਜਿਹੜਾ ਜੀ ਹੁਣ ਵਾਅਦਿਆਂ ਦੀ ਝੜੀ ਜਿਹੜੀ ਹੈ ਜੀ ਉਹ ਮੁੜ ਕੇ ਸਟਾਰਟ ਹੋ ਗਈ ਆ। ਔਰ ਇਹਦੇ ਵਿੱਚ ਜਿਹੜੀ ਕਾਂਗਰਸ ਆ ਉਹਨੇ 5 ਕਰੋੜ ਗਰੀਬ ਪਰਿਵਾਰਾਂ ਨੂੰ ਹਰ ਸਾਲ 72,000 ਰੁਪਏ ਦੇਣ ਦਾ ਜਿਹੜਾ ਉਹ ਵਾਅਦਾ ਜਿਹੜਾ ਉਹ ਕਰ ਦਿੱਤਾ। ਇਹ ਕਿਹਾ ਗਿਆ ਕਿ ਇਹਦੇ ਨਾਲ 25 ਕਰੋੜ ਜਿਹੜੇ ਲੋਕ ਨੇ ਉਹਨਾਂ ਨੂੰ ਲਾਭ ਪਹੁੰਚੂਗਾ 5 ਕਰੋੜ ਗਰੀਬ ਪਰਿਵਾਰਾਂ ਦੇ ਰਾਹੀਂ। ਮਤਲਬ 5 ਮੈਂਬਰ ਜਿਹੜੇ ਆ ਉਹ ਇੱਕ ਪਰਿਵਾਰ ਦੇ ਗਿਣੇ ਗਏ ਆ। ਇਹ ਗੱਲ ਆਖੀ ਗਈ ਆ ਕਿ ਮੰਨ ਲਓ ਜਿਹੜੀ ਜੇ ਕਿਸੇ ਦੀ ਜਿਹੜੀ ਇਨਕਮ ਜਿਹੜੀ ਆ ਉਹ 6,000 ਰੁਪਈਆ ਮਹੀਨੇ ਦੀ, ਤੇ 6,000 ਰੁਪਈਆ ਉਹਦੇ ਵਿੱਚ ਫਿਰ ਜਿਹੜੀ ਉਹ ਸਰਕਾਰ ਪਾਊਗੀ। ਜੇ ਸੈਂਟਰ ਦੇ ਵਿੱਚ ਉਹਦੀ ਆਉਂਦੀ 12,000 ਰੁਪਈਆ ਉਹਨੂੰ ਜਿਹੜੀ ਆਮਦਨ ਆ ਲੈ ਕੇ ਆਂਦੀ ਜਾਊਗੀ। ਜੇ ਕਿਸੇ ਦੀ 8,000 ਹੈ ਉਹਦੇ ਵਿੱਚ 4,000 ਜਿਹੜਾ ਉਹ ਪਾਇਆ ਜਾਊਗਾ। ਇਹ ਕਿਹਾ ਗਿਆ ਕਿ 20% ਗਰੀਬ ਪਰਿਵਾਰਾਂ ਨੂੰ ਸਾਲਾਨਾ 72,000 ਰੁਪਈਆ ਨਵੀਂ ਜਿਹੜੀ ਪੇ ਆ ਉਹਦੇ ਤਹਿਤ ਦਿੱਤੇ ਜਾਣਗੇ। ਹੁਣ ਵੱਡਾ ਸਵਾਲ ਜਿਹੜਾ ਨਾ ਜੀ ਉਹ ਇਹ ਉੱਠੂਗਾ ਕਿ ਇਹ ਕਿਹੜੇ ਤਰੀਕੇ ਦੇ ਨਾਲ ਪਤਾ ਲੱਗੂਗਾ ਕਿ ਕਿਹਦੀ 6,000 ਰੁਪਈਆ ਆਮਦਨ ਹੈ, ਕਿਹਦੀ 8,000 ਰੁਪਈਆ ਆਮਦਨ ਹੈ ਤੇ ਕਿਹਦੀ 10,000 ਰੁਪਈਆ ਜਿਹੜਾ ਜੀ ਉਹ ਆਮਦਨ ਹੈ। ਇਹਦਾ ਜਿਹੜਾ ਮੇਨ ਕਾਰਨ ਹੈ ਉਹ ਸ਼ਾਇਦ ਇਹ ਆ ਕਿ 2009 ਦੇ ਵਿੱਚ ਭਾਜਪਾ ਨੇ ਪਿੰਡਾਂ 'ਚ 19% ਸੀਟਾਂ ਜਿੱਤੀਆਂ ਸੀ, 14 ਦੇ ਵਿੱਚ ਉਹਨਾਂ ਨੇ 52% ਜਿੱਤ ਲਈਆਂ, ਜਿਹੜੀ ਕਿ ਕਾਂਗਰਸ ਦੀ ਸਭ ਤੋਂ ਵੱਡੀ ਹਾਰ ਦੀ ਵਜ੍ਹਾ ਜਿਹੜੀ ਉਹ ਬਣੀ। 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੇਠਲੇ ਵਰਗ ਵਾਲੇ ਲੋਕਾਂ ਦੇ ਜਿਹੜੇ ਆਮਦਨ ਪੱਖੋਂ 28% ਵੋਟ ਮਿਲੇ, ਜਦੋਂ ਕਿ ਕਾਂਗਰਸ ਦਾ ਇਹ ਵੋਟ ਜਿਹੜਾ ਪ੍ਰਤੀਸ਼ਤ ਸੀਗਾ ਉਹ 19% ਰਹਿ ਗਿਆ। 2009 ਦੇ ਵਿੱਚ ਕਾਂਗਰਸ ਨੂੰ 27% ਇਸ ਵਰਗ ਦਾ ਵੋਟ ਮਿਲਿਆ ਸੀ ਤੇ ਭਾਜਪਾ ਨੂੰ 20% ਜਿਹੜਾ ਉਹ ਵੋਟ ਮਿਲਿਆ ਸੀਗਾ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਦੀ ਹੁਣ ਜਿਹੜੀ ਅੱਖ ਹੈ ਉਹ ਇਹ ਉਸ ਵਰਗ ਦੇ ਉੱਤੇ ਆ ਜਿਹੜਾ ਕਿ ਗਰੀਬ ਵਰਗ ਹੈ। ਪਿੰਡਾਂ ਦੀਆਂ 342 ਸੀਟਾਂ ਨੇ, ਜਿਹੜੇ ਪਿੰਡ ਤੇ ਸ਼ਹਿਰ ਕਸਬੇ ਜਿਹੜੇ ਉਹਨਾਂ ਦੀਆਂ 144 ਸੀਟਾਂ ਨੇ, ਸ਼ਹਿਰੀ ਜਿਹੜੀਆਂ ਉਹ 57 ਜਿਹੜੀਆਂ ਉਹ ਨਰੋਲ ਸੀਟਾਂ ਨੇ। 14 ਦੇ ਵਿੱਚ ਜਿਹੜਾ ਸੀਗਾ ਜੀ ਉਹ ਭਾਰਤੀ ਜਨਤਾ ਪਾਰਟੀ ਨੇ ਬਾਜੀ ਜਿਹੜੀ ਸੀ ਉਹ ਮਾਰੀ। ਔਰ ਜਿਹੜੇ ਇਹ ਬਾਜੀ ਮਾਰੀ ਕਿਹੜੇ ਵਰਗ ਤੋਂ, ਉਹਨੂੰ ਟਾਰਗੇਟ ਜਿਹੜਾ ਜੀ ਉਹ ਕਾਂਗਰਸ ਨੇ ਕੀਤਾ। ਹਾਲਾਂਕਿ ਵੱਡਾ ਜਿਹੜਾ ਇਹਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ, ਇਹ ਕਹਿ ਰਹੇ ਆ ਜਿਹੜੇ ਐਕਸਪਰਟ ਹੈ ਕਿ ਸਿਧਾਂਤਕ ਰੂਪ ਦੇ ਵਿੱਚ ਸੰਭਵ ਤਾਂ ਹੋ ਸਕਦਾ ਹੈ, ਪਰ 3.6 ਲੱਖ ਕਰੋੜ ਰੁਪਈਆ ਜਿਹੜਾ ਇਹਦੇ ਉੱਤੇ ਲੱਗਣਾ ਉਹ ਕਿੱਥੋਂ ਆਊਗਾ, ਇਹਦਾ ਸੋਰਸ ਨਹੀਂ ਜਿਹੜਾ ਦੱਸਿਆ। ਬਿਲਕੁਲ ਜੀ, ਇਹ ਪਹਿਲਾਂ ਹੀ ਜੁਮਲਾ ਹੀ ਸਾਬਤ ਹੋ ਰਿਹਾ ਇਸ ਕਰਕੇ। ਤੇ ਅੱਗੇ ਆਪਾਂ ਚਰਨਜੀਤ ਸ਼ਰਮਾ ਦੀ ਗੱਲ ਕਰੀਏ ਤਾਂ ਉਹ 2 ਦਿਨਾਂ ਰਿਮਾਂਡ ਤੇ। ਬਿਲਕੁਲ ਜੀ, ਐਕਚੁਅਲੀ SIT ਜਿਹੜੀ ਹੈ ਜੀ ਉਹਨੇ ਚਰਨਜੀਤ ਸ਼ਰਮਾ ਜਿਹੜਾ ਸਾਬਕਾ SSP ਮੋਗੇ ਦਾ ਹੈ ਉਹਨੂੰ ਦੁਬਾਰਾ ਫੇਰ ਪਟਿਆਲੇ ਦੀ ਜੇਲ੍ਹ ਦੇ ਵਿੱਚੋਂ ਲਿਜਾ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ। ਫਰੀਦਕੋਟ ਦੇ ਵਿੱਚ 5 ਦਿਨ ਦਾ ਉਹਦਾ ਰਿਮਾਂਡ ਮੰਗਿਆ, ਪਰ ਫਰੀਦਕੋਟ ਦੀ ਅਦਾਲਤ ਨੇ 2 ਦਿਨ ਦਾ ਇਹਦਾ ਪੁਲਿਸ ਰਿਮਾਂਡ ਜਿਹੜਾ ਉਹ ਦਿੱਤਾ ਹੈ। 27 ਮਾਰਚ ਤੱਕ ਚਰਨਜੀਤ ਸ਼ਰਮਾ ਜਿਹੜਾ ਸਾਬਕਾ SSP ਆ ਉਹ SIT ਦੇ ਕੋਲੇ ਰਹੂਗਾ। SIT ਦੇ ਵੱਲੋਂ ਚਰਨਜੀਤ ਸ਼ਰਮਾ ਨੂੰ ਬਾਈਬਲ ਕਾਂਡ ਦੇ ਵਿੱਚ ਜੇਲ੍ਹ ਜਿਹੜਾ ਨਜ਼ਰਬੰਦ ਸੀ, ਜਿਹਦੇ ਉੱਤੇ ਮਾਮਲਾ ਬਾਈਬਲ ਕਲਾ ਕਾਂਡ ਦੇ ਵਿੱਚ ਦਰਜ ਹੈ,
ਉਹਦੇ ਉੱਤੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਵੀ ਉਹਦੀ ਆਫੀਸ਼ੀਅਲੀ ਗ੍ਰਿਫਤਾਰੀ ਜਿਹੜੀ ਆ ਉਹ ਪਾ ਦਿੱਤੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਜਿਹੜਾ ਸ਼ਰਮਾ ਹੈ ਉਹਦੇ ਤੋਂ ਤੇ ਜਿਹੜਾ ਡੇਰਾ ਮੁਖੀ ਆ ਗੁਰਮੀਤ ਰਾਮ ਰਹੀਮ ਉਹਦੇ ਤੋਂ ਉਹਦੀ ਵੀ ਇਜਾਜ਼ਤ ਜਿਹੜੀ ਮਿਲ ਚੁੱਕੀ ਹੋਈ ਹੈ SIT ਨੂੰ, ਦੋਨਾਂ ਤੋਂ ਇਕੱਠੇ ਜਿਹੜਾ ਜੀ ਇਹ ਪੁੱਛਗਿੱਛ ਕਰ ਸਕਦੀ ਹੈ। ਸੰਭਾਵੀ ਰੂਪ ਦੇ ਵਿੱਚ ਇਹ ਅੱਜ ਪੁੱਛਗਿੱਛ ਹੋ ਸਕਦੀ ਆ। ਵੈਸੇ ਅਜੇ ਭਲਕਦਾ ਦੇਣ ਲਈ ਜਿਹੜਾ ਉਹ ਹੈਗਾ SIT ਦੇ ਕੋਲੇ। ਹੁਣ ਵੇਖਣਾ ਜਿਹੜਾ ਇਹ ਹੋਊਗਾ ਕਿ ਜਿਹੜੀ ਇਹਨੂੰ ਜਿਹੜੀ ਜਾਂਚ ਆ ਜਦੋਂ ਦੋਨਾਂ ਨੂੰ ਇਕੱਠੀ ਜਿਹੜੀ ਉਹ ਕੀਤੀ ਜਾਂਦੀ ਆ ਉਹ ਕਿਹੜੇ ਤਰੀਕੇ ਨਾਲ ਕੀਤੀ ਜਾਂਦੀ ਹੈ, ਕਿਉਂਕਿ ਜੇ ਆਮੋ ਸਾਹਮਣੇ ਬਿਠਾ ਕੇ ਕਰਨੀ ਆ ਤੇ ਫਿਰ ਇਹ ਜਿਹੜੇ ਸੁਨਾਰੀਆ ਜੇਲ੍ਹ ਆ ਉੱਥੇ ਚਰਨਜੀਤ ਸ਼ਰਮਾ ਨੂੰ ਖੜਨਾ ਪੈਣਾ। ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਡੇਰਾ ਮੁਖੀ ਜਿਹੜੇ ਬਲਾਤਕਾਰ ਤੇ ਕਤਲ ਦੇ ਮਾਮਲੇ ਦੇ ਵਿੱਚ। ਉੱਥੋਂ ਜਿਹੜਾ ਜੀ ਉਹਨਾਂ ਦੇ ਸਾਹਮਣੇ ਕੀ ਪੁੱਛਗਿੱਛ ਹੁੰਦੀ ਆ ਇਹ ਅਹਿਮ ਜਿਹੜਾ ਉਹ ਰਹੂਗਾ। SIT ਜਿਹੜੀ ਆ ਉਹ ਇਹ ਦਾਅਵਾ ਕਰਦੀ ਆ ਕਿ ਇਹ ਪੁਲਿਸ ਜਿਹੜੀ ਸੀ ਉਹਨੇ ਆਪਣੇ ਤੌਰ ਦੇ ਉੱਤੇ ਗੋਲੀ ਚਲਾਉਣ ਦੀ ਜਿਹੜੀ ਸਾਜ਼ਿਸ਼ ਸੀ ਉਹ ਘੜੀ ਔਰ ਇਹਨੂੰ ਸਾਜ਼ਿਸ਼ ਨੂੰ ਜਿਹੜਾ ਸੀਗਾ ਸੈਲਫ ਪ੍ਰੋਟੈਕਸ਼ਨ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ। ਜਦੋਂ ਇਹ ਚਰਨਜੀਤ ਸ਼ਰਮਾ ਨੂੰ ਜਿਹੜਾ ਜੀ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ, ਅਚਾਨਕ ਉਹਦੀ ਸਿਹਤ ਵੀ ਜਿਹੜੀ ਉਹ ਖਰਾਬ ਹੋ ਗਈ, ਜਿਹੜੀ ਅਕਸਰ ਹੋ ਜਾਂਦੀ ਹੈ, ਤੇ ਉਹਨੂੰ ਮੈਡੀਕਲ ਸਹਾਇਤਾ ਜਿਹੜਾ ਜੀ ਉਹ ਦੇਣ ਦੇ ਹੁਕਮ ਵੀ ਅਦਾਲਤ ਨੇ ਦਿੱਤੇ। ਇਹ ਬੜੇ ਅਹਿਮ ਜਿਹੜਾ ਜਗ੍ਹਾ ਦੇ ਉੱਤੇ ਰਹੂਗੀ ਜੀ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਆ। ਜੇ ਪੁਲਿਸ ਰਿਮਾਂਡ ਦੇ ਵਿੱਚ ਕੁਛ ਨਵਾਂ ਜਿਹੜਾ ਉਹ ਸਾਹਮਣੇ ਆਉਂਦਾ ਜਿਹੜਾ ਡੇਰਾ ਮੁਖੀ ਦੇ ਨਾਲ ਜਿਹੜੀ ਆਮੋ ਸਾਹਮਣੇ ਪੁੱਛ ਕੇ ਜਾਂ ਉਹਦੇ ਤੋਂ ਜਿਹੜਾ ਕੁਛ ਪਤਾ ਲੱਗਦਾ ਉਹਦੇ ਤੋਂ ਅੱਗੋਂ ਰਿਮਾਂਡ ਦੀ ਮੰਗ ਜਿਹੜੀ ਹੈ ਜੀ ਉਹ SIT ਕਰਦੀ ਹੈ ਜਾਂ ਇਹਦੇ ਦੌਰਾਨ ਹੀ ਉਹ ਖੰਗਾਲ ਲੈਂਦੀ ਹੈ ਚਰਨਜੀਤ ਸ਼ਰਮਾ ਨੂੰ। ਇਹ ਬੜਾ ਅਹਿਮ ਰਹੂਗਾ ਜੀ। ਤੇ ਅੱਗੇ ਗੱਲ ਕਰਦੇ ਹਾਂ ਆਪਣੇ ਅਕਾਲੀ ਦਲ ਅੰਮ੍ਰਿਤਸਰ ਤੇ ਬਰਗਾੜੀ ਮੋਰਚੇ ਵਾਲਿਆਂ ਦੀ ਆਪਸ ਵਿੱਚ ਕੁਝ ਗੜਬੜਿਆ। ਐਕਚੁਅਲੀ ਜੀ ਜਦੋਂ ਬਰਗਾੜੀ ਮੋਰਚਾ ਖਤਮ ਕੀਤਾ ਗਿਆ, ਸਭ ਨੂੰ ਪਤਾ ਹੈ ਕਿ ਇੱਕ ਵੱਡਾ ਕਿੰਤੂ ਪਰੰਤੂ ਤਾਂ ਉਸ ਟਾਈਮ ਹੀ ਜਿਹੜਾ ਹੋਣਾ ਸ਼ੁਰੂ ਹੋ ਗਿਆ ਸੀਗਾ ਕਿ ਇਹ ਕਿਵੇਂ ਇਹਨੂੰ ਜਿਹੜਾ ਜੀ ਉਹ ਸਾਈਨ ਆਫ ਕਰ ਦਿੱਤਾ ਗਿਆ। ਔਰ ਇਹ ਉਦੋਂ ਆਖਿਆ ਗਿਆ ਕਿ ਬਰਗਾੜੀ ਮੋਰਚੇ ਦਾ ਦੂਸਰਾ ਜਿਹੜਾ ਪਾਰਟ ਹੈ ਉਹ ਛੇਤੀ ਐਲਾਨ ਕੀਤਾ ਜਾਊਗਾ। ਮੁੜ ਕੇ ਉਹ ਐਲਾਨ ਨਹੀਂ ਹੋਇਆ ਕਦੀ ਵੀ। ਉਹਦੇ ਕਈ ਕਾਰਨ ਨੇ। ਹਾਲਾਂਕਿ ਉੱਥੇ ਇਕੱਠੇ ਹੋਏ ਪੈਸਿਆਂ ਦੇ ਉੱਤੇ ਵੀ ਕਿੰਤੂ ਪਰੰਤੂ ਜਿਹੜਾ ਜੀ ਉਹ ਹੁੰਦਾ ਰਹਿੰਦਾ, ਚੱਲਦਾ ਰਹਿੰਦਾ। ਉਦੋਂ ਵੀ ਹਿਸਾਬ ਕਿਤਾਬ ਦੀ ਗੱਲ ਜਿਹੜੀ ਸੀ ਉਹ ਚੱਲੀ। ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਕੁਛ ਦੋਸ਼ ਲਾਏ, ਧਿਆਨ ਸਿੰਘ ਮੰਡ ਹੋਰਾਂ ਨੇ ਕੁਛ ਦੇ ਜਵਾਬ ਦਿੱਤੇ, ਕੁਛ ਦੇ ਨਹੀਂ ਦਿੱਤੇ, ਚੱਲਦਾ ਰਿਹਾ ਜੀ। ਬਰਗਾੜੀ ਮੋਰਚੇ ਨੇ ਉਸ ਦਿਨ ਇਹ ਵੀ ਐਲਾਨ ਕੀਤਾ ਸੀਗਾ ਕਿ ਬਰਗਾੜੀ ਮੋਰਚਾ ਹੁਣ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਦਾਖਲ ਹੋ ਰਿਹਾ। ਔਰ ਬਠਿੰਡੇ ਤੋਂ ਜਿਹੜਾ ਸੀਗਾ ਉਮੀਦਵਾਰ ਔਰ ਕੁਛ ਜਿਹੜੇ ਉਮੀਦਵਾਰ ਸੀ ਉਹ ਬਰਗਾੜੀ ਮੋਰਚੇ ਨੇ ਐਲਾਨ ਵੀ ਦਿੱਤੇ। ਹੌਲੀ ਹੌਲੀ ਕਰਕੇ ਜਿਹੜਾ ਜੀ ਉਹ ਪਾਸੇ ਹਟ ਗਏ। ਬਠਿੰਡੇ ਤੋਂ ਗੁਰਦੀਪ ਸਿੰਘ ਬਠਿੰਡਾ ਨੂੰ ਜਿਹੜਾ ਜੀ ਉਹ ਐਲਾਨਿਆ ਗਿਆ ਸੀਗਾ। ਹੁਣ ਇਹ ਕਿਹਾ ਗਿਆ ਸੀਗਾ ਕੱਲ ਕਿ ਗੁਰਦੀਪ ਸਿੰਘ ਬਠਿੰਡਾ ਜਿਹੜੇ ਨੇ ਉਹ ਆਪਣੀ ਜਿਹੜੀ ਉਮੀਦਵਾਰੀ ਦੀ ਦਾਅਵੇਦਾਰੀ ਆ ਉਹਨੂੰ ਵਾਪਸ ਲੈਣਗੇ ਤੇ ਉੱਥੇ ਧਿਆਨ ਸਿੰਘ ਮੰਡ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਕੇ ਇਹ ਸੀਟ ਜਿਹੜੀ ਆ ਅਕਾਲੀ ਦਲ ਅੰਮ੍ਰਿਤਸਰ ਨੂੰ ਲੜਨ ਦੇ ਵਾਸਤੇ ਕਹਿਣਗੇ। ਪ੍ਰੈਸ ਕਾਨਫਰੰਸ ਰੱਖ ਲਈ ਗਈ। ਉੱਥੇ ਨਾ ਤਾਂ ਗੁਰਦੀਪ ਸਿੰਘ ਹੋਰੀ ਆਏ, ਨਾ ਉੱਥੇ ਧਿਆਨ ਸਿੰਘ ਮੰਡ ਹੋਰੀ ਆਏ। ਇਹ ਆਖਿਆ ਗਿਆ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੀਗੇ ਕਿ ਉਹਨਾਂ ਨੇ ਆਉਣਾ ਸੀਗਾ, ਉਹ ਕਿਤੇ ਹੋਰ ਉਹਨਾਂ ਨੂੰ ਕੰਮ ਪੈ ਗਿਆ। ਹੁਣ ਜਦੋਂ ਅਗਲੀ ਜਿਹੜੀ ਕੋਈ ਰੈਲੀ ਰੱਖੀ ਜਾਊਗੀ ਉਹਦੇ ਵਿੱਚ ਆ ਕੇ ਧਿਆਨ ਸਿੰਘ ਮੰਡ ਹੋਰੀ ਆਪਣਾ ਪੱਖ ਰੱਖ ਦੇਣਗੇ, ਗੁਰਦੀਪ ਸਿੰਘ ਬਠਿੰਡਾ ਹੋਰੀ ਪੱਖ ਰੱਖ ਦੇਣਗੇ। ਪਰ ਜਿਹੜੀਆਂ ਕਨਸੂਆਂ ਨੇ ਉਹ ਇਹ ਦੱਸਦੀਆਂ ਨੇ ਕਿ ਬਰਗਾੜੀ ਮੋਰਚੇ ਵਾਲੇ ਖਾਸ ਤੌਰ ਦੇ ਉੱਤੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਆ ਜੀ ਉਹ ਇਸ ਗੱਲ ਨੂੰ ਲੈ ਕੇ ਔਖੇ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਉੱਤੇ ਕਿ ਜਦੋਂ ਉਹਨਾਂ ਨੇ ਗੁਰਦੀਪ ਸਿੰਘ ਬਠਿੰਡਾ ਨੂੰ ਐਲਾਨਿਆ ਸੀਗਾ ਤੇ ਉਹਨੂੰ ਸਾਈਡ ਤੇ ਕਰਕੇ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਗੁਰਸੇਵਕ ਸਿੰਘ ਜਵਾਰਕੇ ਨੂੰ ਕਿਉਂ ਐਲਾਨ ਦਿੱਤਾ। ਗੁਰਸੇਵਕ ਸਿੰਘ ਜਵਾਰਕੇ ਨੂੰ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਬਣਾਇਆ। ਅਕਾਲੀ ਦਲ ਅੰਮ੍ਰਿਤਸਰ ਜਿਹਦੀ ਪ੍ਰਧਾਨਗੀ ਸਿਮਰਜੀਤ ਸਿੰਘ ਮਾਨ ਹੋਰੀ ਕਰਦੇ ਆ, ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਅਕਾਲੀ ਦਲ ਅੰਮ੍ਰਿਤਸਰ ਇਸ ਵਾਰੀ ਸਿਰਫ 2 ਸੀਟਾਂ ਦੇ ਉੱਤੇ ਹੀ ਹੁਣ ਚੋਣ ਲੜੂਗਾ। ਇੱਕ ਤਾਂ ਸੰਗਰੂਰ ਤੋਂ ਜਿੱਥੋਂ ਸਿਮਰਜੀਤ ਸਿੰਘ ਮਾਨ ਹੋਰੀ ਆਪ ਉਮੀਦਵਾਰ ਹੈ ਤੇ ਦੂਸਰਾ ਜਿਹੜਾ ਜੀ ਗੁਰਸੇਵਕ ਸਿੰਘ ਜਵਾਰਕੇ ਜਿਹੜੇ ਨੇ ਉਹਨਾਂ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਇਆ ਗਿਆ। 1999 ਦਾ ਸਮਾਂ ਸੀ, 1989 ਦਾ, ਜਦੋਂ ਸਾਰੀਆਂ ਸੀਟਾਂ ਦੇ ਉੱਤੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨਾ ਸਿਰਫ ਖੜੇ ਹੋਏ ਸਨ ਬਲਕਿ ਸਾਰੇ ਦੇ ਸਾਰੇ ਜਿੱਤ ਗਏ ਸਨ।
ਤੇ ਅਕਾਲੀ ਦਲ ਅੰਮ੍ਰਿਤਸਰ ਹੁਣ ਜਿਹੜਾ ਜੀ ਉਹ ਸੁੰਗੜ ਕੇ 2 ਸੀਟਾਂ ਦੇ ਉੱਤੇ ਰਹਿ ਗਿਆ। ਤੇ ਜਿਹੜਾ ਕੁਛ ਖਾਸ ਤੌਰ ਦੇ ਉੱਤੇ ਬਰਗਾੜੀ ਮੋਰਚੇ ਦੇ ਨਾਲ ਜਿਹੜਾ ਜੀ ਉਹ ਹੋਇਆ, ਇਹ ਵੇਖਣਯੋਗ ਹੋਊਗਾ ਕਿ ਆਉਂਦੇ ਦਿਨਾਂ ਦੇ ਦੌਰਾਨ ਕੀ ਦੂਜੇ ਪਾਸੇ ਤੋਂ ਵੀ ਇਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਆ ਜਿਹੜੇ ਕਿ ਉਠਾਏ ਗਏ ਆ ਕਿ ਉਹ ਕਿਤੇ ਰਾਹ ਦੇ ਵਿੱਚ ਰਹਿ ਗਏ, ਛੇਤੀ ਆ ਕੇ ਪ੍ਰੈਸ ਕਾਨਫਰੰਸ ਕਰਨਗੇ। ਜੀ ਜੀ, ਬੜਾ ਕੁਛ ਹੋਇਆ ਸੀ, ਬਹੁਤ ਕੁਛ ਇਸ ਦੇ ਪਿੱਛੇ ਆ। ਤੇ ਅੱਗੇ ਗੱਲ ਕਰਦੇ ਹਾਂ, ਆਸਟ੍ਰੇਲੀਆ ਤੋਂ ਆਈ ਇੱਕ ਔਰਤ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਬੜੇ ਭੇਦ ਭਰੇ ਢੰਗ ਦੇ ਨਾਲ। ਇਹ ਬੜੇ ਬਦਕਿਸਮਤੀ ਆ ਜੀ ਕਿ ਅਜਿਹੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ, ਇਸ ਤਰ੍ਹਾਂ ਦਾ ਕੋਈ ਕ੍ਰਾਈਮ ਹੁੰਦਾ ਤੇ ਉਹਦੇ ਵਿੱਚ ਚੰਗੇ ਭਵਿੱਖ ਦੀ ਭਾਲ ਦੇ ਵਿੱਚ, ਚੰਗੀ ਜ਼ਿੰਦਗੀ ਬਸਰ ਕਰਨ ਦੇ ਵਾਸਤੇ ਬਾਹਰਲੇ ਮੁਲਕਾਂ ਦੇ ਵਿੱਚ ਗਏ ਕਿਤੇ ਨਾ ਕਿਤੇ ਜਿਹੜੇ ਜੀ NRI ਆ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਜੀ ਉਹ ਨਜ਼ਰ ਆਉਂਦੀ ਆ ਕਿ ਕਿੱਧਰ ਨੂੰ ਤੁਰ ਪਿਆ ਹੈ। ਜੱਸੀ ਕਤਲਕਾਂਡ ਚਰਚਾ ਰਿਹਾ ਪਿਛਲੇ ਦਿਨਾਂ ਦੇ ਵਿੱਚ। ਇਸ ਮਾਮਲੇ ਦੇ ਵਿੱਚ ਇੱਕ ਲੰਮੀ ਜਿਹੜੀ ਲੜਾਈ ਸੀ, ਉਸ ਤੋਂ ਬਾਅਦ ਜੱਸੀ ਦੀ ਮਾਂ ਤੇ ਉਹਦੇ ਮਾਮੇ ਨੂੰ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਤਹਿਤ ਕੈਨੇਡਾ ਤੋਂ ਇੱਥੇ ਲਿਆਂਦਾ ਗਿਆ। ਉਹ ਮਾਮਲਾ ਅਦਾਲਤ ਦੇ ਵਿੱਚ ਚੱਲ ਰਿਹਾ। ਇੱਕ ਹੋਰ ਮਾਮਲਾ ਜਿਹੜਾ ਜੀ ਇਹ ਡਿਸਟ੍ਰਿਕਟ ਫਿਰੋਜ਼ਪੁਰ ਤੋਂ ਸਾਹਮਣੇ ਆਇਆ। ਬੱਗੇ ਕੇ ਪਿੱਪਲ ਤੋਂ ਅਗਵਾ ਕਰ ਲਈ ਗਈ ਸੀਗੀ ਰਵਨੀਤ ਕੌਰ, ਜਿਹੜੀ ਕਿ ਆਸਟ੍ਰੇਲੀਆ ਦੇ ਵਿੱਚ ਵਿਆਹੀ ਹੋਈ ਸੀਗੀ ਜੀ, ਔਰ ਉਹ ਗਰਭਵਤੀ ਸੀਗੀ ਇਹਨਾਂ ਦਿਨਾਂ ਦੇ ਵਿੱਚ। ਰਵਨੀਤ ਕੌਰ ਦਾ ਪਤੀ ਜਸਪ੍ਰੀਤ ਸਿੰਘ ਜਿਹੜਾ ਉਹ ਆਸਟ੍ਰੇਲੀਆ ਰਹਿੰਦਾ, ਔਰ ਜਦੋਂ ਇਹਨੂੰ ਅਗਵਾ ਕੀਤਾ ਗਿਆ ਤੇ ਆਪਣੇ ਪੇਕੇ ਪਿੰਡ ਆਈ ਹੋਈ ਸੀ। ਔਰ ਦੱਸਿਆ ਇਹ ਗਿਆ ਕਿ ਇਹ ਜਦੋਂ ਆਪਣੇ ਘਰ ਦੇ ਵਿੱਚੋਂ, ਆਪਣੇ ਪੇਕੇ ਪਿੰਡ ਦੇ ਘਰ ਚੋਂ ਬਾਹਰ ਜਾਂਦੀ ਹੈ ਤਾਂ ਉਹ ਆਪਣੇ ਹਸਬੈਂਡ ਦੇ ਨਾਲ ਫੋਨ ਤੇ ਗੱਲ ਕਰ ਰਹੀ ਸੀ। ਮਤਲਬ ਕਿ ਉਹਨੇ ਸੱਦਿਆ, ਸਾਜ਼ਿਸ਼ ਦੇ ਤਹਿਤ ਜਿਹੜਾ ਸੱਦਿਆ, ਤੇ ਬਾਹਰੋਂ ਕਾਰ ਦੇ ਵਿੱਚ ਸਵਾਰ ਕੁਝ ਵਿਅਕਤੀਆਂ ਨੇ ਉਹਨੂੰ ਅਗਵਾ ਕਰ ਲਿਆ ਸੀ। ਰਵਨੀਤ ਕੌਰ ਦੀ ਡੈੱਡ ਬੋਡੀ ਜਿਹੜੀ ਆ ਉਹ ਲਹਿਰੇ ਗਾਗੇ ਦੇ ਕੋਲੋਂ ਭਾਖੜਾ ਨਹਿਰ ਦੇ ਵਿੱਚੋਂ ਬਰਾਮਦ ਹੋਈ ਆ। ਪਤਾ ਇਹ ਲੱਗ ਰਿਹਾ ਕਿ ਜਿਹੜਾ ਇਹਦਾ ਹਸਬੈਂਡ ਹੈ ਜਸਪ੍ਰੀਤ ਸਿੰਘ, ਉਹਦੀ ਇੱਕ ਦੋਸਤ ਜਿਹਦੇ ਨਾਲ ਉਹਦੇ ਜਿਹੜੇ ਵੀ ਐਕਸਟਰਾ ਮੈਰਿਟਲ ਅਫੇਅਰ ਦੱਸੇ ਜਾਂਦੇ ਆ, ਕਿਰਨਪ੍ਰੀਤ ਕੌਰ, ਉਹ ਇੱਥੇ ਆਸਟ੍ਰੇਲੀਆ ਤੋਂ ਪੰਜਾਬ ਦੇ ਵਿੱਚ ਆਈ। ਉਹਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਔਰ ਜਦੋਂ ਰਵਨੀਤ ਕੌਰ ਜਿਹੜੀ ਆ ਇਹ ਅਗਵਾ ਹੋ ਜਾਂਦੀ ਆ ਤਾਂ ਉਸ ਤੋਂ ਅਗਲੇ ਦਿਨ ਜਿਹੜੀ ਕਿਰਨਪ੍ਰੀਤ ਆ ਉਹ ਵਾਪਸ ਆਸਟ੍ਰੇਲੀਆ ਚਲੇ ਜਾਂਦੀ ਹੈ। ਮਤਲਬ ਕਿ ਇਹਨੂੰ ਜਿਹੜਾ ਜੀ ਉਹ ਨਾਮਜ਼ਦ ਇਹਦੇ ਵਿੱਚ ਕੀਤਾ ਜਾ ਰਿਹਾ। ਹਾਲਾਂਕਿ ਅਜੇ ਪੁਲਿਸ ਦੇ ਵੱਲੋਂ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਜਿਹੜਾ ਜੀ ਬਿਆਨ ਨਹੀਂ ਦਿੱਤਾ ਗਿਆ, ਪਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹਦਾ ਪਤੀ ਹੈ ਜੀ ਜਸਪ੍ਰੀਤ ਸਿੰਘ, ਉਹ ਉਸ ਟਾਈਮ ਕਿਰਨਪ੍ਰੀਤ ਕੌਰ ਦੇ ਨਾਲ ਔਰ ਜਿਨ੍ਹਾਂ ਨੇ ਅਗਵਾ ਕੀਤਾ ਉਹਨਾਂ ਦੇ ਨਾਲ ਲਾਈਵ ਵੀਡੀਓ ਕਾਲ ਦੇ ਉੱਤੇ ਗੱਲ ਕਰ ਰਿਹਾ ਸੀ, ਔਰ ਖੁਦ ਦੇਖ ਰਿਹਾ ਸੀ ਉੱਥੇ ਬੈਠਾ ਕਿ ਕਿਵੇਂ ਉਹਨੂੰ ਅਗਵਾ ਕਰ ਰਹੇ ਆ, ਕਿੱਥੇ ਜਿਹੜਾ ਜੀ ਉਹ ਲਿਜਾ ਰਹੇ ਆ, ਜੋ ਜਿੰਨੇ ਸੂਤਰ ਨੇ ਉਹ ਦੱਸ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਇਹ ਜਸਪ੍ਰੀਤ ਸਿੰਘ ਆ ਉਹਦੇ ਵੱਲੋਂ ਕੈਨੇਡਾ ਦੀ PR ਜਿਹੜੀ ਉਹ ਪਿਛਲੇ ਦਿਨਾਂ ਲਈ ਗਈ ਆ, ਉਹ ਆਸਟ੍ਰੇਲੀਆ ਤੋਂ ਮੂਵ ਜਿਹੜਾ ਉਹ ਹੋਣਾ ਚਾਹੁੰਦਾ ਹੈ। ਉਹ ਮੂਵ ਉੱਥੇ ਹੋਣਾ ਚਾਹੁੰਦਾ ਹੈ ਕਿਰਨਪ੍ਰੀਤ ਕੌਰ ਦੇ ਨਾਲ, ਜਿਹਦੇ ਨਾਲ ਉਹਦੇ ਅਫੇਅਰ ਦੱਸਿਆ ਜਾ ਰਿਹਾ, ਔਰ ਆਪਣੀ ਪਤਨੀ ਨੂੰ ਉਹ ਕਿਸੇ ਤਰੀਕੇ ਦੇ ਨਾਲ ਸਾਈਡ ਲਾਈਨ ਜਿਹੜਾ ਵੀ ਉਹ ਕਰਨਾ ਚਾਹੁੰਦਾ ਸੀਗਾ। ਤੇ ਦੇਖਿਆ ਜਾਵੇ ਤਾਂ ਇਹ ਇੱਕ ਕਤਲ ਨਹੀਂ, ਇਹ 2 ਕਤਲ, ਕਿਉਂਕਿ ਉਹ ਗਰਭਵਤੀ ਸੀ। ਔਰ ਜਿਵੇਂ ਮੈਂ ਕਿਹਾ ਕਿ ਚੰਗੀ ਜ਼ਿੰਦਗੀ ਦੀ ਭਾਲ ਦੇ ਵਿੱਚ ਜਿਹੜਾ ਜੀ ਉਹ ਬੰਦਾ ਬਾਹਰ ਜਾਂਦਾ, ਚੰਗੇ ਭਵਿੱਖ ਦੀ ਭਾਲ ਦੇ ਵਿੱਚ ਬਾਹਰ ਜਾਂਦਾ, ਜੇ ਕਿਸੇ ਨਾਲ ਅਣਬਣ ਹੈ, ਕੁਛ ਹੋਰ ਹੈ, ਉਹਦੀ ਸਾਈਡ ਲਾਈਨ ਹੋ ਜੇ, ਠੀਕ ਹੈ। ਇਸ ਲੈਵਲ ਤੱਕ ਚਲੇ ਜਾਣਾ, ਉਹ ਵੀ ਐਸੀ ਸਾਜ਼ਿਸ਼ ਜਿਹੜੀ ਜੀ ਉਹ ਘੜ ਕੇ ਉਹਨਾਂ ਕਤਲਾਂ ਦੇ ਵਿੱਚ ਸ਼ਾਮਿਲ ਹੋ ਜਾਣਾ, ਇਹ ਬਿਮਾਰ ਮਾਨਸਿਕਤਾ ਨਹੀਂ ਤਾਂ ਹੋਰ ਕੀ ਹੈ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਜੀ ਕਿ ਸਾਰੀਆਂ ਪਾਰਟੀਆਂ ਬੰਦੇ ਇਕੱਠੇ ਕਰ ਰਹੀਆਂ, ਕਈਆਂ ਪਾਰਟੀਆਂ ਤੇ ਤਾਂ ਬੰਦੇ ਹੀ ਨਹੀਂ ਇਕੱਠੇ ਕਰ ਹੋ ਰਹੇ, ਬਹੁਤ ਘੱਟ ਗਏ ਕਈਆਂ ਕੋ। ਤਾਂ ਇੱਧਰ ਜੇ ਹੁਣ ਅਕਾਲੀ ਦਲ ਦੀ ਗੱਲ ਕਰੀਏ, ਸੁਖਬੀਰ ਤੇ ਹਰਸਿਮਰਤ ਕੌਰ ਦੋਨੋਂ ਹੀ ਚੋਣ ਲੜਨਗੇ। ਬਿਲਕੁਲ ਜੀ, ਇਹ ਉਮੀਦਵਾਰੀ ਜਿਹੜੀ ਹੈ ਜੀ ਉਹ ਵੀ ਇੱਕ ਕਾਰਨ ਹੈ। ਦੂਜਾ ਕਾਰਨ ਜਿਹੜਾ ਜੀ ਸਭ ਤੋਂ ਵੱਡਾ ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਇਸ ਵੇਲੇ ਬੈਕਫੁੱਟ ਤੇ ਹੈ। ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਵਾਲੇ ਮਾਮਲੇ ਦੇ ਉੱਤੇ SIT ਦੀ ਜਾਂਚ ਆਪਾਂ ਸਾਂਝੀ ਕੀਤੀ ਹੋਈ ਹੈ, ਲਗਾਤਾਰ ਜਿਹੜੀ ਹੈ ਜੀ ਉਹ ਜਾਰੀ ਹੈ। ਉਹਦੇ ਨਾਲ ਜਿਹੜਾ ਜੀ ਵੱਡਾ ਫਰਕ ਇਹ ਪੈਂਦਾ ਕਿ ਲੋਕਾਂ ਦੇ ਚੇਤੇ ਦੇ ਵਿੱਚੋਂ ਉਹ ਵਿਸਰਦੀ ਨਹੀਂ ਗੱਲ। ਉਹਦੇ ਕਰਕੇ ਜਿਹੜਾ ਜੀ ਅਕਾਲੀ ਦਲ ਦਾ ਇਹ ਸਭ ਤੋਂ ਮਾੜਾ ਸਮਾਂ ਕਿਹਾ ਜਾ ਰਿਹਾ। ਪਹਿਲਾਂ ਤਾਂ ਹਰਸਿਮਰਤ ਕੌਰ ਬਾਦਲ ਹੋਰੀ 2 ਦਿਨ ਬਠਿੰਡੇ, 1 ਦਿਨ ਫਿਰੋਜ਼ਪੁਰ, 2 ਦਿਨ ਫਿਰੋਜ਼ਪੁਰ, 1 ਦਿਨ ਬਠਿੰਡੇ ਗੇੜੇ ਲਾਉਂਦੇ ਰਹੇ। ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ
ਕਿ ਅਕਾਲੀ ਦਲ ਨੇ ਇਹ ਫੈਸਲਾ ਕੀਤਾ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਬਠਿੰਡੇ ਤੋਂ ਹੀ ਲੜਾਇਆ ਜਾਵੇ। ਉਹਦਾ ਕਾਰਨ ਜਿਹੜਾ ਵੀ ਇਹ ਕਿਹਾ ਜਾ ਰਿਹਾ ਕਿ ਨਹੀਂ ਤਾਂ ਅਕਾਲੀ ਦਲ ਦੇ ਲਈ ਇਹ ਪ੍ਰਚਾਰ ਹੋਊਗਾ ਕਿ ਅਕਾਲੀ ਦਲ ਭੱਜ ਗਿਆ ਬਠਿੰਡੇ ਤੋਂ। ਇਸ ਕਰਕੇ ਹਰਸਿਮਰਤ ਕੌਰ ਬਾਦਲ ਨੇ ਤਾਂ ਆਪਣੀ ਤਿਆਰੀ ਜਿਹੜੀ ਹੈ ਉਹ ਬਠਿੰਡੇ ਤੋਂ ਵਿੱਢ ਦਿੱਤੀ ਆ। ਹੁਣ ਦੂਜੀ ਸੀਟ ਜਿਹੜੀ ਫਿਰੋਜ਼ਪੁਰ ਦੀ ਆ, ਜਿੱਥੋਂ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਆਉਣ ਦੇ ਚਰਚੇ ਸਨ, ਉਹ ਸੀਟ ਜਿਹੜੀ ਆ ਜੀ ਉਹ ਪ੍ਰਧਾਨ ਆਪ ਲੜਨਗੇ, ਸੁਖਬੀਰ ਸਿੰਘ ਬਾਦਲ ਹੋਰੀ। ਇਹ ਕਿਹਾ ਜਾ ਰਿਹਾ ਹੈ ਕਿ ਇਹਦੇ ਨਾਲ ਅਕਾਲੀ ਦਲ ਜਿਹੜਾ ਜੀ ਉਹ ਇੱਕ ਤਾਂ ਮੈਸੇਜ ਦੇਣ ਦੀ ਕੋਸ਼ਿਸ਼ ਕਰੂਗਾ ਕਿ ਉਹ ਆਪ ਇਸ ਮਾੜੇ ਸਮੇਂ ਦੇ ਉੱਤੇ ਮੈਦਾਨ ਦੇ ਵਿੱਚ ਕੁੱਦਿਆ। ਦੂਜਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਇਸ ਸਟ੍ਰੈਟਜੀ ਦੇ ਤਹਿਤ ਵੀ ਕੰਮ ਕਰ ਰਿਹਾ ਕਿ ਕਾਂਗਰਸ ਨੂੰ ਦੋ ਜਗ੍ਹਾ ਤੇ ਉਲਝਾਇਆ ਜਾ ਸਕਦਾ ਹੈ। ਉਹ ਸਿਰਫ ਬਠਿੰਡੇ ਦੇ ਉੱਤੇ ਕੇਂਦਰਿਤ ਨਹੀਂ ਰਹਿਣਗੇ ਕਿ ਇੱਕ ਸੀਟ ਤੇ ਘੇਰ ਲਓ ਅਕਾਲੀ ਦਲ, ਉਹਨਾਂ ਦਾ ਜ਼ੋਰ ਵੀ ਦੋ ਜਗ੍ਹਾ ਦੇ ਉੱਤੇ ਲੱਗੂਗਾ। ਪਰ ਇਹਦਾ ਇੱਕ ਦੂਜਾ ਪੱਖ ਇਹ ਵੀ ਆ ਕਿ ਅਕਾਲੀ ਦਲ ਦਾ ਜ਼ੋਰ ਵੀ ਇਹਨਾਂ ਦੋ ਸੀਟਾਂ ਦੇ ਉੱਤੇ ਹੀ ਸਾਰਾ ਜਿਹੜਾ ਉਹ ਲੱਗੂਗਾ। ਜਿਹੜੇ ਬਾਕੀ ਉਮੀਦਵਾਰ ਨੇ ਉਹ ਵੀ ਕਾਫੀ ਹੱਦ ਤੱਕ ਅਕਾਲੀ ਦਲ ਨੇ ਤੈਅ ਜਿਹੜੇ ਦੀ ਉਹ ਕਰ ਲਏ ਦੱਸੇ ਜਾ ਰਹੇ ਆ। ਜਗੀਰ ਕੌਰ ਹੋਰਾਂ ਨੂੰ ਤਾਂ ਖਡੂਰ ਸਾਹਿਬ ਤੋਂ ਪਹਿਲਾਂ ਹੀ ਖੜਾ ਕੀਤਾ। ਚਰਨਜੀਤ ਸਿੰਘ ਓਠਵਾਲ ਜਿਹੜੇ ਉਹ ਜਲੰਧਰ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਆ। ਲੁਧਿਆਣਾ ਫਰੀਦਕੋਟ ਤੋਂ ਉਮੀਦਵਾਰਾਂ ਦੀ ਚੋਣ ਸੰਬੰਧੀ ਅਜੇ ਕੁਝ ਨਹੀਂ ਪਤਾ ਜਿਹੜਾ ਵੀ ਉਹ ਲੱਗ ਰਿਹਾ ਕਿ ਇੱਥੋਂ ਕੌਣ ਖੜੇ ਕੀਤੇ ਜਾਣਗੇ। ਪਰ ਇਹ ਕਿਹਾ ਜਾ ਰਿਹਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਆਪਣੇ ਪਿਤਾ ਦੀ ਐਡਵਾਈਸ ਦੇ ਅਗੇਂਸਟ ਸੰਗਰੂਰ ਤੋਂ ਚੋਣ ਲੜਨ ਦੇ ਵਾਸਤੇ ਤਿਆਰ ਜਿਹੜਾ ਜੀ ਉਹ ਹੋ ਗਿਆ। ਸੋ ਢੀਂਡਸਾ ਪਰਿਵਾਰ ਦੇ ਵਿਚਾਲੇ ਜਿਹੜੀ ਆ ਉਹ ਦਰਾੜ ਪੈਣੀ ਲਗਭਗ ਜਿਹੜੀ ਜੀ ਉਹ ਤੈਅ ਆ, ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦਾ ਐਲਾਨ ਅਗਲੇ ਹਫ਼ਤੇ ਦੇ ਦੌਰਾਨ ਜਿਹੜਾ ਜੀ ਇਸੇ ਮਹੀਨੇ ਦੇ ਅਖੀਰਲੇ ਦਿਨ ਜਿਹੜਾ ਜੀ ਉਹ ਸੰਭਾਵੀ ਰੂਪ ਦੇ ਵਿੱਚ ਕੀਤਾ ਜਾਊਗਾ। ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਅਨੰਦਪੁਰ ਸਾਹਿਬ ਤੋਂ, ਸੁਰਜੀਤ ਰਖੜਾ ਪਟਿਆਲੇ ਤੋਂ ਜਿਹੜਾ ਜੀ ਉਹ ਚੋਣ ਲੜੂਗਾ। ਔਰ ਜਿਹੜੇ ਬਾਕੀ ਉਮੀਦਵਾਰ ਨੇ ਉਹਨਾਂ ਦੀ ਸਹਿਮਤੀ ਵੀ ਛੇਤੀ ਜਿਹੜੀ ਆ ਉਹ ਬਣ ਸਕਦੀ ਆ। ਪਰ ਅਹਿਮ ਗੱਲ ਜਿਹੜੀ ਆ ਜੀ ਉਹ ਇਹੀ ਰਹੂਗੀ ਕਿ ਦੋ ਸੀਟਾਂ ਤੋਂ ਅਕਾਲੀ ਦਲ ਦੇ ਜਿਹੜਾ ਇੱਕ ਪਰਿਵਾਰ ਦੇ ਦੋ ਮੈਂਬਰ ਚੋਣ ਲੜਨਗੇ। ਜੀ, ਮੈਂਬਰ ਵੀ ਘਟ ਗਏ ਨਾ। ਅੱਗੇ ਆਪਾਂ ਗੱਲ ਕਰਦੇ ਹਾਂ ਅਸਲੀ ਚੌਂਕੀਦਾਰਾਂ ਦੀ। ਅਸਲੀ ਚੌਂਕੀਦਾਰ ਨਕਲੀ ਚੌਂਕੀਦਾਰਾਂ ਤੋਂ ਪਰੇਸ਼ਾਨ। ਦੇਖੋ ਜੀ, 14 ਦੇ ਵਿੱਚ ਤਾਂ ਚਾਹ ਵਾਲਾ ਹੁੰਦੀ ਸੀ, ਇਸ ਵਾਰੀ ਚੌਂਕੀਦਾਰ ਹੁੰਦੀ ਹੈ। ਚਾਹ ਵਾਲੇ ਦੀ ਤਰੱਕੀ ਹੋ ਗਈ ਆ, ਉਹ ਚੌਂਕੀਦਾਰ ਬਣ ਗਿਆ। ਇਸ ਕਰਕੇ ਜਿਹੜਾ ਚੌਂਕੀਦਾਰ ਆ ਜੀ ਉਹ ਟਵਿੱਟਰ ਦੇ ਉੱਤੇ ਆ। ਇਹ ਅਹਿਮ ਗੱਲ ਹੈ ਕਿ ਇੱਕ ਚੌਂਕੀਦਾਰ ਜਿਹੜਾ ਟਵਿੱਟਰ ਦੇ ਉੱਤੇ ਆ। ਤੋ ਜਿਹੜੇ ਅਸਲੀ ਚੌਂਕੀਦਾਰ ਆ ਜੀ ਉਹ ਇਸ ਗੱਲ ਨੂੰ ਲੈ ਕੇ ਬੜੇ ਖਫਾ ਨੇ। ਲੁਧਿਆਣੇ ਦੇ ਵਿੱਚ ਇਹਨਾਂ ਚੌਂਕੀਦਾਰਾਂ ਨੇ ਵੱਡਾ ਇਕੱਠ ਕੀਤਾ ਤੇ ਇਹ ਅਸਲੀ ਚੌਂਕੀਦਾਰ ਕਹਿੰਦੇ ਅਸੀਂ ਨਕਲੀ ਚੌਂਕੀਦਾਰਾਂ ਤੋਂ ਬੜੇ ਪਰੇਸ਼ਾਨ ਆ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰੀ ਜਿਹੜੇ ਜੀ ਉਹ ਦੋਨੋਂ ਚੌਂਕੀਦਾਰਾਂ ਨੂੰ ਬਦਨਾਮ ਕਰ ਰਹੇ ਆ। ਇਹਨਾਂ ਚੌਂਕੀਦਾਰਾਂ ਦਾ ਇਹ ਕਹਿਣਾ ਸੀਗਾ ਕਿ ਉਹ ਚੋਣ ਕਮਿਸ਼ਨ ਨੂੰ ਉਹਨਾਂ ਨੇ ਚਿੱਠੀ ਲਿਖੀ ਆ ਕਿ ਇਹਨਾਂ ਸਿਆਸੀ ਆਗੂਆਂ ਨੂੰ ਰੋਕੋ ਕਿ ਉਹ ਆਪਣੇ ਨਾਂ ਦੇ ਮੂਹਰਿਓਂ ਚੌਂਕੀਦਾਰ ਸ਼ਬਦ ਲਾਉਣ, ਨਹੀਂ ਤਾਂ ਇਸ ਮੁੱਦੇ ਨੂੰ ਲੈ ਕੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਣਗੇ। ਉਹਨਾਂ ਨੇ ਚੋਣ ਕਮਿਸ਼ਨ ਨੂੰ ਇਹ ਵੀ ਕਿਹਾ ਕਿ ਕਾਂਗਰਸ ਦੇ ਆਗੂ ਮੋਦੀ ਦੇ ਉੱਤੇ ਨਿਸ਼ਾਨਾ ਲਾਉਣ ਦੇ ਚੱਕਰ ਦੇ ਵਿੱਚ ਚੌਂਕੀਦਾਰਾਂ ਨੂੰ ਚੋਰ ਕਹਿ ਰਹੇ ਆ, ਉਹਨਾਂ ਨੂੰ ਵੀ ਰੋਕਿਆ ਜਾਵੇ। ਚੌਂਕੀਦਾਰਾਂ ਦੇ ਉੱਤੇ ਜਿਹੜੀ ਇਹ ਛਿੜੀ ਚਰਚਾ ਤੋਂ ਬਾਅਦ ਜਿਹੜੇ ਇਹ ਚੌਂਕੀਦਾਰ ਸੀ ਇਹਨਾਂ ਨੇ ਲੁਧਿਆਣੇ ਦੇ ਵਿੱਚ ਇਸ ਇਕੱਠ ਦੇ ਵਿੱਚ ਇਹ ਕਿਹਾ ਕਿ ਜਿਹੜੇ ਲੁਧਿਆਣੇ ਦੇ ਪਿੰਡਾਂ ਦੇ ਵਿੱਚ 1200 ਦੇ ਕਰੀਬ ਚੌਂਕੀਦਾਰ ਰਾਤ ਨੂੰ ਪਹਿਰਾ ਦੇ ਕੇ ਲੋਕਾਂ ਦੀ ਸੁਰੱਖਿਆ ਕਰਦੇ ਆ। ਪਰ ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਸਿਆਸੀ ਆਗੂ ਉਹਨਾਂ ਦੇ ਨਾਂ ਦੇ ਉੱਤੇ ਵੱਡੀ ਸਿਆਸਤ ਕਰੀ ਜਾਂਦੇ ਆ। ਉਹ ਕਹਿੰਦੇ ਕਿ ਲੱਖਾਂ ਰੁਪਏ ਤਨਖਾਹ ਲੈ ਕੇ 130 ਕਰੋੜ ਲੋਕਾਂ ਦੇ ਉੱਤੇ ਰਾਜ ਕਰਨ ਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਸੱਤਾ ਹਾਸਲ ਕਰਨ ਲਈ ਆਪਣੇ ਆਪ ਨੂੰ ਚੌਂਕੀਦਾਰ ਕਹਿ ਰਿਹਾ, ਪਰ ਅਸਲ ਦੇ ਵਿੱਚ ਲੋਕਾਂ ਦੀ ਰਾਖੀ ਲਈ ਰਾਤ ਭਰ ਜਾਗਣ ਵਾਲੇ ਅਸਲੀ ਚੌਂਕੀਦਾਰਾਂ ਨੂੰ ਸਿਰਫ 1250 ਰੁਪਈਆ ਤਨਖਾਹ ਮਿਲਦੀ ਆ। ਔਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਹੋਰੀ ਮੋਦੀ ਤੇ ਨਿਸ਼ਾਨਾ ਲਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਵੀ ਚੋਰ ਜਿਹੜਾ ਜੀ ਉਹ ਦੱਸੀ ਜਾਂਦੇ ਆ। ਉਹਨਾਂ ਨੇ ਇਹ ਵੀ ਗੱਲ ਜਿਹੜੀ ਦੀ ਕਹੀ ਕਿ ਜੇ ਇਹਦੇ ਉੱਤੇ ਕੰਨ ਜਿਹੜਾ ਜੀ ਉਹ ਨਾ ਧਰਿਆ ਤਾਂ ਉਹ ਜਿਹੜਾ ਜੀ ਫਿਰ ਹਾਈ ਕੋਰਟ ਦਾ ਰੁਖ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਗੁਆਂਢੀ ਸੂਬੇ ਨੇ ਉਹਨਾਂ ਦੇ ਵਿੱਚ 10,000 ਰੁਪਈਆ ਜਿਹੜੀ ਜੀ ਉਹ ਮਹੀਨਾ ਤਨਖਾਹ ਆ ਚੌਂਕੀਦਾਰ ਦੀ, ਜਦੋਂ ਕਿ ਇੱਥੇ 1250 ਰੁਪਈਆ ਹੈ। ਇਹ ਫਰਕ ਹੈ ਜੀ ਅਸਲੀ ਤੇ ਨਕਲੀ ਜਿਹੜਾ ਜੀ ਉਹ ਚੌਂਕੀਦਾਰ ਦੇ ਵਿੱਚ ਐਗਜ਼ੈਕਟਲੀ ਉਸ ਤਰ੍ਹਾਂ ਜਿਵੇਂ ਨਕਲੀ ਤੇ ਅਸਲੀ ਚਾਹ ਵਾਲੇ ਦੇ ਵਿੱਚ ਫਰਕ ਹੈ। ਬਿਲਕੁਲ ਜੀ ਬਿਲਕੁਲ। ਨਸ਼ੇ ਦੀ ਆਪਾਂ ਗੱਲ ਕਰਦੇ ਰਹਿੰਦੇ ਆ, ਕਹਿੰਦੇ ਆ ਵੀ ਨਸ਼ਾ ਵੀ ਮੁੱਕ ਗਿਆ ਪਰ ਉਸ ਦੇ ਵਿੱਚ ਝੂਠੇ ਕੇਸ ਵੀ ਬਹੁਤ ਆ ਤੇ ਚਿੱਟੇ ਦੇ ਝੂਠੇ ਕੇਸਾਂ ਦੇ ਵਿੱਚ ਫਸਾਉਣ ਵਾਲਿਆਂ ਨੂੰ ਹੁਣ ਕੈਦ। ਬਿਲਕੁਲ ਜੀ,
ਇਹ ਐਕਚੁਅਲੀ ਮਾਨਸਾ ਤੋਂ ਜਿਹੜਾ ਵੀ ਮਾਮਲਾ ਸਾਹਮਣੇ ਆਇਆ ਸੀਗਾ, ਉੱਥੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਦੁਕਾਨ ਤੋਂ ਚੁੱਕ ਕੇ ਉਹਦੇ ਖਿਲਾਫ ਨਸ਼ੀਲਾ ਪਾਊਡਰ ਜਿਹੜਾ ਜੀ ਉਹਦਾ ਪਾਉਣ ਦਾ ਝੂਠਾ ਮਾਮਲਾ ਦਰਜ ਕਰਨ, ਕਿਉਂਕਿ ਹੁਣ ਤਾਂ ਝੂਠਾ ਸਾਬਤ ਹੋ ਗਿਆ। ਥਾਣਾ ਜੋਗਾ ਦੇ ਮੁਖੀ ਉਦੋਂ ਦੇ 2 ਪੁਲਿਸ ਕਰਮਚਾਰੀ ਜਿਹੜੇ ਉਹਦੇ ਸਾਥੀ ਸੀ, ਉਹਨਾਂ ਨੂੰ ਮਾਨਸਾ ਦੀ ਅਦਾਲਤ ਨੇ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਾਰਿਆਂ ਨੂੰ ਜੇਲ੍ਹ ਜਿਹੜਾ ਉਹ ਭੇਜਿਆ ਗਿਆ। ਇੱਕ ਹੌਲਦਾਰ ਬਰੀ ਇਹਦੇ ਵਿੱਚੋਂ ਹੋ ਗਿਆ। ਥਾਣਾ ਜੋਗਾ ਦੀ ਪੁਲਿਸ ਨੇ ਸਾਲ 2010 ਦੇ ਵਿੱਚ ਅਕਲੀਆ ਦੇ ਇੱਕ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਦਵਾਈਆਂ ਫੜਨ ਦਾ ਦਾਅਵਾ ਕੀਤਾ, ਔਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮਾਨਸਾ ਮੈਡੀਕਲ ਸਟੋਰ ਮਾਨਸਾ ਦੇ ਮਾਲਕ ਰਵੇਸ਼ ਕੁਮਾਰ ਜਿਹੜਾ DC ਉਹਦਾ ਛੋਟਾ ਨਾਮ ਹੈ, ਉਹਨੂੰ ਚੁੱਕਿਆ ਤੇ ਉਹਦੇ ਉੱਤੇ ਇਹਦੇ ਸੰਬੰਧੀ ਪਰਚਾ ਪਾ ਦਿੱਤਾ। ਅਦਾਲਤ ਦੇ ਬਾਹਰ ਰਵੇਸ਼ ਕੁਮਾਰ ਨੇ ਇਹ ਕਿਹਾ ਕਿ ਉਸ ਵੇਲੇ ਉਹਨਾਂ ਦੀ ਪਹਿਲਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਫਿਰ ਥਾਣਾ ਜੋਗਾ ਦੇ ਵਿੱਚ ਦਰਜ ਇੱਕ ਮਾਮਲੇ ਦੇ ਵਿੱਚ ਉਹਨੂੰ ਨਾਮਜ਼ਦ ਕਰਕੇ ਉਹਦੇ ਉੱਤੇ ਨਸ਼ੀਲੇ ਪਾਊਡਰ ਦਾ ਜਿਹੜਾ ਉਹ ਕੇਸ ਪਾਤਾ। ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਨਸ਼ੀਲੇ ਪਾਊਡਰ ਦੇ ਜਿਹੜੇ ਨਮੂਨੇ ਪੇਸ਼ ਕੀਤੇ, ਉਹਦੇ ਵਿੱਚੋਂ ਇੱਕ ਨਮੂਨਾ ਹੀ ਗਾਇਬ ਕਰਤਾ, ਔਰ ਇਸ ਸਾਰੇ ਮਾਮਲੇ ਨੂੰ ਚੁਣੌਤੀ ਦਿੱਤੀ ਗਈ। ਪੁਲਿਸ ਦੀ ਕਹਾਣੀ ਨੂੰ ਮਨਘੜਤ ਜਿਹੜਾ ਦੀ ਉਹ ਦੱਸਣ ਵਾਸਤੇ ਰਮੇਸ਼ ਕੁਮਾਰ ਨੇ ਮਾਨਸਾ ਅਦਾਲਤ ਦੇ ਵਿੱਚ 2011 ਦੇ ਵਿੱਚ ਇੱਕ ਇਸਤਗਾਸਾ ਜਿਹੜਾ ਦੀ ਉਹ ਦਾਇਰ ਕੀਤਾ। 8 ਸਾਲਾਂ ਤੋਂ ਬਾਅਦ ਇਹਦਾ ਜਿਹੜਾ ਦੀ ਉਹ ਫੈਸਲਾ ਆਇਆ, ਜਿਹਦੇ ਵਿੱਚ ਥਾਣਾ ਜੋਗਾ ਦੇ ਮੁਖੀ ਸਬ ਇੰਸਪੈਕਟਰ ਗੁਰਦਰਸ਼ਨ ਸਿੰਘ ਜਿਹੜਾ ਹੁਣ ਰਿਟਾਇਰ ਹੈ, ਸਬ ਇੰਸਪੈਕਟਰ ਯਾਦਵਿੰਦਰ ਸਿੰਘ ਜਿਹੜਾ ਹੁਣ ਬਠਿੰਡੇ 'ਚ ਲੱਗਿਆ ਹੈ, ਤੇ ASI ਅਜੈਬ ਸਿੰਘ ਜਿਹੜਾ ਸੁਵਿਧਾ ਕੇਂਦਰ ਮਾਨਸਾ ਦੇ ਵਿੱਚ ਆ, ਉਹਨੂੰ 7 ਸਾਲ ਦੀ ਕੈਦ ਜਿਹੜੀ ਆ ਜੀ ਉਹ ਬੋਲੀ ਆ। ਇੱਕ ਹੌਲਦਾਰ ਜਿਹੜਾ ਸੀਗਾ ਜੀ ਉਹਨੂੰ ਬਰੀ ਕੀਤਾ ਗਿਆ। ਇਹ ਤਾਂ ਅਦਾਲਤ ਨੇ ਜਿਹੜਾ ਜੀ ਉਹ ਫੈਸਲਾ ਦਿੱਤਾ, ਨਹੀਂ ਤਾਂ ਅਦਰਵਾਈਜ਼ ਇੱਥੇ ਜਿਵੇਂ ਜਿਹੜਾ ਜੀ ਉਹ ਫਸਾਏ ਜਾਂਦੇ ਆ ਇਹੋ ਜਿਹੇ ਝੂਠੇ ਕੇਸਾਂ ਦੇ ਵਿੱਚ, ਇਹ ਗੱਲ ਕੋਈ ਇੱਕ ਨਹੀਂ ਹੈ, ਬਹੁਤ ਸਾਰੇ ਨੇ। ਇਸੇ ਕਰਕੇ ਜਿਹੜੀ ਸਪਲਾਈ ਲਾਈਨ ਟੁੱਟਣ ਦੇ ਦਾਅਵੇ ਕੀਤੇ ਜਾਂਦੇ ਆ, ਉਹ ਟੁੱਟਦੀ ਕਿਉਂ ਨਹੀਂ ਗਈ? ਏਦਾਂ ਹੀ ਫੜਾ ਕੇ ਜਿਹੜੇ ਜੀ ਉਹ ਨੰਬਰ ਪੂਰੇ ਕਰ ਲਏ ਜਾਂਦੇ ਆ। ਜਿਹੜੀ STF ਹੈ ਜੀ ਉਹ ਦਾਅਵਾ ਕਰਦੀ ਕਿ 90% ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਗਿਆ, ਤੇ ਨਾਲ ਦੀ ਨਾਲ ਅਗਲੇ ਦਿਨ ਜਿਹੜੀ ਆ ਜੀ ਉਹ ਖਬਰਾਂ ਸੁਰਖੀਆਂ ਬਣ ਜਾਂਦੀਆਂ ਕਿ 24 ਘੰਟਿਆਂ ਦੇ ਵਿੱਚ 3 ਨੌਜਵਾਨਾਂ ਦੀ ਓਵਰਡੋਜ਼ ਦੇ ਨਾਲ ਜਿਹੜੀ ਜੀ ਉਹ ਮੌਤ ਹੋ ਗਈ ਹੈ। ਹੁਣ ਇਹ 2 ਚੀਜ਼ਾਂ ਮਿਲਦੀਆਂ ਤਾਂ ਨਹੀਂ ਨਾ। ਜਿਹੜੇ ਪਿਛਲੇ ਸੀਗੇ ਜੀ ਸਰਕਾਰ ਵਾਲੇ, ਉਹ ਕਹਿੰਦੇ ਸੀ 0.2% ਲੋਕ ਇੱਥੇ ਨਸ਼ਾ ਕਰਦੇ ਆ। ਅੱਜ ਉਹ ਕਹਿੰਦੇ ਆ ਕਿ ਨਸ਼ਾ ਅੱਗੇ ਨਾਲੋਂ 3 ਗੁਣਾ ਜ਼ਿਆਦਾ ਵਿਕਣ ਲੱਗ ਗਿਆ। ਹੁਣ ਇਹ ਨਹੀਂ ਪਤਾ ਕਿ 0.2% ਤੋਂ ਜ਼ਿਆਦਾ 3 ਗੁਣਾ ਹੈ, ਜਾਂ ਜਿੰਨਾ ਉਹਨਾਂ ਦੇ ਸਮੇਂ ਵਿਕਦਾ ਸੀ ਉਹਦੇ ਨਾਲੋਂ 3 ਗੁਣਾ ਜਿਹੜਾ ਜੀ ਉਹ ਜ਼ਿਆਦਾ। ਜਿਹੜੇ ਕਹਿੰਦੇ ਸੀਗੇ ਕਿ ਅਸੀਂ ਲੱਕ ਤੋੜ ਦਾਂਗੇ 4 ਹਫ਼ਤਿਆਂ ਦੇ ਵਿੱਚ, ਅੱਜ ਉਹ ਕਹਿੰਦੇ ਜੀ ਕਿ 90% ਨਸ਼ਾ ਜਿਹੜਾ ਜੀ ਉਹ ਖਤਮ ਹੋ ਗਿਆ। ਔਰ ਨਸ਼ੇ ਦੇ ਹਾਲਾਤ ਜਿਹੜੇ ਉਹ ਕੀ ਆ ਪੰਜਾਬ ਦੇ ਵਿੱਚ, ਇਹ ਕਿਸੇ ਤੋਂ ਲੁਕੇ। ਬਿਲਕੁਲ ਜੀ, ਉਸੇ ਤਰ੍ਹਾਂ ਸਰੋਤੇ ਅਸੀਂ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ, ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਹੋ। ਆਉਂਦੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੋ ਐਸ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਹੁੰਦਾ ਆ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪਾਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਸਵੇਰ ਦੀ ਇੱਥੇ 3-4 ਰੇਡੀਓ ਨੇ ਖਬਰ ਦਿੱਤੀ ਜਿਹੜਾ ਇਕਬਾਲ ਸਿੰਘ ਖਹਿਰਾ ਨੂੰ ਬਾਪੂ ਨੇ ਥਾਪੀ ਦੀ ਆ, ਇਹ ਬਾਰੇ ਦੱਸਿਓ ਮਾੜਾ ਜਿਹਾ। ਤੇ ਦੂਜਾ, ਜੇ ਤੁਸੀਂ ਕਹਿੰਦੇ ਉਮੀਦ ਨਹੀਂ ਛੱਡਣੀ ਚਾਹੀਦੀ, ਜੇ ਗਾਂਧੀ ਨਹੀਂ ਹਾਰਦੇ ਆ ਤਾਂ ਉਮੀਦ ਰੱਖਣੀ ਚਾਹੀਦੀ ਪੰਜਾਬ ਦੇ ਲੋਕਾਂ ਤੋਂ, ਕੁਛ ਬਦਲਾ ਲਿਆ ਸਕਦੇ ਆ ਜੀ। ਥੈਂਕ ਯੂ ਜੀ। ਦੇਖੋ, ਬਦਲਾਅ ਦੀ ਗੱਲ ਤਾਂ 17 ਦੇ ਵਿੱਚ ਵੀ ਜਿਹੜਾ ਜੀ ਉਹ ਚੱਲੀ ਸੀ, ਉਹ ਕਿੰਨਾ ਜਿਹੜਾ ਜੀ ਉਹ ਆ ਗਿਆ। ਮੇਰੀ ਆਫ ਦੀ ਏਅਰ ਗੱਲ ਹੋ ਰਹੀ ਸੀ ਭਾਜੀ ਹੋਰਾਂ ਦੇ ਨਾਲ, ਮੈਂ ਉਦੋਂ ਵੀ 1999 ਦੇ ਉਹਨਾਂ ਨੂੰ ਕੁਛ ਅੰਕੜੇ ਦੱਸ ਰਿਹਾ ਸੀਗਾ, ਉਸ ਕੀ ਹਾਲਾਤ ਸੀਗੇ, ਕੀ ਅੱਜ ਉਹਨਾਂ ਹਾਲਾਤਾਂ ਤੋਂ ਜ਼ਿਆਦਾ ਤਬਦੀਲੀ ਜਿਹੜੀ ਹੈ ਜੀ ਆ ਚੁੱਕੀ ਹੋਈ ਹੈ ਕਿ ਜਿਹੜਾ ਜੀ ਇਹ ਲੋਕ ਵੱਡਾ ਬਦਲਾਓ ਜਿਹੜਾ ਜੀ ਉਹ ਲਿਆ ਦੇਣਗੇ। ਦੇਖੋ, ਡਾਕਟਰ ਗਾਂਧੀ ਹੋਰਾਂ ਦੀ ਤੁਸੀਂ ਜਿਹੜਾ ਸਵਾਲ ਕੀਤਾ, ਡਾਕਟਰ ਗਾਂਧੀ ਹੋਰਾਂ ਦੇ ਉੱਤੇ ਮੈਂ ਸਮਝਦਾ ਇਹ ਬਦਲਾਓ ਆ ਇੱਕ, ਤੇ ਡਾਕਟਰ ਗਾਂਧੀ ਹੋਰਾਂ ਦੇ ਉੱਤੇ ਕੋਈ ਕਰਪਸ਼ਨ ਦਾ ਦੋਸ਼ ਤਾਂ ਨਹੀਂ ਨਾ ਲੱਗਦਾ। ਔਰ ਉਹਨਾਂ ਨੇ ਫੰਡ ਜਿਹੜੇ ਆ ਇਹ ਆਮ ਆਦਮੀ ਪਾਰਟੀ ਦੇ ਜਿਹੜੇ MP ਨੇ 2-3, ਚਾਹੇ ਡਾਕਟਰ ਗਾਂਧੀ ਹੋਣ, ਭਗਵੰਤ ਮਾਨ ਹੋਰੀ ਹੋਣ, ਪ੍ਰੋਫੈਸਰ ਸਾਧੂ ਸਿੰਘ ਹੋਰੀ ਹੋਣ, ਇਹਨਾਂ ਤਿੰਨਾਂ ਨੂੰ ਇਸ ਚੀਜ਼ ਦਾ ਜਿਹੜਾ ਜੀ ਉਹ ਦੇਣਾ ਬਣਦਾ ਕਿ ਇਹਨਾਂ ਨੇ ਪਹਿਲੀ ਵਾਰੀ ਜਿਹੜਾ ਜੀ ਆਪਣੇ ਜਿਹੜੇ MP ਲੈਂਡ ਜਿਹੜੇ ਫੰਡਸ ਆਉਂਦੇ ਆ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਵਰਤੋਂ ਕੀਤੀ, ਔਰ ਲੋਕਾਂ ਨੂੰ ਕੱਲੇ ਜਿਹੜਾ ਉਹ ਦੱਸਿਆ
ਕਿ ਅਸੀਂ ਕਿੱਥੇ ਕਿੱਥੇ ਜਿਹੜੇ ਉਹ ਫੰਡ ਦਿੱਤੇ ਆ। ਸੋ ਡਾਕਟਰ ਗਾਂਧੀ ਹੋਰਾਂ ਦੇ ਹਿੱਸੇ ਜਿਹੜੀ ਹੈ ਜੀ ਇਹ ਬਦਲਾਓ ਇਸ ਪੱਖੋਂ ਜਿਹੜਾ ਆਉਂਦਾ ਹੈ। ਜੇ ਪਟਿਆਲੇ ਦੇ ਵਿੱਚ ਡਾਕਟਰ ਗਾਂਧੀ ਹੋਰੀ ਦੁਬਾਰਾ ਜਿਹੜਾ ਜੀ ਉਹ ਨਹੀਂ ਬਣਦੇ ਤੇ ਮੇਰਾ ਖਿਆਲ ਇਹ ਬਦਕਿਸਮਤੀ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੀ ਤਾਂ ਨਹੀਂ ਹੋਊਗੀ, ਕਮ ਸੇ ਕਮ ਇਹ ਤਾਂ ਲੋਕ ਸਭਾ ਹਲਕੇ ਦੇ ਲੋਕਾਂ ਦੀ ਹੋਊਗੀ। ਉਹਨਾਂ ਨੇ ਜਿਹੜੀ ਆਪਣੀ ਟਰਮ ਉਹ ਪੂਰੀ ਕਰ ਰਹੇ ਆ ਇਸ ਵੇਲੇ, ਉਹਦੇ ਵਿੱਚ ਤਾਂ ਉਹਨਾਂ ਨੇ ਕਿਸੇ ਕਿਸਮ ਦੀ ਕੋਈ ਊਣਤਾਈ ਨਹੀਂ ਛੱਡੀ, ਜਾਂ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਉਹ ਅਵੇਲੇਬਲ ਨਹੀਂ ਰਹੇ, ਉਹਨਾਂ ਨੇ ਫੰਡਸ ਜਿਹੜੇ ਪ੍ਰੋਪਰ ਨਹੀਂ ਵਰਤੇ, ਉਹ ਕਿਸੇ ਜਗ੍ਹਾ ਤੋਂ ਕਮਿਸ਼ਨ ਖਾ ਗਏ। ਇਹ ਬਦਲਾਓ ਹੀ ਹੈ। ਇੰਨਾ ਕੁ ਜੇ ਆ ਗਿਆ ਤੇ ਸ਼ਾਇਦ ਗਾਂ ਹੋਰ ਆ ਜੇ। ਜੀ ਜੀ ਬਿਲਕੁਲ। ਜਸਵੰਤ ਸਿੰਘ ਜੀ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਪੰਨੂ ਜੀ ਮੇਰੇ ਦੋ ਸਵਾਲ ਹੈ ਛੋਟੇ ਛੋਟੇ ਜੀ। ਇੱਕ ਤਾਂ ਜੀ ਇਹ ਕਰ ਰਹੇ ਆ, ਦੇਖੋ ਜੀ ਬੈਂਸ ਬ੍ਰਦਰ, ਖਹਿਰਾ, ਗਾਂਧੀ, ਆਪਣੇ ਜਿੰਨੇ ਵੀ ਇਹ ਫਰੰਟ ਵਾਲੇ ਸੀ ਨਾ ਜੀ, ਜਾਂ ਸ਼੍ਰੋਮਣੀ ਅਕਾਲੀ ਦਲ, ਜਿੰਨੇ ਵੀ ਆਪਣੇ ਲਾ ਲਓ ਅੰਮ੍ਰਿਤਸਰ ਆ, ਦੂਜੇ ਯੂਨਾਈਟਿਡ ਆ ਜੀ, ਜਿੰਨੇ ਵੀ ਸਾਰੇ ਆ ਜੀ, ਕੀ ਇਹ ਲੋਕਾਂ ਦੇ ਕਦੇ ਦਿਮਾਗ 'ਚ ਚੀਜ਼ ਆਉਂਦੀ ਆ ਅਸੀਂ ਪੰਜਾਬ ਲਈ ਇਕੱਠੇ ਖੜ ਜਾਈਏ ਕਿਤੇ? ਇੱਕ ਤਾਂ ਮੇਰਾ ਇਹ ਸਵਾਲ ਆ ਭਾਈ। ਦੂਜਾ ਸਵਾਲ ਮੇਰਾ ਇਹ ਆ ਜੀ, ਜਿਸ ਤਰ੍ਹਾਂ ਖੱਟੜ ਨੇ ਐਲਾਨ ਕੀਤਾ ਸੀ ਜਿਹੜੇ ਆਪਣੇ ਰੈੱਡ ਲੈਣ ਆ ਨਾ ਜੀ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਸ਼ਾਮਲਾੜ ਜੀ, ਵੀ ਉਹਨੂੰ ਉਹ ਜੀ ਰਜਿਸਟਰੀ ਕਰਨਾ ਚਾਹੁੰਦੇ ਆ ਜੀ, ਵੇਚਣੀ ਚਾਹੁੰਦੇ ਆ ਲੋਕਾਂ ਨੂੰ ਜੀ, ਵੀ ਇਹ ਵੇਚ ਕੇ ਕੰਮ ਕਰਾ ਦਈਏ, ਬਟ ਰੈੱਡ ਲਵੇ ਨਾ ਜਿਹੜੀ ਰਜਿਸਟਰੀ ਹੋਵੇ ਜੀ। ਇਹਦੇ ਬਾਰੇ ਦਿਓ ਜਾਣਕਾਰੀ ਜੀ, ਭੈਣ ਸੁਣਨ ਦਿਓ ਜੀ। ਥੈਂਕ ਯੂ ਜੀ। ਇਹ ਸਿਰੇ ਨਹੀਂ ਅਜੇ ਜਿਹੜੀ ਜੀ ਚੜ੍ਹ ਸਕੀ, ਨੇਪਰੇ ਨਹੀਂ ਅਜੇ ਚੜ੍ਹ ਸਕੀ ਮਨੋਹਰ ਲਾਲ ਖੱਟਰ ਹੋਰਾਂ ਵਾਲੀ। ਇਹਦੇ ਵਾਸਤੇ ਜਿਹੜੀ ਹੈ ਜੀ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਤਬਦੀਲੀ ਜਿਹੜੀ ਕਰਨੀ ਪੈਣੀ ਹੈ, ਉਹਦੇ ਵਾਸਤੇ 2/3 ਮੈਜੋਰਟੀ ਜਿਹੜੀ ਉਹ ਚਾਹੀਦੀ ਹੈ, ਜਿਹੜੀ ਨਹੀਂ ਆ ਉੱਥੇ ਅਜੇ ਨਹੀਂ ਕਿਸੇ ਪਾਸੇ ਜਿਹੜੀ ਜੀ ਉਹ ਲੱਗੀ। ਜਿਹੜੀ ਤੁਸੀਂ ਗੱਲ ਕੀਤੀ ਆ ਜਿਹੜੇ ਵੱਖ-ਵੱਖ ਛੋਟੇ-ਛੋਟੇ ਦਲ ਹੈ, ਦੇਖੋ ਕਈ ਵਾਰੀ ਇਹ ਗੱਲ ਜਿਹੜੀ ਆਪਾਂ ਕੀਤੀ ਆ ਕਿ ਪੰਜਾਬ ਦੇ ਵਾਸਤੇ ਜਿਹੜਾ ਜੀ ਉਹ ਲੜਨ ਵਾਲਾ ਕੌਣ ਹੈ। ਇਹ ਸਭ ਆਪਣੀ ਇੰਡੀਵਿਜੂਅਲ ਜਿਹੜੀ ਜੀ ਉਹ ਲੜਾਈ ਲੜਨ ਵਾਲੇ ਨੇ। ਸਾਰਿਆਂ ਦੇ ਮੈਂ A to Z ਹੀ ਕਹੂੰਗਾ ਜੀ, ਸਾਰਿਆਂ ਦੇ ਧੌਣ ਦੇ ਵਿੱਚ ਜਿਹੜਾ ਨਾ ਜੀ ਉਹ ਕਿੱਲਾ ਗੱਡਿਆ ਹੋਇਆ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਝੁਕਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ। ਜਦੋਂ ਗੱਲ ਸੂਬੇ ਦੇ ਹਿੱਤਾਂ ਦੀ ਆਵੇ, ਜਦੋਂ ਗੱਲ ਸੂਬੇ ਦੇ ਲੋਕਾਂ ਦੇ ਜਿਹੜੀ ਜੀ ਉਹ ਆਵੇ, ਫਿਰ ਤਾਂ ਝੁਕ ਜਾਣ ਦੇ ਵਿੱਚ ਵੀ ਕੋਈ ਜਿਹੜਾ ਜੀ ਉਹ ਫਰਕ ਨਹੀਂ ਗਾ, ਫਿਰ ਤਾਂ ਸਮਝੌਤਾ ਕਰਨ ਦੇ ਵਿੱਚ ਵੀ ਥੋੜਾ ਜਿਹੜਾ ਜੀ ਉਹ ਫਰਕ ਨਹੀਂ ਗਾ ਕਿ ਚਲੋ ਇੱਕ ਵਾਰੀ ਆਪਾਂ ਮਿਲ ਕੇ ਜਿਹੜਾ ਜੀ ਇਹਦੀ ਤਬਦੀਲੀ ਜਿਹੜੀ ਉਹ ਕਰਕੇ ਦੇਖੀਏ। ਇੱਥੇ ਤਾਂ ਇੰਡੀਵਿਜੂਅਲ ਹੈ ਜੀ ਇਹ ਸਾਰਾ ਕੁਝ। ਕੌਣ ਖੜਾ ਜੀ ਪੰਜਾਬ ਦੇ ਮਾਮਲਿਆਂ ਦੇ ਬਾਰੇ ਦੇ ਵਿੱਚ ਦੱਸੋ ਜੀ, ਡਿਟੇਲ ਦੇ ਵਿੱਚ ਕੋਈ ਜਿਹੜਾ ਜੀ ਉਹ ਦੱਸ ਸਕੇ ਕਿ ਆਹ ਬੰਦਾ ਇਸ ਤਰੀਕੇ ਦੇ ਨਾਲ ਇਹਨੇ ਇਸ ਟਾਈਮ ਦੇ ਉੱਤੇ ਆਹ ਕੁਰਬਾਨੀ ਜਿਹੜੀ ਉਹ ਕੀਤੀ ਸੀ, ਜਿਹੜੀ ਕਿ ਪੰਜਾਬ ਦੇ ਵਾਸਤੇ, ਪੰਜਾਬ ਦੇ ਬਿਹਤਰ ਭਵਿੱਖ ਦੇ ਵਾਸਤੇ ਸੀ, ਪੰਜਾਬ ਦੇ ਲੋਕਾਂ ਦੇ ਵਾਸਤੇ ਜਿਹੜੀ ਉਹ ਸੀਗੀ। ਇਹ ਸਭ ਜਿਹੜੇ ਆ ਨਾ ਜੀ ਉਹ ਵੋਟਰਾਂ ਨੂੰ ਮੂਰਖ ਸਮਝਦੇ ਆ ਔਰ ਸਮਝਦੇ ਆ ਕਿ ਜੋ ਉਹ ਕਹਿਣਗੇ ਉਹ ਮੰਨ ਲਿਆ ਜਿਹੜਾ ਜੀ ਉਹ ਜਾਊਗਾ। ਬਦਕਿਸਮਤੀ ਇਹ ਆ ਜੀ, ਮੰਨ ਲਿਆ ਜਾਂਦਾ ਹੈ। ਤੇ ਇਸੇ ਕਰਕੇ ਜਿਹੜੀ ਆ ਤਬਦੀਲੀ ਦੀ ਤੁਸੀਂ ਪਹਿਲੇ ਜਿਹੜੇ ਕਾਲਰ ਸੀ ਉਹ ਗੱਲ ਕਰ ਰਹੇ ਸੀ, ਉਹ ਨਹੀਂ ਜਿਹੜੀ ਜੀ ਉਹ ਆ ਸਕੀ ਅਜੇ ਤੱਕ, ਜਿਹੜੀ ਉਹ ਨਹੀਂ ਆ ਸਕੀ। ਕੱਲ ਨੂੰ ਆਉਂਦੀ ਆ, ਕਿੰਨੀ ਕੁ ਆਉਂਦੀ ਆ, ਇਹ ਜਿਹੜਾ ਜੀ ਉਹ ਸਮਾਂ ਦੱਸੂਗਾ। ਪਰ ਪੰਜਾਬ ਦੇ ਵਾਸਤੇ ਲੜਨ ਵਾਲਾ, ਦੇ ਬਿਹਤਰ ਭਵਿੱਖ ਲਈ, ਪੰਜਾਬੀਆਂ ਦੇ ਬਿਹਤਰ ਭਵਿੱਖ ਲਈ ਲੜਨ ਵਾਲਾ ਤੁਸੀਂ ਕੋਈ ਜਿਹੜਾ ਜੀ ਉਹ ਦੱਸੋ ਕਿ ਕੌਣ ਫਲਾਹ ਬੰਦਾ ਜਿਹੜਾ ਹੈਗਾ। ਜੇ ਕੋਈ ਏਦਾਂ ਦਾ ਹੋਊਗਾ ਤੇ ਉਹ ਇਲੈਕਸ਼ਨ 'ਚ ਜੀ। ਅੱਗੇ ਰਾਜਾ, ਸਤਿ ਸ਼੍ਰੀ ਅਕਾਲ, ਕੈਨੇਡਾ ਤੋਂ। ਰਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਹੀ ਕੁਐਸਚਨ ਮੇਰਾ ਜੀ। ਇਹ ਜਿਹੜੇ ਨਿੱਕੇ ਨਿੱਕੇ ਦਾਲਾਂ ਦੇ ਵਿੱਚ ਭਗਵੰਤ ਮਾਨ, ਖਹਿਰਾ ਜਾਂ ਬੈਂਸ ਬ੍ਰਦਰ ਸਾਰੇ ਹੀ ਆ ਜਾਂਦੇ ਆ, ਕਿ ਆਉਣ ਵਾਲੇ ਭਵਿੱਖ ਦੇ ਵਿੱਚ ਇਹਦਾ ਫਾਇਦਾ ਜ਼ਿਆਦਾ ਬਾਦਲ ਨੂੰ ਹੋਊਗਾ, ਪਰਿਵਾਰ ਨੂੰ ਹੋਊਗਾ, ਜਾਂ ਕਾਂਗਰਸ ਨੂੰ ਹੋਊਗਾ ਜੀ? ਕਿਉਂਕਿ ਇਹ ਪੰਜਾਬ ਨਾਲੋਂ ਜ਼ਿਆਦਾ ਆਏ ਨਹੀਂ ਲੱਗਦਾ ਵੀ ਲੜਾਈ ਇਹਨਾਂ ਦੀ ਖਾਤਰ ਲੜ ਰਹੇ ਆ ਜੀ। ਜ਼ਿਆਦਾ ਫਾਇਦਾ ਇਹਨਾਂ ਦਾ ਕਿਹਨੂੰ ਹੋਊਗਾ? ਪੰਜਾਬ ਨੂੰ ਤਾਂ ਫਾਇਦਾ ਇਹਦਾ ਹੋਣ ਵਾਲਾ ਨਹੀਂ ਗਾ ਜੋ ਕੁਛ ਇਹ ਕਰ ਰਹੇ ਆ। ਧੰਨਵਾਦ। ਥੈਂਕ ਯੂ। ਸਿੱਧੇ ਰੂਪ ਦੇ ਵਿੱਚ ਤਾਂ ਰਵਾਇਤੀ ਪਾਰਟੀਆਂ ਨੂੰ ਫਾਇਦਾ ਹੋਊਗਾ ਔਰ ਲੋਕ ਉੱਥੇ ਹੀ ਉਸੇ ਹੀ ਜਿਹੜਾ 2 ਟਾਇਰ ਸਿਸਟਮ ਹੈ ਜੀ, ਜਿਹੜਾ ਉੱਤਰ ਕਾਟੋ ਮੈਂ ਜਿਹੜਾ ਉਹਦੇ ਵਿੱਚ ਜਿਹੜੇ ਜੀ ਉਹ ਤੇਜ਼ੀ ਦੇ ਨਾਲ ਉਸ ਪਾਸੇ ਵੱਲ ਨੂੰ ਵੱਧ ਰਹੇ ਆ। ਔਰ ਇਹਦੇ ਵਿੱਚ ਇਹ ਵੱਡਾ ਰੋਲ ਜਿਹੜਾ ਜੀ ਇਹ ਸਾਰੇ ਦਲਦਲ ਜਿਹੜੀ ਹੋਈ ਪਈ ਆ ਉਹ ਵੱਡਾ ਰੋਲ ਇਹਦੇ ਵਿੱਚ ਜਿਹੜਾ ਜੀ ਉਹ ਨਿਭਾ ਰਹੇ ਆ। ਜੇ ਮੌਜੂਦਾ ਅੱਜ ਦੀ ਗੱਲ ਕਰੀਏ ਤਾਂ ਇਹਦਾ ਫਾਇਦਾ ਜ਼ਿਆਦਾ ਜਿਹੜਾ ਜੀ ਉਹ ਕਾਂਗਰਸ ਨੂੰ ਹੋਣਾ। ਕੁਛ ਇੱਕ ਅੱਧੀ ਜਿਹੜੀ ਜੀ ਉਹ ਸੀਟ ਨੂੰ ਛੱਡ ਕੇ ਜਿਹੜਾ ਜੇ ਆਪਾਂ ਗੱਲ ਕਰੀਏ ਬਠਿੰਡੇ ਵਾਲੀ ਜਿਹੜੀ ਹੈ ਜੀ ਉਹਨੂੰ ਜਿਸ ਤਰੀਕੇ ਦਾ ਉੱਥੇ ਸਾਰਾ ਕੁਝ ਹੋ ਰਿਹਾ ਜੀ, ਇਹ ਬਿਨਾਂ ਕਿਸੇ ਸ਼ੱਕ ਦੇ ਡਾਇਰੈਕਟਲੀ ਜਿਹੜਾ ਜੀ ਉਹ ਫਾਇਦਾ ਇਹ ਰਵਾਇਤੀ ਪਾਰਟੀਆਂ ਨੂੰ ਜਾਂ ਰਵਾਇਤੀ ਪਾਰਟੀ ਨੂੰ ਹੋਣਾ ਜਿਹੜਾ ਜੀ ਉਸ ਜਗ੍ਹਾ ਤੇ। ਇਹ ਤੁਸੀਂ ਦੇਖ ਲੈਣਾ ਜੀ, ਅੱਜ ਹੋ ਸਕਦਾ ਨਾ ਬਹੁਤੇ ਜਿਹੜਾ ਇਸ ਗੱਲ ਨੂੰ ਮੰਨਣ, ਪਰ ਜਿੱਦਣ ਨਤੀਜੇ ਆਉਣਗੇ ਉਦੋਂ ਇਸ ਗੱਲ ਨੂੰ ਜਿਹੜਾ ਜੀ ਇਹ ਮੰਨਣਗੇ ਜੀ ਆਹ ਜਿਹੜੀਆਂ ਕੈਲਕੂਲੇਸ਼ਨ ਸੀਗੀਆਂ ਕੀ ਸੀਗੀਆਂ
ਪਰ ਉਦੋਂ ਤਾਂ ਫਿਰ ਚਿੜੀਆ ਚੁੱਗ ਗਈ ਖੇਤ ਵਾਲੀ ਜਿਹੜੀ ਗੱਲ ਹੋਊਗੀ ਨਾ, ਉਦੋਂ ਤਾਂ ਪਛਤਾਈ ਜਾਣਗੇ ਫਿਰ ਜਿਹੜੇ ਦੀ ਬਹੁਤੇ, ਆਹ ਕੀ ਹੋ ਗਿਆ, ਆਹ ਕੀ ਹੋ ਗਿਆ। ਅੱਜ ਰਿਐਲਿਟੀ ਜੇ ਤੁਸੀਂ ਕਿਸੇ ਨੂੰ ਦੱਸਦੇ ਹੋ, ਤੇ ਕਿਉਂਕਿ ਜਿਹੋ ਜਿਹਾ ਕੁਝ ਸੈਂਟਰ ਦੇ ਵਿੱਚ ਚੱਲਦਾ ਨਾ ਜੀ, ਉਹੋ ਜਿਹਾ ਕੁਝ ਪੰਜਾਬ ਦੇ ਵਿੱਚ ਵੀ ਚੱਲਦਾ। ਸੈਂਟਰ ਦੇ ਵਿੱਚ ਵੀ ਇਹ ਆ ਕਿ ਜਾਂ ਤਾਂ ਤੁਸੀਂ ਭਗਤ ਬਣੋ, ਭਗਤ ਬਣ ਕੇ ਤੁਸੀਂ ਇਹ ਕਹਿ ਰਹੇ ਹੋ ਸਭ ਕੁਝ ਠੀਕ, ਫਿਰ ਤੁਸੀਂ ਦੇਸ਼ ਪ੍ਰੇਮੀ ਹੋ। ਜੇ ਤੁਸੀਂ ਉਹਦੇ ਉਲਟ ਗੱਲ ਕਰਦੇ ਹੋ, ਫਿਰ ਤੁਸੀਂ ਜਿਹੜਾ ਜੀ ਉਹ ਦੇਸ਼ ਦੇ ਗੱਦਾਰ ਹੋ, ਕਿਉਂਕਿ ਉਹ ਪਾਰਟੀ ਕਹਿੰਦੀ ਹੈ ਕਿ ਦੇਸ਼ ਅਸੀਂ ਆ, ਦੇਸ਼ ਪ੍ਰੇਮ ਅਸੀਂ ਆ, ਜਾਂ ਤਾਂ ਸਾਡੀ ਗੱਲ ਕਰੋ ਜਾਂ ਨਾ ਕਰੋ। ਇਹੀ ਹਾਲਾਤ ਜਿਹੜੇ ਜੀ ਪੰਜਾਬ ਦੇ ਵਿੱਚ ਬਣ ਗਏ ਹੋਏ ਆ। ਐਸ ਸੂਨ ਤੁਸੀਂ ਕਿੰਤੂ ਪਰੰਤੂ ਕੋਈ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਖੜਾ ਕਰੋ, ਚਾਹੇ ਉਹ ਤੁਸੀਂ ਆਮ ਆਦਮੀ ਪਾਰਟੀ ਦੇ ਧੜੇ ਤੇ ਕਰ ਦਿਓ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਤੇ ਕਰ ਦਿਓ, ਚਾਹੇ ਤੁਸੀਂ ਖਡੂਰ ਸਾਹਿਬ ਵਾਲੀ ਸੀਟ ਦੇ ਉੱਤੇ ਕਰ ਦਿਓ, ਬਜਾਏ ਇਹਦੇ ਕਿ ਉਹਨੂੰ ਧਰਮੇ ਦੇ ਨਾਲ ਜਿਹੜਾ ਜੀ ਬੈਠ ਕੇ ਗੱਲ ਨੂੰ ਸੁਣਿਆ ਜਾਵੇ ਜਾਂ ਉਹਦੇ ਉੱਤੇ ਵਿਚਾਰ ਕੀਤਾ ਜਾਵੇ। ਉਹ ਝੱਟ ਦੇ ਨਹੀਂ ਥੱਪੇ ਜਿਹੜੇ ਨਾ ਜੀ ਉਹ ਤੁਹਾਡੇ ਉੱਤੇ ਲਾਉਂਦੇ ਆ। ਉਹ ਸੈਂਟਰ ਦੇ ਵਿੱਚ ਬੀਜੇਪੀ ਕਰ ਰਹੀ ਆ, ਉਹ ਇੱਥੇ ਪੰਜਾਬ ਦੇ ਵਿੱਚ ਇਹ ਖੇਤਰੀ ਧੜੇ ਜਿਹੜੇ ਆ ਨਾ ਦਲਦਲ ਵਾਲੇ, ਸਾਰੇ ਐਗਜ਼ੈਕਟਲੀ ਇਹ ਸੇਮ ਜਿਹੜਾ ਜੀ ਉਹ ਕਰ ਰਹੇ ਆ। ਕਿਉਂਕਿ IT ਵਿੰਗ ਜਿਵੇਂ ਸਭ ਤੋਂ ਸਟਰੋਂਗ ਇਸ ਵੇਲੇ ਭਾਜਪਾ ਦਾ ਕਿਹਾ ਜਾਂਦਾ, ਉਸੇ ਤਰੀਕੇ ਦੇ IT ਵਿੰਗ ਇਹਨਾਂ ਛੋਟੇ ਛੋਟੇ ਧੜਿਆਂ ਨੇ ਆਪੋ ਆਪਣੇ ਜਿਹੜੇ ਆ ਜੀ ਉਹ ਖੜੇ ਕਰ ਲਿਆ, ਜਿਨ੍ਹਾਂ ਦਾ ਕੰਮ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਧੜੇ ਨੂੰ ਤਾਂ ਚੁੱਕਣਾ, ਦੂਜਿਆਂ ਨੂੰ ਗਾਲਾਂ ਕੱਢਣੀਆਂ, ਜਿਹੜਾ ਜੀ ਉਹੀ ਮਕਸਦ ਇੱਕ ਰਹਿ ਗਿਆ। ਜਿਵੇਂ ਇਹ ਵੋਟਾਂ ਜਿਹੜੀਆਂ ਜੀ ਸੋਸ਼ਲ ਮੀਡੀਆ ਦੇ ਉੱਤੇ ਪੈਣੀਆਂ ਹੋਣ ਜਾਂ ਫੇਸਬੁੱਕ ਦੇ ਉੱਤੇ ਜਿਹੜਾ ਜੀ ਉਹ ਪੈਣੀਆਂ ਹੋਣ, ਪਰ ਇਹ ਜਿਹੜੇ ਸੋਸ਼ਲ ਮੀਡੀਆ ਦੇ ਦਾਇਰੇ ਦੇ ਵਿੱਚ ਐਸਾ ਘਿਰ ਗਏ ਹੋਏ ਆ ਇਹ ਜਿਹੜੀਆਂ ਸਿਆਸੀ ਧੜੇ ਨੇ, ਛੋਟੇ ਛੋਟੇ ਸਿਆਸੀ ਜਿਹੜੀਆਂ ਸ਼ਖਸੀਅਤਾਂ ਨੇ, ਉਹ ਮੇਰਾ ਖਿਆਲ ਉਹਦੇ ਵਿੱਚੋਂ ਬਾਹਰ ਕਦੇ ਆ ਸਕਣਗੀਆਂ। ਹਾਲ ਦੀ ਘੜੀ ਤਾਂ ਅਸੰਭਵ ਲੱਗਦਾ ਜੀ। ਸਤਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਦੋ ਸਵਾਲ ਆ ਬਨੂ ਸਾਹਿਬ। ਇੱਕ ਤੇ ਇਹ ਆ ਵੀ ਜਿਹੜਾ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਬਰਗਾਰੀ ਮਸਲੇ ਤੇ, ਜਿੱਦਾਂ ਸੁਖਬੀਰ ਬਾਦਲ ਹੋਣ ਦੇ ਖਿਲਾਫ, ਕੀ ਲੱਗਦਾ ਵੀ ਉਹ ਤੁਹਾਨੂੰ ਵੀ ਉਹ ਸਲਾਖਾਂ ਦੇ ਦਿਨ ਜਾਣਗੇ? ਕਈ ਵਾਰਾਂ ਕੈਪਟਨ ਹੋਣੀ ਜਾਏ ਆਪਸ ਲੋਕ ਪੋਲੀਟਿਕਸ ਵਾਲੇ ਰਲੇ ਹੁੰਦੇ। ਇਨਵੈਸਟੀਗੇਸ਼ਨ ਤੇ ਵਧੀਆ ਚੱਲ ਰਹੀ ਆ, ਬਾਕੀ ਮੈਂ ਇਹ ਪੁੱਛਦਾ ਵੀ ਲੱਗਦਾ ਵੀ ਇਸ ਇਲਾਕਿਆਂ ਦੇ ਪਿੱਛੇ ਜਾਣਗੇ। ਦੂਜਾ ਸਵਾਲ ਮੇਰਾ ਇਹ ਆ ਵੀ ਜਿਹੜੀ ਨਸ਼ੇ ਦੀ ਗੱਲ ਕੀਤੀ ਕੈਪਟਨ ਸਾਹਿਬ ਨੇ, ਜਾਂ ਉਹ ਵੀ ਦੁਹਾਈ ਪਾਉਂਦੇ ਰਹੇ ਵੀ ਨਸ਼ਾ ਨਹੀਂ ਹੈਗਾ, ਜਾਂ ਕੈਪਟਨ ਸਾਹਿਬ ਕਹਿੰਦੇ ਨਸ਼ਾ ਇੱਕ ਨੌਜਵਾਨ ਕਾਫੀ ਜਿਹੜੇ ਸਾਡੇ ਪੰਜਾਬ ਦੇ ਨਸ਼ੇ ਦੇ ਵਿੱਚ ਗਲਾਸ ਹੋ ਚੁੱਕੇ ਨੇ। ਨਸ਼ਾ ਜਿਹੜਾ ਉਹ ਬੰਦੇ ਦੀ, ਵੇਖੋ ਵੈਸੇ ਤਾਂ ਬੰਦੇ ਦਾ ਆਪਣਾ ਮਨ ਆ ਵੀ ਨਸ਼ਾ ਉਹ ਮਨ ਕਰਦਾ, ਤੇ ਨਸ਼ਾ ਕੋਈ ਧੱਕੇ ਨਾਲ ਤੇ ਕਿਸੇ ਮੂੰਹ 'ਚ ਪਾ ਨਹੀਂ ਦਿੰਦਾ। ਦੂਜੀ ਗੱਲ ਇਹ ਆ ਵੀ ਨਸ਼ਾ ਜਦੋਂ ਇੰਨਾ ਇਹ ਕਹਿ ਰਹੇ ਨੇ, ਮਤਲਬ ਝੂਠੇ ਦਾਅਵੇ ਕਰ ਰਹੇ ਨੇ, ਪਰ ਲੋਕਾਂ ਨੂੰ ਕਿਉਂ ਨਹੀਂ ਸਮਝ ਆ ਰਹੀ? ਲੋਕ ਇਹਨਾਂ ਨੂੰ ਫੀ ਜਤਾਈ ਜਾ ਰਹੇ ਨੇ, ਉਹ ਜਾਂਦਾ ਉਹ ਆ ਜਾਂਦਾ, ਉਹ ਜਾਂਦਾ ਉਹ ਜਾਂਦਾ। ਇਹਦੇ ਬਾਰੇ ਕੀ ਖਿਆਲ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ, ਜਿਹੜੀ SIT ਦੀ ਜਾਂਚ ਹੈ ਉਹ ਕਿੱਧਰ ਨੂੰ ਜਾਂਦੀ ਹੈ? ਕਿਉਂਕਿ ਜਿਹੜੀ ਹੁਣ ਜਿੱਥੇ ਪਹੁੰਚੀ ਹੈ, ਇਹ ਹਾਲਾਂਕਿ ਤੁਸੀਂ ਵੀ ਕਹਿਣਾ ਕਿ ਮੈਂ ਹਮੇਸ਼ਾ ਕਹਿ ਦਿੰਦਾ ਕਿ ਇਹ ਅਹਿਮ ਜਿਹੜਾ ਜੀ ਉਹ ਮੋੜ ਦੇ ਉੱਤੇ ਹੈ ਹੀ ਅਹਿਮ ਮੋੜ ਦੇ ਉੱਤੇ ਆ। ਜੇ ਚਰਨਜੀਤ ਸ਼ਰਮਾ ਤੇ ਡੇਰਾ ਮੁਖੀ ਨੂੰ ਬਿਠਾ ਕੇ ਜਿਹੜਾ ਜੀ ਉਹ ਸਾਹਮਣੇ ਪੁੱਛਗਿੱਛ ਹੁੰਦੀ ਆ, ਉਹਦੇ ਵਿੱਚ ਕਿਉਂਕਿ ਉਹਦਾ ਪੱਖ ਆਉਣਾ ਬਹੁਤ ਅਹਿਮ ਆ ਅਜੇ ਡੇਰਾ ਮੁਖੀ ਦਾ, ਉਹਦੇ ਵਿੱਚ ਉਹਦੀ ਇਨਵੋਲਵਮੈਂਟ ਜਿਹੜੀ ਉਹ ਹੈਗੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿਉਂਕਿ ਇਹ ਉਸੇ ਤਰੀਕੇ ਦੀਆਂ ਹਦਾਇਤਾਂ ਨੇ ਜਿਵੇਂ ਰਾਮਚੰਦਰ ਛੱਤਰਪਤੀ ਨੂੰ ਮਾਰਨ ਦੀਆਂ ਹਦਾਇਤਾਂ ਜਿਹੜੀਆਂ ਜੀ ਉੱਥੋਂ ਦਿੱਤੀਆਂ ਗਈਆਂ ਸੀਗੀਆਂ। ਇੱਥੇ ਇੱਕ ਧਰਮ ਨੂੰ ਜਿਹੜਾ ਜੀ ਉਹ ਡੈਮੇਜ ਕਰਨ ਦੀਆਂ, ਇੱਕ ਗ੍ਰੰਥ ਨੂੰ ਜਿਹੜਾ ਧਾਰਮਿਕ ਗ੍ਰੰਥ ਆ ਉਹਨੂੰ ਡੈਮੇਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ। ਨਹੀਂ ਤਾਂ ਅਦਰਵਾਈਜ਼ ਜਿਹੜਾ ਉਹ ਮਹਿੰਦਰਪਾਲ ਬਿੱਟੂ ਆ ਜਿਹੜਾ ਫੜਿਆ ਗਿਆ ਸੀਗਾ, ਉਹਦੀ ਸ਼ਮੂਲੀਅਤ ਕਿਵੇਂ ਹੋ ਗਈ ਇਹਦੇ ਵਿੱਚ? ਜਿਹੜਾ ਜੀ ਜਿਹਨੇ ਇਸ ਸਾਰੀ ਜੋ ਕੁਛ ਹੋਇਆ ਉਹਨੂੰ ਅੰਜਾਮ ਦਿੱਤਾ, ਇਸ ਕਰਕੇ ਉਹਦੀ ਇਨਵੋਲਵਮੈਂਟ ਤਾਂ ਹੈਗੀ ਆ। ਹੁਣ ਉਹਦੀ ਇਨਵੋਲਵਮੈਂਟ ਤੇ ਉਹਨੂੰ ਮਾਫੀ ਵਾਲਾ ਜਿਹੜਾ ਮਾਮਲਾ ਜਿਹੜਾ ਜੀ, ਇਹ ਦੋ ਅਹਿਮ ਪੱਖ ਨੇ। ਇਹ ਕੜੀਆਂ ਜੇ ਜੁੜਦੀਆਂ ਨੇ ਫਿਰ ਇਹ ਕਹਾਣੀ ਹੋਰ ਹੋਊਗੀ। ਜੇ ਇਹ ਕੜੀਆਂ ਨੂੰ ਨਹੀਂ ਜੋੜ ਸਕੀ SIT, ਫਿਰ ਕਹਾਣੀ ਜਿਹੜੀ ਆ ਜੀ ਉਹ ਇਹ ਹੋਰ ਹੋਊਗੀ। ਮੈਂ 2 ਦਿਨ ਪਹਿਲਾਂ ਹਰਚੰਦ ਸਿੰਘ ਹੋਰਾਂ ਦੀ ਜਿਹੜੀ ਉਹ ਗੱਲ ਦੱਸੀ ਸੀਗੀ, ਕੁਛ ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਜਿਹੜਾ ਜੀ ਉਹ ਰਹੇ ਨੇ, ਰਾਜ ਸਭਾ ਦੇ ਮੈਂਬਰ ਨੇ ਸਾਬਕਾ, ਉਹਨਾਂ ਨੇ ਇੱਕ ਜਿਹੜਾ ਸਵਾਲ ਉਠਾਇਆ ਸੀਗਾ। ਇਹ ਸਵਾਲ ਹਾਲ ਦੀ ਘੜੀ ਦਬ ਗਿਆ ਕਿ ਜਿਹੜੀ ਚਿੱਠੀ ਸੀਗੀ ਉਹ ਤਾਂ ਜਿਹੜੀ ਉਹਨਾਂ ਨੇ ਸਵਾਮੀ ਅਗਨੀਵੇਸ਼ ਨੂੰ ਲਿਖ ਕੇ ਦਿੱਤੀ ਸੀ, ਇਹ ਤਾਂ ਉਹ ਜਿਹੜੀ ਉਹ ਚਿੱਠੀ ਸੀਗੀ ਜਿਹਦੇ ਉੱਤੇ ਮਾਫੀ ਦਿੱਤੀ ਗਈ। ਪੁਰਾਣੀ ਚਿੱਠੀ ਜਿਹੜੀ ਉਹ ਕੱਢ ਲਈ ਗਈ। SIT ਦਾ ਇੱਕ ਬਿਆਨ ਹੋਰ ਆ ਗਿਆ ਕਿ ਜਿਹੜੇ ਇਕਬਾਲ ਸਿੰਘ ਨੇ ਉਹਨਾਂ ਦੇ ਨਾਲ ਮੁਲਾਕਾਤ ਤਾਂ ਹੋਈ ਆ, ਪਰ ਉਹ SIT ਦੀ ਜਾਂਚ ਦਾ ਹਿੱਸਾ ਨਹੀਂ। ਪਹਿਲਾਂ ਤਾਂ ਇਹ ਕਿਹਾ ਗਿਆ ਸੀਗਾ ਕਿ ਉਹਨਾਂ ਨੇ ਕਾਗਜ਼ ਪੱਤਰ ਜਿਹੜੇ ਆ ਜੀ ਉਹ ਸਾਰੇ ਦੇ ਸਾਰੇ ਉੱਥੇ ਦੇ ਦਿੱਤੇ ਆ। ਇਸ ਕਰਕੇ ਇਹ ਬਹੁਤ ਅਹਿਮ ਹੋਊਗਾ ਕਿ ਇਹ ਕੜੀ ਜੁੜਦੀ ਆ ਜਾਂ ਨਹੀਂ। ਜਿਹੜਾ ਦੂਜਾ ਪੁਆਇੰਟ ਜਿਹੜਾ ਤੁਸੀਂ ਪੁੱਛਿਆ ਜੀ, ਜਿਹੜਾ ਨਸ਼ੇ ਵਾਲੇ ਮਾਮਲੇ ਦੇ ਉੱਤੇ, ਇਸ ਤਰ੍ਹਾਂ ਹੈ
ਕਿ ਜਦੋਂ ਕੋਈ ਵਿਅਕਤੀ ਅਧੀਏ ਪਊਏ ਦਾ ਗੁਲਾਮ ਜਿਹੜਾ ਜੀ ਉਹ ਹੋ ਗਿਆ, ਨਸ਼ੇ ਦਾ ਗੁਲਾਮ ਹੋ ਗਿਆ, ਫਿਰ ਉਹਦਾ ਦਿਮਾਗ ਹੀ ਤਾਂ ਸਭ ਤੋਂ ਪਹਿਲਾਂ ਸੁੰਗੜਦਾ, ਤੇ ਇਹ ਦਿਮਾਗ ਇਸ ਪੱਧਰ ਤੱਕ ਜਿਹੜਾ ਜੀ ਉਹ ਸੁੰਗੜ ਚੁੱਕਿਆ ਹੋਇਆ, ਇਸ ਲੈਵਲ ਦੇ ਜਿਹੜਾ ਜੀ ਉਹ ਭਗਤ ਬਣ ਚੁੱਕੇ ਹੋਏ ਨੇ ਇਹ ਲੋਕ, ਨਹੀਂ ਸੁਣਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ, ਨਹੀਂ ਮੰਨਣ ਦੇ ਵਾਸਤੇ ਤਿਆਰ, ਨਹੀਂ ਸਮਝਣ ਦੇ ਵਾਸਤੇ ਤਿਆਰ। ਬੇਰੁਜ਼ਗਾਰੀ ਇਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜੀ ਅਹਿਮ ਪੱਖ ਹੈ ਕਿ ਜਿਹੜਾ ਬੇਰੁਜ਼ਗਾਰ ਹੈ ਉਹ ਫਿਰ ਕਿੱਧਰ ਨੂੰ ਜਿਹੜਾ ਜੀ ਉਹ ਜਾਵੇ। ਔਰ ਦੂਸਰਾ ਈਜ਼ੀ ਅਵੇਲੇਬਿਲਿਟੀ ਜਿਹੜੀ ਹੈ ਜੀ ਉਹ ਬਹੁਤ ਵੱਡਾ ਪੱਖ ਹੈ। ਜੇ ਇਹਦੇ ਉੱਤੇ ਸੁਹਿਰਦ ਹੋਣ ਸਰਕਾਰਾਂ, ਤੇ ਤੁਸੀਂ ਸੋਚੋ 10 ਮਹੀਨੇ ਹੋ ਗਏ ਜੀ ਆਲਮੋਸਟ ਜਿਹੜੀ SIT ਦੀ ਜਾਂਚ ਸੀ, ਜਿਹੜੀ SIT ਪੰਜਾਬ ਹਰਿਆਣਾ ਹਾਈ ਕੋਰਟ ਨੇ ਬਣਾਈ ਸੀ DGP ਜਿਹੜੇ ਨੇ ਚਟੋਪਾਧਿਆ ਸਾਹਿਬ ਦੀ ਅਗਵਾਈ ਦੇ ਵਿੱਚ, ਉਹ ਚਿੱਠੀ ਕਿਉਂ ਨਹੀਂ ਖੋਲੀ ਗਈ ਅਜੇ ਤੱਕ ਕਿ ਉਹ ਜਾਂਚ ਕੀ ਆ। ਇੱਕ ਇਹਦੇ ਵਿੱਚ ਚਿੱਠੀ ਜਿਹੜੀ ਹਰਪ੍ਰੀਤ ਸਿੰਘ ਸਿੱਧੂ ਜਿਹੜੇ STF ਦੇ ਪਹਿਲਾ ਮੁਖੀ ਬਣਾ ਕੇ ਲਿਆਂਦੇ ਗਏ ਸੀ, ਔਰ ਜਦੋਂ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਕੁਝ ਕਾਰਵਾਈਆਂ ਕੀਤੀਆਂ ਜਿਹਦੇ ਵਿੱਚ ਇੱਕ ਇੰਸਪੈਕਟਰ ਇੰਦਰਜੀਤ ਦੀ ਜਿਹੜੀ ਗ੍ਰਿਫਤਾਰੀ, ਉਹ ਮਾਮਲਾ ਜਿਹੜਾ ਸੀਗਾ ਉਹ ਸਾਰੇ ਦਾ ਸਾਰਾ ਅੱਜ ਵੀ ਲਿਫਾਫਾ ਬੰਦ ਕਿਉਂ ਪਿਆ ਹਾਈ ਕੋਰਟ ਦੇ ਵਿੱਚ। ਜੇ ਔਰ ED ਦਾ ਜਿਹੜਾ ਇੱਕ ਲਿਫਾਫਾ ਉਹ ਪਿਆ, ਇਹ 3 ਲਿਫਾਫੇ ਪਏ ਆ ਜੀ, 10 ਮਹੀਨੇ ਹੋ ਚੱਲੇ ਆ, ਅਜੇ ਤੱਕ ਇਹ ਖੁੱਲੇ ਨਹੀਂ। ਜੇ ਇਹ ਖੁੱਲਦੇ ਆ ਤੇ ਤੁਸੀਂ ਇਹ ਦੇਖਣਾ ਜੀ ਬਹੁਤ ਕੁਝ ਖੁੱਲ ਜੂਗਾ, ਬਹੁਤ ਕੁਝ ਖੁੱਲ ਜੂਗਾ। ਟੇਕ ਮਾਈ ਵਰਡ ਜਿਹੜਾ ਜੀ ਜਿੱਦਣ ਵੀ ਇਹ ਖੁੱਲਦੇ ਨੇ ਜਾਂ ਨਹੀਂ, ਇਹ ਬਹੁਤ ਵੱਡਾ ਜਿਹੜਾ ਜੀ ਉਹ ਪੱਖ ਹੈ। ਖੁੱਲਣਗੇ ਨਹੀਂ ਲੱਗਦਾ, ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਜੀ ਕਿ ਇਹ ਸਾਰਾ ਕੁਝ ਹੋਵੇ। ਇਸ ਕਰਕੇ ਨਹੀਂ ਚਾਹੁੰਦੀਆਂ ਕਿ ਇਹਦੇ ਵਿੱਚ ਬਹੁਤ ਵੱਡੇ ਵੱਡੇ ਮਗਰਮੱਛ ਜਿਹੜੇ ਆ ਜੀ ਉਹ ਇਨਵੋਲਵ ਹੈ, ਤੇ ਉਹ ਨਾਮ ਕਦੀ ਸਾਹਮਣੇ ਸ਼ਾਇਦ ਨਹੀਂ ਆਉਣਗੇ ਜੀ। ਕਮਲਦੀਪ ਸਿੰਘ ਜੀ, ਕਮਲਦੀਪ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਥੋੜਾ ਜਿਹਾ ਪਰਸਨਲ। ਜਦੋਂ ਕੋਈ ਅਮਰੀਕਨ ਮੁੰਡਾ ਜਾਂ ਆਪ ਜਾ ਕੇ ਵਿਆਹ ਕਰੂ ਤਾਂ ਕਿਉਂਕਿ ਉੱਥੇ ਤਾਂ ਹੁਣ ਆਧਾਰ ਕਾਰਡ ਤੋਂ ਬਿਨਾਂ ਕੁਝ ਹੁੰਦਾ ਹੈ ਨਾ, ਉਹ ਆਪਣੀ ਮੈਰਿਜ ਕਿਵੇਂ ਰਜਿਸਟਰ, ਆਧਾਰ ਕਾਰਡ ਉਹਨਾਂ ਕੀ ਡਾਕੂਮੈਂਟ, ਜੇ ਆਧਾਰ ਕਾਰਡ ਤੋਂ ਬਿਨਾਂ ਉਹਨਾਂ ਦੀ ਮੈਰਿਜ ਦਿੰਦੀ ਆ ਤਾਂ ਉਹਨਾਂ ਨੂੰ ਫਿਰ ਕੀ ਡਾਕੂਮੈਂਟ, ਇਹਦੇ ਬਾਰੇ ਕੱਟਿਓ ਨਾ ਫੋਨ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਜਿਹੜਾ ਆਧਾਰ ਕਾਰਡ ਮੈਰਿਜ ਰਜਿਸਟ੍ਰੇਸ਼ਨ ਦੇ ਵਾਸਤੇ ਉਹ ਇੱਥੋਂ ਦੇ ਸਿਟੀਜ਼ਨ ਦੇ ਵਾਸਤੇ ਹੈ ਜੀ, ਫੋਰਨ ਦੇ ਸਿਟੀਜ਼ਨ ਦੇ ਵਾਸਤੇ। ਜੇ ਤੁਹਾਡੇ ਕੋਲ ਅਮਰੀਕਨ ਪਾਸਪੋਰਟ ਹੈ, ਆਸਟ੍ਰੇਲੀਅਨ ਹੈ, ਕੈਨੇਡੀਅਨ ਹੈ, ਉਹ ਤੁਹਾਡਾ ਇੱਕ ਸਭ ਤੋਂ ਵੱਡਾ ਜਿਹੜਾ ਜੀ ਉਹ ਦਸਤਾਵੇਜ਼ ਹੈ। ਜਦੋਂ ਤੁਸੀਂ ਉਹ ਲਾ ਦਿੰਦੇ ਹੋ, ਉਹਦੇ ਨਾਲ ਤੁਹਾਨੂੰ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਹੈ ਮੈਰਿਜ ਰਜਿਸਟ੍ਰੇਸ਼ਨ ਦੇ ਵਾਸਤੇ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਪਰਮਿੰਦਰ ਢਿੱਲੋਂ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਪੰਨੂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ ਪੰਨੂ ਸਾਹਿਬ ਜੀ, ਮੇਰਾ ਸਵਾਲ ਹੈਗਾ, ਆਪਣੇ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਕਾਹਨ ਸਿੰਘ ਨਾਭਾ ਹੋਣਾ ਦਾ ਆਪਣੇ ਸ਼ਬਦਕੋਸ਼ ਛਾਪਿਆ ਆਪਣੇ, ਤੇ ਕਹਿੰਦੇ ਉਹ 'ਚ ਗਲਤੀਆਂ ਬਹੁਤ ਆ ਤੇ 2 ਕਰੋੜ ਦਾ ਘਾਟਾ ਪੈ ਰਿਹਾ ਨਾ ਆਪਣੇ ਯੂਨੀਵਰਸਿਟੀ ਨੂੰ, ਤੇ ਇਹਦੇ ਜ਼ਿੰਮੇਵਾਰ ਕੌਣ ਹੈ? ਨਾ ਪ੍ਰੂਫ ਪਹਿਲਾਂ ਏਦਾਂ ਪ੍ਰੂਫ ਦੇਖ ਕੇ ਕਿਉਂ ਨਹੀਂ ਕਰਦੇ, ਜਾਂ ਕੀ ਗੱਲਬਾਤ ਆ ਵੀ ਜਿਹੜਾ ਇੰਨਾ ਘਾਟਾ ਤੇ ਘਾਟਾ ਕੌਣ ਝੱਲੂਗਾ, ਜਾਂ ਇੱਥੇ ਕੋਈ ਕਾਰਵਾਈ ਹੋਊਗੀ ਉਹਨਾਂ ਬੰਦਿਆਂ ਦੇ ਕਿ ਨਹੀਂ? ਇਹਦੇ ਬਾਰੇ ਦੱਸਿਓ ਪੰਨੂ ਸਾਹਿਬ। ਭੈਣ ਜੀ ਸੁਣ ਲੈਣ ਦਿਓ। ਥੈਂਕ ਯੂ ਜੀ। ਥੈਂਕ ਯੂ। ਦੇਖੋ, ਉਹਨੂੰ ਡਿਸਟਰੋਏ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ ਕਿ ਉਹਨੂੰ ਜਿਹੜਾ ਜੀ ਸਾੜ ਦਿੱਤਾ ਜਾਵੇ। ਤੇ ਬਿਲਕੁਲ ਤੁਹਾਡਾ ਜਿਹੜਾ ਵਾਜਿਬ ਪੁਆਇੰਟ ਹੈ ਕਿ ਕਿੰਨਾ ਨੇ, ਕਿਉਂਕਿ ਆਫਟਰ ਆਲ ਯੂਨੀਵਰਸਿਟੀ ਹੈ, ਪੰਜਾਬੀ ਯੂਨੀਵਰਸਿਟੀ ਹੈ, ਇੱਕ ਰਿਪਿਊਟਡ ਜਿਹੜੀ ਉਹ ਯੂਨੀਵਰਸਿਟੀ ਹੈ ਜੀ, ਉਹਦਾ ਇੱਕ ਵੱਡੀ ਪਛਾਣ ਹੈ, ਔਰ ਪੰਜਾਬੀ ਭਾਸ਼ਾ ਦੇ ਨਾਮ ਦੇ ਉੱਤੇ ਬਣੀ ਹੋਈ ਯੂਨੀਵਰਸਿਟੀ ਹੈ। ਉਹ ਕਿਹੜੀ ਕਮੇਟੀ ਸੀ ਜਿਹਨੇ ਖਰੜਾ ਪੜਿਆ? ਇਹ ਤਾਂ ਹੈ ਨੀਗਾ ਕਿ ਉਂਝ ਜਿਹੜਾ ਜੀ ਤੁਕ ਦਿੱਤਾ। ਇਹ ਬਿਲਕੁਲ ਇਹ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ, ਜਿਹੜੀ ਖਰੜੇ ਵਾਲੀ ਜਿਹੜੀ ਉਹ ਕਮੇਟੀ ਸੀਗੀ। ਪਰ ਹਾਲ ਦੀ ਘੜੀ ਕਾਰਵਾਈ ਵਾਲੀ ਗੱਲ ਤਾਂ ਕੋਈ ਸੁਣਨ ਨੂੰ ਨਹੀਂ ਮਿਲੀ। ਹਾਂ, ਇੰਨੀ ਜ਼ਰੂਰ ਮਿਲੀ ਹੈ ਕਿ ਜਿਹੜੀਆਂ ਇਹਦੀਆਂ ਕਾਪੀਆਂ ਛਪੀਆਂ ਸੀਗੀਆਂ ਉਹਨਾਂ ਨੂੰ ਨਸ਼ਟ ਕੀਤਾ ਜਾਊਗਾ ਜੀ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਸੁਖਵਿੰਦਰ ਸਿੰਘ ਗਰੇਵਾਲ ਜੀ। ਹਾਂਜੀ ਵੀਰ ਜੀ ਤੇ ਭੈਣ ਜੀ, ਤੁਹਾਨੂੰ ਦੋਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪੰਨੂ ਸਾਹਿਬ, ਮੈਂ ਬੜੀ ਉਦਾਸੀ ਵਾਲੀ ਗੱਲ ਕਰਨ ਲੱਗਿਆ। ਦੋਸਤ ਹੈ ਜੀ, ਪਰ ਬੜਾ ਕਲੋਜ਼ ਆ। ਮੈਂ ਉਹਨੂੰ ਇੱਕ ਵਾਰੀ ਕੁਐਸਚਨ ਕੀਤਾ, ਥੋੜੇ ਆਪਣਾ ਕਿੱਦਾਂ ਪਿੰਡ ਵੀ ਮਕਾਨ ਵਗੈਰਾ ਬਣਾਇਆ ਦਿੱਤਾ, ਕਹਿੰਦਾ ਵੀ ਗਰੇਵਾਲ ਵੀ ਮੈਂ ਮਕਾਨ ਬਣਾਉਣਾ ਚਾਹੁੰਦਾ, ਪਰ ਮੈਨੂੰ ਪਤਾ ਨਹੀਂ ਉੱਥੇ ਪਾਣੀ ਬਚਣਾ ਹੈ ਪੀਣ ਵਾਸਤੇ ਜਾਂ ਨਹੀਂ, ਇਸ ਕਰਕੇ ਮੈਂ ਮਕਾਨ ਨਹੀਂ ਬਣਾ ਰਿਹਾ। ਮੈਂ ਇਹ ਗੱਲ ਬਹੁਤ ਚਿੰਤਾ ਜਣੀ ਮੈਨੂੰ ਦੀ ਗੱਲ ਦੇ ਮੈਂ ਬੜਾ ਉਦਾਸ ਹੋਇਆ। ਮੈਂ 2 ਮਹੀਨੇ ਹੋਏ ਮੈਂ ਫਰਵਰੀ ਚ ਇੰਡੀਆ ਗਿਆ, ਤੇ ਸਾਡੇ ਖੇਤਾਂ ਦੁਆਲੇ ਸਾਰੀ ਪੱਕੀ ਉਹਨੇ ਇੱਟਾਂ ਲਾ ਦਿੱਤੀ ਸਰਕਾਰ ਨੇ, ਤੇ ਉੱਥੋਂ ਪਾਣੀ ਦਾ ਨਿਕਾਸ ਕੋਈ ਸਾਡਾ ਇੱਕ ਪੁਰਾਣਾ ਬੋਰ ਪਿਆ ਸੀ, ਉਸ ਪਾਣੀ ਨੂੰ ਪਤਾ ਨਹੀਂ ਉਹ ਰੀਚਾਰਜ ਹੁੰਦਾ ਜਾਂ ਨਹੀਂ ਹੁੰਦਾ। ਚਲੋ ਇਹ ਤਾਂ ਪਰਮਾਤਮਾ। ਆਪਣੀ ਕੇ ਨੰਬਰ ਤੇ ਜੀ ਮੇਰਾ ਕੁਐਸਚਨ, ਇਸ ਵੇਲੇ ਜਿਹੜੀ ਸਰਕਾਰ ਵੀ ਆ ਤੇ ਕੁਝ ਪਾਰਟੀਆਂ ਵੀ ਆ ਜਿਹੜੀ ਸ਼ਮਸ਼ਾਨ ਘਾਟ ਵਾਸਤੇ 5 ਲੱਖ ਰੁਪਈਆ ਜ਼ਰੂਰ 5 ਲੱਖ ਰੁਪਈਆ ਇਹ ਵਾਲ ਮਾਡਲ ਵਾਸਤੇ ਨਹੀਂ ਦੇ ਸਕਦੀ ਕੋਈ ਪਾਰਟੀ ਜਾਂ ਸਰਕਾਰ,
ਵੀ ਸਾਨੂੰ ਇਸ ਗੱਲ ਦੀ ਜੀ ਉਦਾਸ ਹੋ ਚਿੰਤਾ ਬਹੁਤ ਹੈ ਪਾਣੀ ਦੀ ਪੰਜਾਬ ਦੇ ਵਿੱਚ। ਜੇ ਪਾਣੀ ਨਾ ਰਿਹਾ ਤੇ ਵੋਟਾਂ ਕੀ ਰਹਿਣੀਆਂ, ਇਨਸਾਨ ਕਿੱਥੋਂ ਰਹਿਣੇ ਆ ਜੀ। ਤੇ ਸ਼ਮਸ਼ਾਨ ਘਾਟ ਕੀ ਫਾਇਦਾ ਜੀ ਇਹਨਾਂ ਗੱਲਾਂ, ਧਰਮਸ਼ਾਲਾ ਨੂੰ, ਗੁਰਦੁਆਰਿਆਂ ਨੂੰ। ਮੈਂ ਨਹੀਂ ਕਹਿੰਦਾ ਵੀ ਕਿਸੇ ਮੈਂ ਗੁਰਸਿੱਖ ਆ, ਨਹੀਂ ਕਹਿੰਦਾ ਵੀ ਗੁਰਦੁਆਰੇ ਨੂੰ, ਪਰ ਇਹਨਾਂ ਤੋਂ ਉੱਚੇ ਉੱਠ ਕੇ ਇਸ ਵੇਲੇ ਇਦਾਂ ਦੀ ਚਿੰਤਾ ਹੈ ਜੇ ਦਿਲ ਦੇ। ਅਸੀਂ ਤਾਂ ਬਹੁਤ ਉਦਾਸ ਹਾਂ ਜੀ ਵੀ ਕਿਸੇ ਤਰੀਕੇ ਨਾਲ ਉਹ ਪਾਣੀ ਨੂੰ, ਮੀਂਹ ਦੇ ਪਾਣੀ ਨੂੰ ਰੀਚਾਰਜ ਕੀਤਾ ਜਾਵੇ, ਜਿਵੇਂ ਖੇਤੀ ਉਹ ਕਨਵਰਟ ਕੀਤਾ ਜਾਂਦਾ ਪਾਣੀ, ਜਿਵੇਂ ਚੱਲ ਮੋੜ। ਮੇਰਾ ਇਹ ਕੁਐਸਚਨ ਜੀ। ਥੈਂਕ ਯੂ। ਤੇ ਬੜੀ ਚਿੰਤਾ ਨਾਲ ਥੈਂਕ ਯੂ। ਧੰਨਵਾਦ। ਤੁਸੀਂ ਉੱਥੇ ਬੈਠੇ ਚਿੰਤਾ ਕਰ ਰਹੇ ਹੋ, ਇੱਥੇ ਬੈਠੇ ਲੋਕਾਂ ਨੂੰ ਇਹਦੀ ਚਿੰਤਾ ਕੋਈ ਨਹੀਂ ਹੈਗੀ। ਸੱਚੀ ਪੁੱਛੋ ਤਾਂ ਆਪਾਂ ਸਾਰਾ ਕੁਝ ਸਰਕਾਰਾਂ ਦੇ ਉੱਤੇ ਨਹੀਂ ਜਿਹੜਾ ਜੀ ਉਹ ਸੁੱਟ ਸਕਦੇ, ਕਿਉਂਕਿ ਸਰਕਾਰਾਂ ਜਿਹੜੀਆਂ ਜੀ ਉਹ ਪੀਕੇ ਨੁਮਾ ਸਿਆਸਤ ਕਰਦੀਆਂ ਨੇ ਹੁਣ ਕਿ ਆਓ ਵਾਅਦੇ ਕਰੋ, ਮੁੜ ਕੇ ਜਿਹੜਾ ਜੀ ਭੁੱਲ ਜਾਓ। ਆ ਪਿੱਛੇ ਜੇ ਮਿਲੋ ਦਰਿਆਓ ਇੱਕ ਜਿਹੜਾ ਜੀ ਜ਼ਫਰ ਸਾਹਿਬ ਨੇ ਉਹ ਤੇ ਕੁਝ ਹੋਰ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਇੱਕ ਸਾਂਝਾ ਐਫਰਟ ਕੀਤਾ ਸੀ ਲੁਧਿਆਣੇ ਦੇ ਵਿੱਚ ਵੀ, ਚਲੋ ਬੁੱਢਾ ਨਾਲਾ ਜਿਹੜਾ ਜੀ ਉਹਨੂੰ ਆਪਾਂ ਸਾਫ਼ ਕਰੀਏ। ਹੁਣ ਉਹ ਵਿਚਾਰੇ ਆਪਣੀ ਐਫਰਟ ਜਿਹੜੀ ਹੈ ਜੀ ਇਹ ਲੋਕ ਕਰ ਰਹੇ ਆ। ਦੇਖੋ ਕਈ ਲੋਕ ਹੁਣ ਕਹਿ ਦਿੰਦੇ ਆ ਜੀ ਕਿ ਉਹ ਕੀ ਹੋਇਆ ਜੀ, ਮੁਹਿੰਮ ਦਾ ਕੀ ਹੋਇਆ, ਆਹ ਕੀ ਹੋਇਆ, ਨਸ਼ਿਆਂ ਦੇ ਖਿਲਾਫ ਉੱਠ ਕੇ ਖੜੇ ਹੋਏ। ਦੇਖੋ ਜਿਹੜਾ ਇੰਡੀਵਿਜੂਅਲ ਹੁੰਦਾ ਨਾ ਜੀ, ਉਹਦੀ ਇੱਕ ਬਹੁਤ ਲਿਮਟਡ ਜਿਹੇ ਰਿਸੋਰਸ ਹੁੰਦੇ ਆ ਜਿਹਦੇ ਰਾਹੀਂ ਉਹ ਅਵੇਅਰਨੈਸ ਖੜੀ ਕਰ ਸਕਦਾ ਆ, ਅਵੇਅਰਨੈਸ ਦੇ ਨਾਲ ਇੱਕ ਪਾਰਟ ਬਣ ਸਕਦਾ। ਇਦੋਂ ਵੱਧ ਤਾਂ ਕੋਈ ਨਹੀਂ ਨਾ ਕਰ ਸਕਦਾ। ਹੁਣ ਜਿਵੇਂ ਉਹ ਨਸ਼ੇ ਦੇ ਸਮਗਲਰ ਨੇ, ਉਹਨੂੰ ਜਾ ਕੇ ਕੋਈ ਮੈਂ ਜਾਂ ਮੇਰੇ ਸਾਥੀਆਂ ਨੇ ਥੋੜੀ ਨਾ ਜੀ ਫੜ ਲੈਣਾ। ਜਿਹੜੀ ਸਪਲਾਈ ਲਾਈਨ ਆ ਉਹ ਅਸੀਂ ਥੋੜੀ ਤੋੜ ਲੈਣੀ ਹੈ ਜੀ, ਉਹ ਸਰਕਾਰਾਂ ਦੇ ਕੰਮ ਨੇ। ਲੋਕ ਅਵੇਅਰਨੈਸ ਜਿੰਨੇ ਕੋਈ ਉੱਠਦੇ ਆ, ਮੁੜ ਕੇ ਉਹ ਹਾਰ ਹੰਬ ਕੇ ਜਿਹੜਾ ਜੀ ਉਹ ਬਹਿ ਜਾਂਦੇ, ਨਿਰਾਸ਼ ਹੋ ਕੇ ਬਹਿ ਜਾਂਦੇ ਆ। ਉਹ ਡਰਾ ਲਏ ਜਾਂਦੇ ਆ, ਧਮਕਾ ਲਏ ਜਾਂਦੇ ਆ, ਚੁੱਪ ਕਰਾ ਲਏ ਜਿਹੜਾ ਜੀ ਉਹ ਜਾਂਦੇ ਆ। ਪਾਣੀ ਦੀ ਅਵੇਅਰਨੈਸ ਦੇ ਵਾਸਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਕਮਲਜੀਤ ਹੇਰ ਹੁਰੀ ਨੇ, ਮੇਰੇ ਮਿੱਤਰ ਨੇ, ਮੁਕਤਸਰ ਸਾਹਿਬ ਦੇ ਨੇੜੇ ਉਹਨਾਂ ਦਾ ਪਿੰਡ ਆ ਜੀ। ਉਹ ਖੇਤੀ ਕਰਦੇ ਆ, ਜਿਹੜੀ ਰਵਾਇਤੀ ਖੇਤੀ ਆਰਗੈਨਿਕ। ਉਹਨਾਂ ਨੇ ਆਪਣਾ ਜਿਹੜਾ ਜੀ ਸਾਰਾ ਪਾਣੀ ਸਟੋਰ ਕਰਦੇ ਆ ਮੀਂਹ ਦਾ, ਔਰ ਉਹਨੂੰ ਬਾਅਦ ਦੇ ਵਿੱਚ ਵਰਤਦੇ ਆ। ਸਰਕਾਰਾਂ ਸਖਤੀ ਦੇ ਨਾਲ ਮੀਂਹ ਦੇ ਪਾਣੀ ਦੀ ਜਿਹੜੀ ਆ ਜੀ ਨਿਕਾਸੀ ਉਹਦੇ ਵਾਸਤੇ ਕਿਉਂ ਨਹੀਂ ਲਾਗੂ ਜਿਹੜਾ ਜੀ ਕਰਦੀਆਂ ਕਿ ਉਹਦਾ ਨਕਸ਼ਾ ਫੇਲ ਕਰ ਦਿੱਤਾ ਜਾਊਗਾ, ਉਹਨੂੰ ਭਾਰੀ ਜੁਰਮਾਨਾ ਕੀਤਾ ਜਾਊਗਾ ਜਿਹੜਾ ਮੀਂਹ ਦਾ ਪਾਣੀ ਸੀਵਰੇਜ 'ਚ ਸੁੱਟੂਗਾ। ਉਸ ਪਾਣੀ ਨੂੰ ਰੀਚਾਰਜ ਕਿਉਂ ਨਹੀਂ ਜਿਹੜਾ ਜੀ ਉਹ ਕੀਤਾ ਜਾ ਰਿਹਾ, ਉਹਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾ ਰਿਹਾ, ਕੁਝ ਵੀ ਨਹੀਂ ਜਿਹੜਾ ਜੀ ਉਹ ਕੀਤਾ ਜਾ ਰਿਹਾ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸ਼ਮਸ਼ਾਨ ਘਾਟਾਂ ਉੱਥੇ ਤਾਂ ਬੰਦਾ ਫੂਕਣਾ ਹੀ ਹੈ ਨਾ ਜਾ ਕੇ, ਉਹਦੀਆਂ ਕੰਧਾਂ ਉੱਚੀਆਂ ਕਰੀ ਚੱਲੇ ਜਾਂਦੇ ਹੋ, ਉਹ ਭੱਜ ਚੱਲੇ ਆ ਕਿਤੇ ਬਾਹਰ ਨਿਕਲ ਕੇ, ਜਿਹੜੇ ਉੱਥੇ ਜਿਹੜੇ ਦੁਨੀਆ ਤੋਂ ਹੀ ਜਿਹੜਾ ਜੀ ਉਹ ਤੁਰ ਗਏ। ਪਰ ਸ਼ਮਸ਼ਾਨ ਘਾਟ ਨੂੰ ਤੁਸੀਂ ਦੇਖਣਾ, ਮੈਕਸੀਮਮ ਗ੍ਰਾਂਟਾਂ ਜਿਹੜੀਆਂ MP ਲੈਂਡ ਦੇ ਵਿੱਚ ਉਹ ਸ਼ਮਸ਼ਾਨ ਘਾਟ ਨੂੰ ਹੀ ਜਿਹੜਾ ਜੀ ਉਹ ਜਾਂਦੀਆਂ ਨੇ, ਪਾਣੀ ਵਾਲੇ ਮਾਮਲੇ 'ਚ ਨਹੀਂ ਜਾਂਦੀਆਂ। ਇਹ ਗੱਲ ਤੁਹਾਡੀ ਠੀਕ ਹੈ। ਜਿਹੜਾ ਸੀਚੇਵਾਲ ਮਾਡਲ ਹੈ, ਮੈਂ ਇੱਕ ਵਾਰੀ ਜਿਹੜਾ ਜੀ ਉਹ ਪਾਇਆ ਵੀ ਸੀਗਾ, ਕਾਹਨ ਸਿੰਘ ਪੰਨੂ ਹੋਰਾਂ ਨੇ ਇਹ ਕਿਹਾ ਸੀਗਾ ਵੀ ਅਪੀਲ ਕਰਕੇ ਦੇਖੋ, ਸ਼ਾਇਦ ਕੁਝ ਜਿਹੜਾ ਜੀ ਉਹ ਬਣ ਜੇ ਕਿ ਪਿੰਡਾਂ ਦੇ ਵਿੱਚ ਜਿਹੜੇ ਛੱਪੜ ਹੈ ਉਹਨਾਂ ਨੂੰ ਸੁਧਾਰ ਲਿਆ ਜਾਵੇ। ਹੁਣ ਮੁਸ਼ਕਲ ਇਹ ਆਉਂਦੀ ਆ ਕਿ ਇੰਨੀਆਂ ਧੜੇਬੰਦੀਆਂ ਪਿੰਡਾਂ ਦੇ ਵਿੱਚ ਪੈਦਾ ਹੋ ਗਈਆਂ। ਉਦੋਂ ਮੈਂ NRIs ਨੂੰ ਵੀ ਅਪੀਲ ਕੀਤੀ ਸੀ ਵੀ ਤੁਸੀਂ ਨਾਈਟਸ ਕਰਦੇ ਹੋ ਆਪੋ ਆਪਣੇ ਪਿੰਡਾਂ ਦੀਆਂ, ਕਸਬਿਆਂ ਦੀਆਂ, ਉਹਦੇ ਵਿੱਚ ਜਿਹੜੇ ਤੁਸੀਂ ਪੈਸੇ ਇਕੱਠੇ ਕਰਦੇ ਹੋ, ਇੰਨਾ ਕੁ ਖਰਚਾ ਆਉਂਦਾ, ਆਪੋ ਆਪਣੇ ਪਿੰਡ ਦਾ ਛੱਪੜ ਸੁਧਾਰ ਲਓ, ਉਹਦੇ ਨਾਲ ਬਿਮਾਰੀਆਂ ਘੱਟ ਜਾਣਗੀਆਂ। ਸੀਚੇਵਾਲ ਮਾਡਲ ਜਿਹੜਾ ਜੀ ਉਹਦੇ ਨਾਲ ਪਾਣੀ ਜਿਹੜਾ ਜੀ ਉਹ ਯੂਟੀਲਾਈਜ਼ ਹੋਣ ਲੱਗ ਜੂਗਾ ਫਸਲਾਂ ਦੇ ਵਾਸਤੇ। ਉਹ ਪਾਣੀ ਜਿਹਨੂੰ ਦੇਣਾ ਉਹਨਾਂ ਤੋਂ ਥੋੜੇ ਜਿਹੇ ਪੈਸੇ ਲੈ ਲਓ। ਇੱਕ ਤਾਂ ਉਹਦੇ 'ਚ ਤੁਹਾਨੂੰ ਖਾਦ ਪਾਉਣ ਦੀ ਲੋੜ ਨਹੀਂ, ਉਹਦੇ ਨਾਲ ਫਸਲ ਚੰਗੀ ਹੋਊਗੀ। ਉਹਦੇ ਨਾਲ ਜਿਹੜਾ ਉਹ ਮਾਡਲ ਹੈ ਉਹਨੂੰ ਮੇਨਟੇਨ ਜਿਹੜਾ ਰੱਖਣਾ, ਜਿੰਨੇ ਕੁ ਪੈਸੇ ਜਿਹੜੇ ਜੀ ਉਹ ਆ ਸਕਣ ਉਹਦੇ ਉਹ ਸਾਰਾ ਚੱਲ ਸਕਦਾ। ਇਹ ਸਫਲਤਾ ਦੇ ਨਾਲ ਚੱਲ ਰਿਹਾ। ਕੁਝ ਥਾਵਾਂ ਦੇ ਉੱਤੇ ਚੱਕਰ ਪਿੰਡ ਹੈ, ਉੱਥੇ ਜਿਹੜਾ ਚੱਲ ਰਿਹਾ। ਕੁਛ ਇੱਕ ਪਿੰਡ ਹੋਰ ਵੀ 2 ਜਾਂ 3 ਹੈਗੇ ਆ, ਪਰ ਇਹ ਆਟੇ 'ਚ ਲੂਣ ਬਰਾਬਰ ਵੀ ਨਹੀਂ ਗਏ, ਉਹ ਥੋੜੇ ਵੀ ਨਹੀਂ ਗਏ। ਪਿੰਡਾਂ ਵਿਚਲੀ ਸਿਆਸੀ ਧੜੇ ਜਿਹੜੇ ਆ ਜੀ ਉਹਨਾਂ ਨੇ ਪਿੰਡਾਂ ਦਾ ਨਹੀਂ, ਪੰਜਾਬ ਦਾ ਖਾਤਮਾ ਜਿਹੜਾ ਜੀ ਉਹ ਕਰਨ ਦਾ ਤਹੀਆ ਕੀਤਾ ਹੋਇਆ। ਜੇ ਮੰਨ ਲਓ ਕੋਈ NRI, ਤੁਸੀਂ ਮੰਨ ਲਓ ਇਹ ਉੱਠਦੇ ਹੋ ਕਿ ਮੈਂ ਆਪਣੇ ਪਿੰਡ ਦਾ ਛੱਪੜ ਬਣਾਉਣਾ, ਨਾਲ ਦੀ ਨਾਲ ਜਿਹੜਾ ਸਰਪੰਚ ਤੋਂ ਉਲਟ ਧੜਾ ਆ ਜੀ ਉਹ ਲਾਈਨ ਮਾਰ ਕੇ ਖੜਾ ਹੋ ਜਾਊਗਾ ਵੀ ਤੂੰ ਕਿੱਧਰੋਂ ਆ ਗਿਆ ਵੀ ਇਹ ਛੱਪੜ ਠੀਕ ਕਰਾਉਣ ਵਾਲਾ, ਅਸੀਂ ਨਹੀਂ ਕਰਾਉਂਦੇ ਛੱਪੜ ਇਹ ਠੀਕ। ਉੱਥੋਂ 2-3 ਧੜੇ ਜਿਹੜੇ ਹੋਰ ਉੱਠ ਕੇ ਵੀ ਜਾਂ ਤਾਂ ਪੈਸੇ ਲੱਗਣਗੇ ਤੇ ਮੇਰੇ ਰਾਹੀਂ ਲੱਗਣਗੇ, ਨਹੀਂ ਤਾਂ ਫਿਰ ਜਿਹੜਾ ਜੀ ਉਹ ਮੈਂ ਲਾਉਣ ਨਹੀਂ ਦੇਣੇ। ਐਸੀ ਇਹ ਸਿਆਸੀ ਪਾਰਟੀਆਂ ਨੇ ਧੜੇਬੰਦੀਆਂ ਜਿਹੜੀਆਂ ਜੀ ਉਹ ਖੜੀਆਂ ਕਰਤੀਆਂ। ਉਹਨੇ ਸੱਤਿਆਨਾਸ਼ ਜਿਹੜਾ ਜੀ ਉਹ ਪੂਰੇ ਦੇ ਪੂਰੇ ਢਾਂਚੇ ਦਾ ਜਿਹੜਾ ਜੀ ਉਹ ਕਰਕੇ ਰੱਖ ਦਿੱਤਾ। ਇਹ ਇੱਕ ਕੰਧ ਤੇ ਲਿਖੀ ਹੋਈ ਅਸਲੀਅਤ ਹੈ ਕਿ ਪੰਜਾਬ ਦਾ ਪਾਣੀ ਆਉਂਦੇ 15-20 ਸਾਲਾਂ ਦੇ ਵਿੱਚ ਮੁੱਕ ਜਾਣਾ। ਪੰਜਾਬ ਜਿਹੜਾ ਉਹ ਬੰਜਰ ਬਣ ਜਾਣਾ। ਔਰ ਇਸ ਮਾਮਲੇ ਦੇ ਵਿੱਚ ਮੈਂ ਕਹਿੰਦਾ ਫਿਕਰਮੰਦੀ ਵੀ ਜ਼ਾਹਰ ਨਹੀਂ ਕੀਤੀ ਜਾ ਰਹੀ। ਚਲੋ ਫਿਕਰਮੰਦੀ ਤਾਂ ਜ਼ਾਹਰ ਕਰ ਲਓ, ਸਰਕਾਰਾਂ ਫਿਕਰਮੰਦੀ ਜ਼ਾਹਰ ਕਰ ਦੇਣ। ਕੱਲ ਦੇ ਡਿਪਟੀ ਕਮਿਸ਼ਨਰਾਂ ਦੇ
ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਜਿਹੜਾ ਮੰਗ ਪੱਤਰ ਦੇ ਰਹੀਆਂ ਨੇ। ਮੈਂ ਕਈ ਡਿਸਟ੍ਰਿਕਟ ਦਾ ਜਿਹੜਾ ਦੇਖਿਆ, ਉਹ ਕੀ ਕਹਿ ਰਹੀਆਂ ਕਿ ਸਾਨੂੰ 1 ਜੂਨ ਤੋਂ ਝੋਨਾ ਲਾਉਣ ਦੀ ਪਰਮਿਸ਼ਨ ਜਿਹੜੀ ਦਿੱਤੀ ਜਾਵੇ, ਅਸੀਂ ਨਹੀਂ 15 ਜੂਨ ਤੋਂ ਜਿਹੜਾ ਜੀ ਉਹ ਝੋਨਾ ਲਾਉਣਾ। ਹੁਣ ਇੱਥੇ ਤੁਸੀਂ ਉੱਥੇ ਫਿਕਰ ਮੰਦੀ ਜ਼ਾਹਰ ਕਰ ਰਹੇ ਹੋ, ਇੱਥੇ ਜਿਹੜੇ ਜੀ ਉਹ ਮੰਗ ਪੱਤਰ ਦੇ ਰਹੇ ਆ ਵੀ ਅਸੀਂ 15 ਦਿਨ ਵੀ ਇੰਤਜ਼ਾਰ ਕਰਨ ਦੇ ਵਾਸਤੇ ਤਿਆਰ ਨਹੀਂ। ਝੋਨਾ ਜਿਹੜੇ ਚੌਲ ਆ, ਜਿਹੜੀ ਪੰਜਾਬੀਆਂ ਦੀ ਉਹ ਜਿਹੜਾ ਹੈ ਹੀ ਨਹੀਂ, ਫੂਡ ਪੰਜਾਬੀਆਂ ਦਾ ਹੈ ਹੀ ਨਹੀਂ, ਉਹਦੇ ਵਾਸਤੇ ਕਿੰਨਾ ਝੋਨੇ ਦੇ ਉੱਤੇ ਕਿੰਨਾ ਪਾਣੀ ਲੱਗਦਾ। ਕੋਈ ਡਾਈਵਰਸਿਫਿਕੇਸ਼ਨ ਵੱਲ ਨੂੰ ਕਮਲਜੀਤ ਹੇਰ ਵਰਗਾ ਤੁਰਨਾ ਚਾਹੁੰਦਾ ਕਿ ਮੈਂ ਜਿਹੜੀ ਆ ਉਹ ਇੱਥੇ ਜਿਹੜੀ ਆਰਗੈਨਿਕ ਖੇਤੀ ਆ ਉਹ ਕਰਾਂ, ਮੈਂ ਝੋਨੇ ਤੋਂ ਬਿਨਾਂ ਕੋਈ ਜਿਹੜਾ ਜੀ ਉਹ ਸੋਚ ਲਵਾਂ? ਨਹੀਂ ਸੋਚੂਗਾ। ਤੁਸੀਂ ਐਸ ਸੂਨ ਪਰਾਲੀ ਸਾੜਨ ਦੇ ਵਿਰੋਧ ਦੇ ਵਿੱਚ ਕੁਝ ਲਿਖੋ ਤੇ ਨਾਲ ਦੇ ਨਾਲ ਤੁਹਾਡੇ ਦੁਆਲੇ ਜਿਹੜਾ ਨਾ ਜੀ ਉਹ ਡੂਮਣੇ ਵਾਂਗੂ ਹੋ ਜਾਂਦੇ ਆ ਜੀ ਕਿ ਤੂੰ ਪੰਜਾਬ ਵਿਰੋਧੀ ਆ, ਤੂੰ ਕਿਸਾਨ ਵਿਰੋਧੀ ਆ, ਤੂੰ ਇੱਥੇ ਕੁਝ ਹੋਣ ਨਹੀਂ ਦੇਣਾ ਚਾਹੁੰਦਾ, ਪਰਾਲੀ ਦਾ ਧੂੰਆਂ ਤੈਨੂੰ ਜ਼ਿਆਦਾ ਲੱਗਦਾ, ਤੇਰੇ ਘਰ ਦੇ ਮੂਹਰੇ ਪਰਾਲੀ ਸੁੱਟ ਜਾਂਦੇ ਆ, ਉੱਥੇ ਇੰਡਸਟਰੀ ਦੇ ਬਾਰੇ ਨਹੀਂ ਤੂੰ ਬੋਲਦਾ, ਤੂੰ ਆਹ ਨਹੀਂ ਕਰਦਾ, ਤੂੰ ਉਹ ਨਹੀਂ ਕਰਦਾ। ਉਹ ਨਾਲ ਦੀ ਨਾਲ ਜਿਹੜੇ ਜੀ ਉਹ ਸਾਰੇ ਦੇ ਸਾਰੇ ਐਕਟਿਵ ਹੋ ਜਾਂਦੇ ਆ ਜੀ ਇੱਕਦਮ ਜਿਹੜਾ ਜੀ। ਤੁਸੀਂ ਇੱਥੇ ਕੀ ਕਹੋਗੇ ਜੀ ਕਿਸੇ ਨੂੰ? ਕਹਿ ਕੇ ਤੁਸੀਂ ਸਿਰ ਪੜਵਾਉਣ ਵਾਲੀ ਗੱਲ ਜਿਹੜੀ ਉਹ ਹੋਈ ਪਈ ਆ ਪੰਜਾਬ 'ਚ। ਜੇ ਕਿਸੇ ਨੂੰ ਸ਼ੱਕ ਸ਼ੁਬਾ ਹੋਵੇ ਤੇ ਆਪਣੇ ਪਿੰਡ 'ਚ ਕਹਿ ਕੇ ਵੇਖ ਲੈਣਾ ਜੀ। ਬਿਲਕੁਲ, ਘਰਦਿਆਂ ਨੂੰ ਛੱਪੜਾਂ ਦੀ ਗੱਲ ਕੀਤੀ ਆ, ਉਹਨਾਂ ਦੇ ਵਿੱਚ ਹੀ ਹਿੱਸੇ ਨਿਕਲੇ ਆਉਂਦੇ ਆ, ਉਹ ਛੱਪੜ ਵੀ ਨਹੀਂ ਬਣਾਉਣ ਦਿੰਦੇ। ਅਤੇ ਬਲਤੇਜ ਜੀ ਮੈਨੂੰ ਹੁਣ ਪਤਾ ਨਹੀਂ ਗਾ ਪੰਜਾਬ ਦੇ ਵਿੱਚ ਖਬਰ ਆਈ ਆ ਜਾਂ ਨਹੀਂ ਆਈ, ਪਰ ਇੱਥੇ ਦੀ ਅਮਰੀਕਾ ਦੀ ਹਫਿੰਗਟਨ ਨਿਊਜ਼ਪੇਪਰ ਹੈ ਜਿਹੜਾ ਇੰਗਲਿਸ਼ ਦਾ, ਅਤੇ ਉਹਦੇ ਵਿੱਚ ਨਿਊਜ਼ ਆਈ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਜਿਹੜੀ ਉਹ ਰਾਜਸਥਾਨ ਨੂੰ ਚੋਰੀ ਪਾਣੀ ਭੇਜ ਰਹੀ ਹੈ ਤਾਂ ਕਿ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫਾਇਦਾ ਹੋ ਜਾਏ ਭਾਜਪਾ ਨੂੰ। ਦੇਖੋ ਇਹ ਭਾਜੀ ਇਸ ਤਰ੍ਹਾਂ ਹੈ ਕਿ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਇਹ ਗੱਲ ਤੁਰੀ ਸੀ ਪਿਛਲੀ ਰਾਜ ਦੇ ਸਮੇਂ, ਅਕਾਲੀ ਦੀ ਸਰਕਾਰ ਦੇ ਸਮੇਂ, ਜਿਹੜੀ ਭਾਖੜਾ ਮੈਨੇਜਮੈਂਟ ਬੋਰਡ ਹੈ ਨਾ ਜੀ, ਉਹ ਹੱਥਾਂ ਦੇ ਵਿੱਚ ਸੌਂਪ ਦਿੱਤਾ ਗਿਆ ਸੀਗਾ ਜੀ, ਚੁੱਪ ਕੀਤਾ ਰਾਜਸਥਾਨ ਦੇ। ਪਹਿਲਾਂ ਇਹ ਪੰਜਾਬ ਦੇ ਹੱਥਾਂ ਦੇ ਵਿੱਚ ਸੀਗਾ। ਇਹ ਸਾਡੇ ਨਾਲ ਜਿਹੜਾ ਕਿੰਨੇ ਕਿਊਸੈਕ ਨੂੰ ਪਾਣੀ ਦੇਣਾ ਆ, ਇਹ ਕਾਗਜ਼ਾਂ ਦੇ ਵਿੱਚ ਹੋਰ ਹੈ, ਰਿਐਲਿਟੀ ਦੇ ਵਿੱਚ ਜਿਹੜਾ ਜੀ ਉਹ ਹੋਰ ਹੈ। ਇਹ ਖਬਰ ਦੇ ਵਿੱਚ ਆਵੇ ਜਾਂ ਨਾ ਆਵੇ, ਇਹ ਸਾਡੇ ਨਾਲ ਬਹੁਤ ਵੱਡਾ ਜਿਹੜਾ ਜੀ ਉਹ ਧੋਖਾ ਹੋ ਰਿਹਾ। ਗੱਲ ਫੇਰ ਉੱਥੇ ਆ ਜਾਂਦੀ ਜਿੱਥੋਂ ਸਟਾਰਟ ਹੋਈ ਸੀ ਕਾਲਸ ਤੋਂ ਜੀ, ਤੇ ਪੰਜਾਬ ਦੇ ਵਾਸਤੇ ਜਿਹੜਾ ਜੀ ਉਹ ਕੌਣ ਬੋਲਦਾ। ਇਹ ਤਾਂ ਦਲਦਲ ਜਿਹੜੀ ਹੋਈ ਪਈ ਆ ਨਾ ਜੀ, ਇਹ ਲੋਕ ਆਪੋ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜਾ ਜੀ ਉਹ ਬੋਲਣ ਜੋਗੇ ਨੇ ਕਿ ਫੇਸਬੁੱਕ ਦੇ ਉੱਤੇ ਕਿੰਨੇ ਲਾਈਕਸ ਆਉਂਦੇ ਆ, ਕਿੰਨੇ ਉਹਦੇ ਉੱਤੇ ਜਿਹੜਾ ਜੀ ਉਹ ਕਮੈਂਟਸ ਆਉਂਦੇ ਆ। ਇਹਦੇ ਵਾਸਤੇ ਕੋਈ ਫਿਕਰਮੰਦੀ ਜਿਹੜਾ ਜੀ ਉਹ ਜ਼ਾਹਰ ਨਹੀਂ ਕਰੂਗਾ। ਬਿਲਕੁਲ ਇਹ ਅਸਲੀਅਤ ਜਿਹੜੀ ਦੀ ਹੋ ਸਕਦੀ ਹੈ। ਉੱਥੋਂ ਮੈਨੇਜਮੈਂਟ ਦੇ ਵਿੱਚੋਂ ਤੁਹਾਨੂੰ ਉਖਾੜ ਕੇ ਬਾਹਰ ਸੁੱਟ ਦਿੱਤਾ ਗਿਆ ਜੀ। ਤੁਹਾਡਾ ਪਾਣੀ ਆ ਔਰ ਉਹਨੂੰ ਕੰਟਰੋਲ ਕਰੂਗਾ ਜੀ ਦੂਜਾ ਸੂਬਾ ਆ ਕੇ, ਜਿਹੜਾ ਸਾਨੂੰ ਉਸ ਪਾਣੀ ਦੀ ਰਾਇਲਟੀ ਵੀ ਨਹੀਂ ਜਿਹੜਾ ਜੀ ਉਹ ਦੇ ਰਿਹਾ। ਤੇ ਪਾਰਟੀਆਂ ਕਿੰਨੀਆਂ ਦੇਖ ਲਓ ਪੰਜਾਬ ਦੇ ਵਿੱਚ ਕੋਈ ਵੀ ਬੋਲ ਨਹੀਂ ਰਿਹਾ। ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਇੰਦਰਜੀਤ ਸਿੰਘ ਜੀ। ਜੀ ਭੈਣ ਜੀ ਸਤਿ ਸ੍ਰੀ ਅਕਾਲ, ਤੇ ਬਾਈ ਜੀ ਉਹਨਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਪਹਿਲੇ ਬਾਈ ਜੀ ਹੁਣੀ ਗੱਲ ਕਰਕੇ ਗਏ ਜਿਵੇਂ ਵੀ ਮਾਹੌਲ ਖਰਾਬ ਹੈ ਤੇ ਸ਼ਮਸ਼ਾਨ ਘਾਟਾਂ ਤੇ ਪੈਸਾ ਲਾਈ ਜਾਂਦੇ, ਉਹ ਇਸ ਕਰਕੇ ਲਾਈ ਜਾਂਦੇ ਆ ਜੀ। ਮੈਂ ਥੋੜਾ ਜਿਹਾ ਵਿੱਚ ਥੋੜਾ ਜਿਹਾ ਮਜ਼ਾਕੀਆ ਦਾ ਥੋੜਾ ਕਮੈਂਟ ਕਰਦਾ ਵੀ ਬੰਦਾ ਪੋਲੂਸ਼ਨ ਵੀ ਖਰਾਬ ਇਹਨਾਂ ਨੇ ਕਰਤਾ, ਹਵਾ ਵੀ ਖਰਾਬ ਕਰਤੀ, ਮਿੱਟੀ ਵੀ ਖਰਾਬ ਕਰਤੀ, ਇਹਨਾਂ ਨੇ ਸੜਕਾਂ ਵੀ ਖਰਾਬ ਕਰਤੀਆਂ, ਸਾਰੇ ਪਾਸੇ ਬੰਦੇ ਮਰਨ ਲੱਗ ਗਏ। ਉਹ ਬੰਦੇ ਜਾਂਦੇ ਜਾਂਦੇ ਨਾ ਹੁਣ ਕੋਈ ਸ਼ਮਸ਼ਾਨ ਘਾਟ ਦੇ ਵਿੱਚ ਜਿਵੇਂ ਆਪਾਂ ਕਰੀਏ ਵੀ ਸਾਰੀ ਉਮਰ ਸੇਵਾ ਨਹੀਂ ਕੀਤੀ, ਜਾਂਦੇ ਨੂੰ ਮਰੇ ਨੂੰ ਮੂੰਹ 'ਚ ਘਿਓ ਪਾਉਣ ਵਾਲੀ ਗੱਲ ਹੈਗੀ ਹੈ। ਦੂਸਰੀ ਗੱਲ ਵੀ ਬੜੇ ਦੁੱਖ ਨਾਲ ਇਹ ਕਹਿਣੀ ਪੈਂਦੀ ਹੈ ਵੀ ਅਦਾਲਤਾਂ ਅੱਖਾਂ ਤੇ ਪੱਟੀਆਂ ਬੰਨੀਆਂ ਤਾਂ ਅੱਗੇ ਦਿਖਾਉਂਦੇ ਹੁੰਦੇ ਸੀ ਵੀ ਅੱਖਾਂ ਤੇ ਪੱਟੀਆਂ ਬੰਨੀਆਂ, ਹੁਣ ਲੱਗਦਾ ਇਹਨਾਂ ਦੇ ਹੱਥ ਵੀ ਬੰਨ੍ਹ ਤੇ ਅਦਾਲਤਾਂ ਦੇ, ਹੁਣ ਇਹਨਾਂ ਦੇ ਮੂੰਹ ਵੀ ਬੰਨ੍ਹ ਤੇ, ਹੁਣ ਇਹਨਾਂ ਦੇ ਕੰਨਾਂ 'ਚ ਵੀ ਦੇ ਤੇ ਵੀ ਅਦਾਲਤਾਂ ਕੋਈ ਕਾਰਵਾਈ ਨਹੀਂ ਕਰਦੀਆਂ। ਪਤਾ ਸਰਿਆਮ ਜੁਮਲੇ ਛੱਡੀ ਜਾਂਦੇ, ਆਨ ਦੀ ਰਿਕਾਰਡ ਇਹਨਾਂ ਦੇ ਜੁਮਲੇ ਹੈਗੇ ਆ। ਤੇ ਕੀ ਇਹ ਅਦਾਲਤਾਂ ਕੰਮ ਨਹੀਂ ਕਰਦੀਆਂ? ਬਾਈ ਜੀ ਹੁਣੀ ਥੋੜੀ ਜਿਹੀ ਉੱਤੇ ਕੀ ਕਹਿਣਾ ਚਾਹੁੰਦੇ ਨੇ? ਥੈਂਕ ਯੂ ਜੀ। ਉਹ ਅਦਾਲਤ ਜਿਹੜੀ ਹੈ ਜੀ ਉਹ ਕਿੱਥੇ ਦਖਲ ਜਿਹੜਾ ਜੀ ਉਹ ਦੇਵੇ। ਜੇ ਮੁਲਕ ਅਦਾਲਤਾਂ ਨੇ ਚਲਾਉਣਾ ਤੇ ਫਿਰ ਮੁਲਕ ਦੀਆਂ ਸਰਕਾਰਾਂ ਚੁਣਨ ਦੀ ਵੀ ਕੀ ਲੋੜ ਪਈ ਹੈ? ਫਿਰ ਤਾਂ ਜਿਹੜੇ ਮਾਨਯੋਗ ਸੁਪਰੀਮ ਕੋਰਟ ਹੈ ਉਹਦੇ ਜਿਹੜੇ ਚੀਫ ਜਸਟਿਸ ਹੋਣ, ਉਹੀ ਸਾਰਾ ਕੁਝ ਜਿਹੜਾ ਜੀ ਉਹ ਚਲਾ ਲੈਣ, ਉਹਨਾਂ ਨੂੰ ਕਰ ਦੇਣ ਤੇ ਬੈਟਰ ਚਲਾ ਲੈਣਗੇ। ਕਿਉਂਕਿ ਅਦਾਲਤਾਂ ਦੇ ਵਾਸਤੇ ਵੀ ਚੋਰ ਮੋਰੀਆਂ ਜਿਹੜੀਆਂ ਉਹ ਲੱਭ ਲਈਆਂ ਜਾਂਦੀਆਂ ਨੇ ਨਾ। ਕਿੰਨੇ ਮਾਮਲੇ ਆ ਅਦਾਲਤਾਂ ਦੇ ਵਿੱਚ ਜਿਹੜਾ ਜੀ ਉਹ ਚੱਲ ਰਹੇ ਆ, ਤੇ ਉਹਦੇ ਵਿੱਚੋਂ ਸਰਕਾਰਾਂ ਜਿਹੜੀਆਂ ਜੀ ਉਹ ਇਹ ਕਹਿੰਦੀਆਂ ਨੇ, ਉਹ ਕਹਿੰਦੇ ਕਿ ਰਾਫੇਲ ਦਾ ਦੱਸੋ ਜੀ ਇਹਦੇ ਕੀ ਹੈ ਸਾਰਾ ਕੁਝ। ਆਮ ਜਿਹੜੇ ਜੀ ਉਹ ਜਿਹੜੇ ਰੀਪ੍ਰਜੈਂਟ ਕਰ ਰਹੇ ਆ ਕੇਂਦਰ ਦੀ ਸਰਕਾਰ, ਉਹ ਕਹਿੰਦੇ ਇਹ ਤਾਂ ਚੋਰੀ ਹੋ ਗਏ ਸੀਗੇ ਪੇਪਰ। ਉਹ ਕਹਿੰਦੇ ਚੋਰੀ ਦਾ ਫਿਰ ਕੀਤਾ ਕੀ ਆ ਤੁਸੀਂ? ਕਹਿੰਦੇ ਕੋਈ ਨਹੀਂ, ਇਹਦੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਆ, ਅਜੇ FIR ਜਿਹੜੀ ਜੀ ਉਹ ਦਰਜ ਨਹੀਂ ਹੋਈ। ਗ੍ਰਹਿ ਮੰਤਰਾਲੇ ਮਾਫ਼ ਕਰਨਾ ਰੱਖਿਆ ਮੰਤਰਾਲੇ ਦੇ ਅੰਦਰੋਂ ਡਾਕੂਮੈਂਟ ਚੋਰੀ ਹੋ ਜਾਣ ਔਰ ਉਹ ਬੰਦਾ ਸ਼ਰੇਆਮ ਜਿਹੜਾ ਰੀਪ੍ਰਜੈਂਟ ਕਰ ਰਿਹਾ ਉਹ ਅਦਾਲਤ 'ਚ ਕਵੇ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਤਾਂ ਚੋਰੀ ਹੋ ਗਏ ਸੀ ਦਸਤਾਵੇਜ਼,
ਸੁਪਰੀਮ ਕੋਰਟ ਦੇ ਜੱਜ ਜਿਹੜੇ ਉਹਨਾਂ ਨੂੰ ਪੁੱਛਣ ਕਿ ਫਿਰ ਇਹਦੇ ਲਈ ਕੀ ਕੀਤਾ, ਕਹਿੰਦੇ ਜੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ। ਕਿੰਨੀ ਦੇਰ ਚੱਲੂਗੀ ਇਨਵੈਸਟੀਗੇਸ਼ਨ ਇਹ ਨਹੀਂ ਕਿਸੇ ਨੂੰ ਪਤਾ। ਹੁਣ ਅਦਾਲਤਾਂ ਇੱਥੇ ਜਿਹੜਾ ਜੀ ਉਹ ਕੀ ਕਰ ਲੈਣਗੀਆਂ, ਕਿਉਂਕਿ ਸਿਆਸਤਦਾਨਾਂ ਨੇ ਜਿਹੜੇ ਆ ਜੀ ਇਹਨਾਂ ਦੀਆਂ ਚੋਰ ਮੋਰੀਆਂ ਬਹੁਤ ਬੈਟਰ ਤਰੀਕੇ ਦੇ ਨਾਲ ਜਿਹੜੀਆਂ ਜੀ ਉਹ ਲੱਭ ਲਈਆਂ ਹੋਈਆਂ ਨੇ। ਆਹ ਕਰਾਂਗੇ ਤੇ ਇੱਥੇ ਫਸਾ ਲਾਂਗੇ, ਇੱਥੇ ਕਰਾਂਗੇ ਤੇ ਆਹ ਕਰ ਲਾਂਗੇ, ਏਦਾਂ ਇਹਨੂੰ ਡਿਲੇ ਕਰਾਂਗੇ, ਇੰਨੇ ਸਾਲ ਇਹਦੇ ਲੰਘ ਜਾਣਗੇ, ਉਦੋਂ ਤੱਕ ਕਿਹੜੇ ਰਾਜੇ ਦੀ ਪਰਜਾ ਹੋਊਗੀ ਦੇਖੀ ਜਾਊਗੀ। ਬਿਲਕੁਲ ਜੀ। ਸਰਬਜੀਤ ਸਿੰਘ ਜੀ। ਹੈਲੋ, ਹਾਂਜੀ ਪੰਨੂ ਭਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਪੰਨੂ ਭਾਈ, ਮੇਰੇ ਸਵਾਲ ਨੇ। ਪਹਿਲਾ ਸਵਾਲ ਇਹ ਆ ਕਿ ਜੋ ਹੁਣ ਅਕਸ਼ੇ ਕੁਮਾਰ ਦੀ ਫਿਲਮ ਆਈ ਆ ਤੇ ਉਹਦੇ ਉੱਤੇ ਵੀ ਕਾਫੀ ਬਵਾਲ ਚੱਲ ਰਿਹਾ ਹੈ ਕਿ ਉਹਦੀ ਦਾੜੀ ਜਿਹੜੀ ਆ ਉਹ ਨਕਲੀ ਲਾਈ ਆ ਤੇ ਇਹ ਸਹੀ ਨਹੀਂ ਹੈਗਾ, ਕਿ ਮਤਲਬ ਉਹਦਾ ਬਾਰੇ ਦੱਸਿਓ। ਤੇ ਦੂਜੀ ਇਹ ਆ ਹੁਣ ਜਿਹੜੀ ਇਸ ਵੇਲੇ ਇਲੈਕਸ਼ਨਾਂ ਹੋ ਰਹੀ, ਚਲੋ ਉਹ ਤਾਂ ਅਸੀਂ ਮੰਨਦੇ ਆ ਕਿ ਜਿਹੜੇ ਪਿੰਡਾਂ ਵਾਲੇ ਆ ਇਹ ਥੋੜੇ ਅਨਪੜ੍ਹ ਹੀ ਹੈਗੇ ਆ, ਇਹਨਾਂ ਨੂੰ ਨਹੀਂ ਪਤਾ, ਪਰ ਜਿਹੜੇ ਪੜ੍ਹੇ ਲਿਖੇ ਆ ਜਿੱਦਾਂ ਦਿੱਲੀ ਦੇ ਵਿੱਚ ਹੋ ਗਿਆ, ਚੰਡੀਗੜ੍ਹ 'ਚ ਹੋ ਗਿਆ, ਮੁੰਬਈ 'ਚ ਹੋ ਗਿਆ, ਜਿਹੜੇ ਇੱਦਾਂ ਦੇ ਵੱਡੇ ਵੱਡੇ ਸ਼ਹਿਰ ਹੈ ਉੱਥੇ ਦਾ ਲੋਕੀ ਪੜ੍ਹੇ ਲਿਖੇ ਹੈਗੇ ਆ ਕਿ ਉਹ ਆਪਣਾ ਦਿਮਾਗ ਨਹੀਂ ਯੂਜ਼ ਕਰਦੇ ਹੈਗੇ ਕਿ ਮਤਲਬ ਜੋ ਪਿਛਲੀ ਸਰਕਾਰ ਨੇ ਕੀਤਾ, ਇੰਨੇ ਘਪਲੇਬਾਜ਼ੀ ਕੀਤੇ ਆ, ਜੁਮਲੇ ਛੱਡੇ ਆ, ਇੰਨਾ ਉਹਨਾਂ ਨੇ ਮਤਲਬ ਪੈਸਿਆਂ ਦਾ ਸੀਗਾ ਉਹ ਰੋਕ ਲਏ, ਉਹਦੇ ਕਰਕੇ ਸਾਰੇ ਕਿਤੇ ਮਰੇ ਆ। ਕਿ ਇਹ ਉਹ ਇਸ ਚੀਜ਼ ਨੂੰ ਨਹੀਂ ਦੇਖ ਕੇ ਵੋਟ ਪਾਉਣਗੇ ਕਿ ਉਹ ਇਹੀ ਦੇਖ ਕੇ ਪਾਉਣਗੇ ਕਿ ਹਾਂ ਵੀ ਕਿ ਸਾਡੀ ਸਰਕਾਰ ਆ, ਇਹ ਮਤਲਬ ਹਿੰਦੂਆਂ ਦੀ ਸਰਕਾਰ। ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ ਜੀ। ਦੇਖੋ, ਇਹ ਤਾਂ ਜਿਹੜਾ ਜੀ ਅਜੇ ਕਿਹੜਾ ਨਤੀਜੇ ਆ ਗਏ ਹੋਏ, ਆਪਾਂ ਜੇ ਇਹਦੀ ਹੁਣ ਟਿੱਪਣੀ ਕਰੀਏ ਕਿ ਉਹ ਕੀ ਕਰਦੇ ਆ। ਜਿਹੜਾ ਇੰਟੈਲੈਕਚੁਅਲ ਵਰਗ ਹੈ ਉਹਦੇ ਵਿੱਚ ਬਹੁਤ ਵੱਡੀ ਚਰਚਾ ਜਿਹੜੀ ਦੀ ਉਹ ਛਿੜੀ ਹੋਈ ਆ। ਉਹ ਹਿੰਦੂ ਮੁਸਲਿਮ ਵਿਵਾਦ ਦੇ ਵਿੱਚ ਨਹੀਂ ਪੈਂਦਾ ਜੀ। ਜਿਹੜਾ ਪੜ੍ਹਿਆ ਲਿਖਿਆ ਤਬਕਾ, ਜਿਹੜਾ ਨਵਾਂ ਤਬਕਾ ਹੈ, ਇਹ ਮੰਨਣ ਵਾਲੀ ਗੱਲ ਹੈ। ਨਵਾਂ ਤਬਕਾ ਜਿਹੜਾ ਦੀ ਉਹ ਹੈ ਵੀ ਵੋਟਰ ਬਹੁਤ ਵੱਡੀ ਗਿਣਤੀ 'ਚ ਕਿੰਨਾ ਟਰਨ ਆਊਟ ਹੁੰਦਾ ਇਹਦੇ ਉੱਤੇ ਜਿਹੜਾ ਦੀ ਨਿਰਭਰ ਕਰੂਗਾ। ਬਾਕੀ ਤੁਹਾਡੇ ਇਸ ਸਵਾਲ ਦਾ ਜਵਾਬ ਅਜੇ ਨਤੀਜਿਆਂ ਤੋਂ ਬਾਅਦ ਜਿਹੜਾ ਦੀ ਉਹ ਦਿੱਤਾ ਜਾਵੇ ਤਾਂ ਉਹ ਬੈਟਰ ਹੈ। ਅਜੇ ਇਹ ਜਵਾਬ ਨਹੀਂ ਬਣਦਾ ਕੋਈ ਵੀ ਇਹਦੇ ਉੱਤੇ ਦੇਣਾ। ਜਿਹੜੀ ਤੁਸੀਂ ਗੱਲ ਮੂਵੀ ਦੀ ਆਖੀ ਆ, ਦੇਖੋ ਇਹ ਮੰਨਣ ਵਾਲੀ ਆ ਕਿ ਜਿਹੜਾ ਉਹ ਕਲਾਕਾਰ ਆ ਉਹ ਭਗਤ ਹੈ, ਸਭ ਨੂੰ ਜਿਹੜਾ ਜੀ ਉਹ ਪਤਾ। ਇਹ ਤਾਂ ਸ਼ੁਕਰ ਕਰੋ ਜੀ ਉਹਦਾ ਨਾਮ ਉੱਦਾਂ ਦਾ, ਇਹਦਾ ਨਾਮ ਜਿਹੜਾ ਜੀ ਉਹ ਭਗਵਾਨ ਹੀ ਅਜੇ ਰੱਖਿਆ ਗਿਆ। ਜੀ ਜੀ ਬਿਲਕੁਲ। ਜਤਿੰਦਰ ਸਿੰਘ ਜੀ। ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਮੈਂ ਪੰਨੂ ਸਾਹਿਬ ਪੁੱਛਣਾ ਚਾਹੁੰਦਾ, ਜਿਹੜਾ ਆਪਣਾ ਸੋਸ਼ਲ ਮੀਡੀਆ ਤੇ ਮੁੱਦਾ ਭਖਿਆ ਆ ਉਹ ਪ੍ਰੋਡਿਊਸਰ DX ਵਾਲਾ, ਉਹਦੇ ਵਿੱਚ ਲੱਖਾ ਸਰਾਣਾ ਗਿਆ ਸੀ ਉਹਨਾਂ ਦੇ ਪਿੰਡ, ਉਹ ਕਹਿੰਦੇ ਭੱਜ ਭੁੱਜ ਗਏ, ਮਿਲੇ ਨਹੀਂ। ਉਹਦੇ ਬਾਰੇ ਆਪਣੇ ਦੱਸਿਓ। ਦੂਜਾ ਉਹ ਕਹਿੰਦੇ ਸੀਗੇ ਵੀ ਸਾਡੇ ਬਾਹਰਲੀਆਂ ਕੰਟਰੀਆਂ ਦੇ ਬੰਦੇ ਸਾਡੇ ਨਾਲ ਬਹੁਤ ਜੁੜੇ ਆ, ਇਹ ਹੁਣ ਇਦਾਂ ਦੇ ਪਾਗਲ ਰਹਿ ਗਏ ਐਂਟਰਟੇਨਮੈਂਟ ਕਰਨ ਲਈ। ਇਹ ਦੱਸਿਓ ਇਹਦੇ ਬਾਰੇ ਜਰਾ। ਥੈਂਕ ਯੂ ਜੀ। ਦੇਖੋ, ਇਹਦਾ ਜਵਾਬ ਤੁਸੀਂ ਦਿਓ ਜੀ। ਜੇ ਕੋਈ ਕਿਸੇ ਨੇ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਤੇ ਉਹਨੂੰ ਅਨਸਬਸਕ੍ਰਾਈਬ ਕਰੋ, ਅਨਫਰੈਂਡ ਜਿਹੜਾ ਜੀ ਉਹ ਕਰੋ। ਜੋ ਗੰਦ ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਜੀ ਉਹ ਪਾਇਆ ਹੈ, ਇਹਨਾਂ ਨੇ ਕੱਲ ਮਾਫੀ ਮੰਗੇ ਆ ਜੀ। ਵੈਸੇ ਉਹ ਜਿਹੜਾ ਜੀ ਕਿ ਅਸੀਂ ਪੁਰਾਣੀਆਂ ਜਿੰਨੀਆਂ ਵੀਡੀਓਜ਼ ਪਾਈਆਂ ਨੇ ਉਹ ਸਾਰੀਆਂ ਡਿਲੀਟ ਕਰਾਂਗੇ, ਅੱਗੋਂ ਕੋਈ ਇੱਦਾਂ ਦੀ ਵੀਡੀਓ ਜਿਹੜੀ ਆ ਉਹ ਨਹੀਂ ਬਣਾਵਾਂਗੇ। ਉਹਨਾਂ ਨੇ ਕੱਲ ਮਾਫੀ ਜਿਹੜੀ ਹੈ ਜੀ ਇਸ ਗੱਲ ਦੀ ਮੰਗ ਲਈ ਆ। ਉਹਦੀ ਵੀਡੀਓ ਵੀ ਜਿਹੜੀ ਹੈਗੀ ਆ, ਹੁਣ ਪਤਾ ਨਹੀਂ ਉਹ ਸੁਧਰਦੇ ਆ ਜਾਂ ਨਹੀਂ, ਪਰ ਇੰਨਾ ਜ਼ਰੂਰ ਆ ਕਿ ਜੇ ਉਹਨਾਂ ਨੇ ਮਾਫੀ ਮੰਗੀ ਆ ਤੇ ਇੱਕ ਮੌਕਾ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜਾ ਜੀ ਇਹਦਾ ਕਿ ਉਹ ਸੁਧਰ ਜਾਣ। ਨਹੀਂ ਸੁਧਰਨਗੇ ਤੇ ਝੰਡਾ ਫੇਰ ਚੁੱਕ ਲਾਂਗੇ ਜੀ। ਇੱਕ ਵਾਰੀ ਦੇਖਦੇ ਆ ਕੁਛ ਦਿਨ ਕਿ ਉਹ ਦੁਬਾਰਾ ਫੇਰ ਪਾਉਂਦੇ ਜਾਂ ਨਹੀਂ। ਪਰ ਇੱਕ ਗੱਲ ਜ਼ਰੂਰ ਹੈ ਜੀ ਕਿ ਕੈਸੀ ਜਿਹੜੀ ਜੀ ਮਾਂ ਪਿਓ ਦੀ ਉਹਨਾਂ ਨੂੰ ਜਿਹੜੀ ਸਿੱਖਿਆ ਹੈ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਗਾਲਾਂ ਸਾਡੇ ਕਲਚਰ ਦਾ ਪਾਰਟ ਹੈ। ਸਾਡੇ ਬਜ਼ੁਰਗ ਵੀ ਤਾਂ ਕਹਿੰਦੇ ਏਦਾਂ ਹੀ ਗਾਲਾਂ ਕੱਢਦੇ ਸੀ। ਉਹ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਕੇ ਵੀਡੀਓਜ਼ ਇਸ ਕਰਕੇ ਬਣਾਉਂਦੇ ਆ ਕਿ ਉਹਨਾਂ ਨੂੰ ਲੋਕ ਵੱਧ ਤੋਂ ਵੱਧ ਜਿਹੜਾ ਜੀ ਉਹ ਸਬਸਕ੍ਰਾਈਬ ਜਿਹੜਾ ਕਰਨ, ਉਹ ਇੱਕ ਤੋਂ ਪੈਸੇ ਵਗੈਰਾ ਜਿਹੜੇ ਸੋਸ਼ਲ ਮੀਡੀਆ ਤੇ ਇੱਥੋਂ ਬਣਾ ਰਹੇ, YouTube ਵਗੈਰਾ ਤੋਂ। ਜੇ ਕੋਈ ਦੇਖਦਾ, ਹੁਣ ਉਹਦੀ ਬਹੁਤੀ ਗੱਲ ਤਾਂ ਨਹੀਂ ਕਰੀਦੀ ਵੀ ਉਹ ਪ੍ਰਮੋਟ ਹੋ ਜਾਂਦਾ ਜੀ। ਹਰ ਬੰਦਾ ਫਿਰ ਦੇਖੂਗਾ, ਅੱਛਾ ਆਸ ਨਾ ਆਹ ਨਾਂ ਦੇ ਉੱਤੇ ਆ, ਤਾਂ ਦੇਖੀਏ ਭਲਾ ਉਹ ਕੀ ਜਿਹੜਾ ਜੀ ਉਹ ਕਰਦੇ ਆ। ਇਸ ਕਰਕੇ ਮੈਂ ਉਹਨੂੰ ਬਹੁਤੀ ਜ਼ਿਆਦਾ ਹਵਾ ਜਿਹੜੀ ਹੈ ਜੀ ਉਹ ਇੱਥੇ ਪੰਜਾਬੀ ਰੇਡੀਓ USA ਦੇ ਉੱਤੇ ਕਿਸੇ ਸ਼ੋਅ ਦੇ ਵਿੱਚ ਜ਼ਿਆਦਾ ਨਹੀਂ ਦਿੱਤੀ ਕਿ ਉਹ ਪ੍ਰਮੋਟ ਨਾ ਹੋ ਜਾਣ। ਅਵਤਾਰ ਸਿੰਘ ਜੀ। ਪੰਨੂ ਸਾਹਿਬ ਤੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਸਵਾਲ ਹੈ ਵੀ ਇੱਕ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਕਿੰਨੀਆਂ ਪਾਰਟੀਆਂ ਆ ਜਿਹੜੀ ਇਲੈਕਸ਼ਨ ਲੜ ਰਹੀਆਂ, ਤੇ ਦੂਜੀ ਇਹ ਆ ਵੀ ਜਿੰਨੀਆਂ ਪਾਰਟੀਆਂ ਦਾ ਪਹਿਲੋਂ ਗੱਠਜੋੜ ਕਰਨ ਲੱਗੇ ਸੀ, ਪੰਨੂ ਸਾਹਿਬ ਆਪਾਂ ਘਰ ਦੇ ਮੈਂਬਰ ਵੀ ਹੈ ਨਾ ਜਿਹੜੇ ਆਪਣੇ ਸਾਰਿਆਂ ਦੇ ਖਿਆਲ ਨਹੀਂ ਮਿਲਦੇ ਹੁੰਦੇ, ਪਰ ਘਰ ਨੂੰ ਇੱਕ ਮੁੱਠ ਰੱਖਣ ਦੇ ਲਈ ਕਈਆਂ ਗੱਲਾਂ ਤੇ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈਂਦਾ, ਮੁੜਨਾ ਪੈਂਦਾ।
ਤੇ ਇਹ ਜਿਹੜੀਆਂ ਜਿਨ੍ਹਾਂ ਦੇ ਹੱਥ ਅਸੀਂ ਪੰਜਾਬ ਦੀ ਡੋਰ ਬਾਗਡੋਰ ਫੜਾਉਣੀ ਆ, ਇਹ ਇੱਕ ਇੱਕ ਸੀਟ ਤੇ ਵੀ ਕੰਪਰੋਮਾਈਜ਼ ਨਹੀਂ ਕਰ ਸਕਦੇ। ਤੇ ਜੇ ਜਿੱਤ ਕੇ ਸਰਕਾਰ ਬਣਾ ਲੈਣਗੇ ਤੇ ਕੀ 5 ਸਾਲ ਚਲਾ ਸਕਣਗੇ? ਇਹਨਾਂ ਤੇ ਵਿਚਾਰ ਦੱਸਿਓ ਜੀ, ਮਾੜਾ ਭੈਣ ਜੀ ਸੁਣ ਲੈ। ਥੈਂਕ ਯੂ ਜੀ। ਦੇਖੋ ਕਿੰਨੀਆਂ ਪਾਰਟੀਆਂ, ਇਹ ਤਾਂ ਐਗਜ਼ੈਕਟ ਗਿਣਤੀ ਅਜੇ ਨਹੀਂ ਜਿਹੜਾ ਜੀ ਉਹ ਦੱਸੀ ਜਾ ਸਕਦੀ। ਹਾਂ, ਆ ਲੈਂਦੇ ਹੋ ਸਾਰੇ ਉਮੀਦਵਾਰ, ਕਈ ਹੈਗੀਆਂ ਜਿਨ੍ਹਾਂ ਨੇ ਇੱਕ ਜਗ੍ਹਾ ਤੋਂ ਜਿਹੜਾ ਜੀ ਉਹ ਖੜਾ ਕਰਨਾ ਹੈ। ਇੱਕ ਬੁੱਧੀਜੀਵੀਆਂ ਦੇ ਵੀ ਖੜੇ ਹੋ ਗਏ, ਉਹਨਾਂ ਨੇ ਵੀ ਕਹਿੰਦੇ 5 ਥਾਵਾਂ ਤੋਂ ਜਿਹੜੀ ਚੋਣ ਲੜਨੀ ਹੈ। ਆ ਲੈਂਦੇ ਹੋ ਜੀ ਅਜੇ ਸਾਰੇ ਜਿਹੜੇ ਆ ਜੀ ਉਹ ਮੈਦਾਨ ਦੇ ਵਿੱਚ। ਤੋ ਫਿਰ ਜਿਹੜਾ ਜੀ ਉਹ ਦੱਸਿਆ ਜਾਊਗਾ ਕਿ ਕਿਹੜੀ ਪਾਰਟੀ ਨੇ ਕਿੰਨੇ ਉਮੀਦਵਾਰ ਖੜੇ ਕੀਤੇ ਆ, ਕਿਹਨੇ ਕਿੱਥੋਂ ਖੜਾ ਕੀਤਾ ਜੀ, ਕਿਹਦੀ ਗੰਢੀ ਛੰਡੀ ਜਿਹੜੀ ਹੈ ਜੀ ਕਿਹਦੇ ਨਾਲ ਲੱਗੀ ਹੋਈ ਹੈ ਜੀ। ਸੋ ਇੱਕ ਉਹ ਸੁਰਜੀਤ ਪਾਤਰ ਵਾਲਾ ਸ਼ੇਰ ਸੀਗਾ ਬੜਾ ਵਧੀਆ ਕਿ ਅਥਰੂ ਟਿਊਬ ਚ ਪਾ ਕੇ ਵੇਖਾਂਗੇ ਰਾਤੀ ਕਿਸ ਮਹਿਬੂਬ ਲਈ ਤੂੰ ਰੋਇਆ ਸੀ। ਇਹ ਅਜੇ ਬਾਅਦ ਚ ਦੱਸਾਂਗੇ ਵੀ ਜਿਹੜੀ ਪਾਰਟੀ ਦਾ ਕਿੱਥੋਂ ਜਿਹੜਾ ਜੀ ਕੌਣ ਜਿਹੜਾ ਉਹ ਉਮੀਦਵਾਰ ਖੜਾ ਆ। ਬਾਕੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਗੱਲ ਤੁਹਾਡੀ ਸਹੀ ਆ ਕਿ ਕੁਝ ਚੀਜ਼ਾਂ ਦੇ ਉੱਤੇ ਕੀ ਜਿਹੜਾ ਸਮਝੌਤਾ ਨਹੀਂ ਸੀ ਹੋ ਸਕਦਾ। ਹੁਣ ਵੀਰ ਦਵਿੰਦਰ ਸਿੰਘ ਹੋਰਾਂ ਵਾਲੀ ਗੱਲ ਹੀ ਆ, ਅਨੰਦਪੁਰ ਸਾਹਿਬ ਦੀ ਜਿਹੜੀ ਉਹ ਸੀਟ ਦੀ, ਕੀ ਵੀਰ ਦਵਿੰਦਰ ਸਿੰਘ ਹੋਰੀ ਏਡੇ ਸਟਰੋਂਗ ਕੈਂਡੀਡੇਟ ਨੇ ਕਿ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਸੀਟ ਜਿਹੜੀ ਆ ਜੀ ਉਹ ਕੱਢ ਜਾਣੀ ਹੈ। ਇੱਕ ਸੀਟ ਕਰਕੇ ਉਹਨਾਂ ਦਾ ਨਾਂ ਜਿਹੜਾ ਸਮਝੌਤਾ ਸੀਗਾ ਉਹ ਪਹਿਲਾਂ ਜਿਹੜਾ ਸੀਗਾ ਡੈਮੋਕ੍ਰੈਟਿਕ ਅਲਾਇੰਸ ਉਹਨਾਂ ਨਾਲ ਹੋਇਆ, ਨਾ ਉਹਦਾ ਮੁੜ ਕੇ ਸਮਝੌਤਾ ਜਿਹੜਾ ਸੀ ਉਹ ਆਮ ਆਦਮੀ ਪਾਰਟੀ ਦੇ ਨਾਲ ਹੋਇਆ। ਇੱਕ ਸੀਟ ਦੇ ਵਾਸਤੇ ਹੀ ਸਾਰੇ ਜਿਹੜੇ ਜੀ ਉਹ ਅੜੇ ਰਹੇ। ਕਿਉਂ ਅੜੇ ਰਹੇ ਜੀ ਪਤਾ ਨਹੀਂ ਜੀ, ਉਹ ਗੱਲ ਫੇਰ ਉੱਥੇ ਹੀ ਆ ਜਾਂਦੀ ਹੈ ਜੀ ਕਿ ਇਹ ਸਭ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜਾ ਜੀ ਉਹ ਲੜ ਰਹੇ ਲੋਕ ਹੈ। ਇਹ ਪੰਜਾਬ ਦੀ ਭਲਾਈ ਦੇ ਵਾਸਤੇ, ਪੰਜਾਬ ਦੇ ਵਾਸਤੇ, ਪੰਜਾਬੀਆਂ ਦੇ ਵਾਸਤੇ ਲੜ ਰਹੇ ਲੋਕ ਨਹੀਂ ਜੀ। ਚਾਹੇ ਰਵਾਇਤੀ ਪਾਰਟੀਆਂ ਦਾ ਤਾਂ ਪਤਾ ਹੀ ਆ, ਨਵੇਂ ਉੱਠੇ ਜਿਹੜੇ ਧੜੇ ਆ ਨਾ ਜੀ, ਇਹਨਾਂ ਤੋਂ ਵੀ ਨਾ ਉਮੀਦੀ ਜਿਹੜੀ ਉਹ ਹੈਗੀ ਆ ਜੀ ਵੀ ਇਹ ਪੰਜਾਬ ਦੇ ਵਾਸਤੇ ਕੁਝ ਜਿਹੜਾ ਜੀ ਉਹ ਕਰ ਸਕਣਗੇ। ਸਰਕਾਰ ਬਣਾਉਣ ਵਾਲੀ ਗੱਲ ਤਾਂ ਜਿਹੜੀ ਜੀ ਉਹ ਤਾਂ ਮਹਿਜ਼ ਤੁਸੀਂ ਮੰਗੇਰੀ ਲਾਲ ਦੇ ਸੁਪਨਿਆਂ ਵਾਲੀ ਗੱਲ ਜੀ, ਕਿੱਥੋਂ ਕਿੰਨੇ ਕੁ ਕਾਮਯਾਬ ਹੋਣੇ ਤੁਹਾਡੇ ਸਾਹਮਣੇ ਆ ਜਾਣਾ ਜੀ ਸਾਰਾ ਕੁਝ। ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਜਿਹੜਾ ਆਪਾਂ ਕਹਿੰਦੇ ਵਲਗੈਰਿਟੀ ਆਪਣੀ ਫੈਲ ਰਹੀ ਆ ਉੱਥੇ, ਜਿਹੜਾ ਹੁਣ ਆਪਾਂ ਜਿਹੜਾ ਕਲਚਰ ਆ ਉਹ ਆਪਾਂ ਵੀ ਆਪਾਂ ਵੈਸਟਰਨ ਫਰੀਡਮ ਚਾਹੁੰਦੇ ਹਾਂ, ਅਸੀਂ ਇੰਡੀਅਨ ਰਿਸਪੈਕਟ ਚਾਹੁੰਦੇ ਹਾਂ, ਤਾਲੀਬਾਨ ਜਸਟਿਸ ਚਾਹੁੰਦੇ ਹਾਂ। ਕੀ ਇਹ ਕਨਫਿਊਜ਼ਡ ਜਿਹੜੀ ਇਹ ਆਪਾਂ ਨੇਸ਼ਨ ਨਹੀਂ ਬਣ ਰਹੇ, ਜਿਹੜੇ ਸਲੇਵ ਨੇਸ਼ਨ ਬਣ ਰਹੇ ਆ। ਕੀ ਹੁਣ ਜਿਵੇਂ ਕੋਈ ਉਹ ਬੱਚੇ ਪਾ ਰਹੇ ਆ ਆਪਣੇ, ਉਹ ਕਹਿੰਦੇ ਸਾਡੀ ਵਿਕਦੀ ਹੈ ਚੀਜ਼। ਹੁਣ ਹਰ ਇੱਕ ਕੋਈ ਮੀਡੀਆ 'ਚ ਕੋਈ ਐਂਟਰਟੇਨਮੈਂਟ 'ਚ ਉਹ ਕਹਿੰਦਾ ਸਾਡੀ ਇਹੀ ਕੁਛ ਵਿਕਦਾ। ਹੁਣ ਜਿਵੇਂ ਇੱਕ ਪੁਲਿਸ ਅਫਸਰ ਨਾਲ ਮੈਂ ਗੱਲ ਕਰ ਰਿਹਾ ਸੀ, ਉਹ ਕਹਿੰਦਾ ਜੀ ਅਸੀਂ ਆਪਦੇ ਵੱਲੋਂ ਮੈਂ ਅਗੇਂਸਟ ਆ ਜੋ ਕੁਛ ਆਪਣੇ ਅਸੀਂ ਜੁਡੀਸ਼ਰੀ ਦੇ ਥਰੂ ਫੋਰਸ ਕਰ ਰਹੇ ਹਾਂ। 12-13 ਸਾਲ ਦੀਆਂ ਅਸੀਂ ਬॉयਫ੍ਰੈਂਡ ਗਰਲਫ੍ਰੈਂਡ ਐਨਕਰੇਜ ਕਰਦੇ, ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਹਾਂ। ਜੋ ਕਿ ਮੈਰਿਜ ਕਰਨਾ ਚਾਹੁੰਦਾ ਉਹ ਫਿਰ ਉਹਨੂੰ ਕਹਿੰਦੇ ਇਹ ਵਾਇਲੈਂਸ ਆਫ ਹਿਊਮਨ ਰਾਈਟਸ ਹੈ ਵੀ ਇਹ ਵੀ ਕਰਪਸ਼ਨ ਹੀ ਹੈਗੀ। ਜੇ ਕੋਈ ਪੁਲਿਸ ਅਫਸਰ ਕਹਿੰਦਾ ਵੀ ਮੈਂ ਵੀ ਇਹਦਾ ਕੀ ਇਲਾਜ ਹੈਗਾ ਵੀ ਆਪਾਂ ਇਹ ਹਟ ਸਕਦਾ ਕਿ ਜਾਂ ਆਪਾਂ ਬਸ ਰੌਲਾ ਜ਼ਿਆਦਾ ਪਾਉਂਦੇ ਤੇ ਅੱਗੇ ਆਪਣੇ ਜਿਹੜੇ ਬਜ਼ੁਰਗ ਸੀ ਰੌਲਾ ਘੱਟ ਪਾਉਂਦੇ ਸੀ, ਸੋਲੂਸ਼ਨ ਆਪਾਂ ਨੂੰ ਜ਼ਿਆਦਾ ਦਿੰਦੇ। ਮੈਂ ਇਹ ਪੁੱਛਣਾ ਚਾਹੁੰਦਾ। ਥੈਂਕ ਯੂ। ਬਜ਼ੁਰਗ ਕਦੀ 12-13 ਸਾਲ ਦੀਆਂ ਬੱਚੀਆਂ ਦੇ ਹੱਕ ਦੇ ਵਿੱਚ ਵੀ ਰਹੇ ਆ ਜੀ। 12-13 ਸਾਲ ਦੀਆਂ ਬੱਚੀਆਂ ਨੂੰ ਕੌਣ ਕਹਿੰਦਾ ਜੀ? ਕਾਈਂਡਲੀ ਉਹ ਦੱਸਣਾ ਜੀ ਕਿਹੜਾ ਅਫਸਰ ਹੈ। ਉਹ ਤਾਂ ਬਹੁਤ ਬੁਰੇ ਤਰੀਕੇ ਦੇ ਨਾਲ ਫਸ ਜੂਗਾ ਜੀ ਜਿਹਨੇ ਕਿੱਥੇ ਬਿਆਨ ਦਿੱਤਾ ਉਹਨੇ 12-13 ਸਾਲ ਦੇ ਬੱਚੀਆਂ ਦੀ ਲਿਵਿੰਗ ਰਿਲੇਸ਼ਨਸ਼ਿਪ ਵਾਲੀ। ਆਲਰੇਡੀ ਚੌਰਸ ਨਹੀਂ ਰਿੜਦੀ ਹੁੰਦੀ, ਥੋੜੀ ਬਹੁਤੀ ਗੋਲ ਹੋਵੇ ਤਾਂ ਰਿੜਦੀ ਉਹ ਹੋ ਸਕਦੀ ਹੈ। ਜਿਹੜੀ ਏਜ ਹੈ ਬਾਲਗ ਤੇ ਨਾਬਾਲਗ ਦੀ, ਪਹਿਲਾਂ ਉਹ ਸੋਚ ਕੇ ਉਹ ਗੱਲ ਕਰੋ ਕੌਣ ਅਫਸਰ ਹੈ। ਕਾਈਂਡਲੀ ਇਹ ਇਨਫੋਰਮੇਸ਼ਨ ਜਿਹੜੀ ਵੀ ਉਹ ਪ੍ਰੋਵਾਈਡ ਕਰਨੀ। ਮੈਂ ਇਹਦੇ ਉੱਤੇ ਕਹਿ ਰਿਹਾ ਜੀ, ਤੁਸੀਂ ਉਹ ਆਫਿਸਰ ਦਾ ਨਾਮ ਤੇ ਉਹਦਾ ਕਿੱਥੇ ਬਿਆਨ ਹੈ ਇਹ ਕਿ 12-13 ਸਾਲ ਦੀਆਂ ਜਿਹੜੇ ਬੱਚੀਆਂ ਨੇ ਅਸੀਂ ਉਹਨਾਂ ਨੂੰ ਜਿਹੜਾ ਜੀ ਉਹ ਆਪਣੇ ਤੌਰ ਦੇ ਉੱਤੇ ਨਹੀਂ ਹੈਗੇ, ਪਰ ਜਿਹੜੀ ਕੋਰਟ ਆ ਕਹਿੰਦੀ, ਕਿਹੜੀ ਕੋਰਟ ਨੇ ਕਿਹਾ ਜੀ ਕਿ ਅੰਡਰ ਏਜ ਜਿਹੜੀ ਹੈ ਜੀ ਉਹਦੀ ਪ੍ਰੋਟੈਕਸ਼ਨ ਦੇ ਵਾਸਤੇ ਤੁਸੀਂ ਖੜੇ ਹੋ। ਉੱਥੇ ਬਾਲਗ ਨਾਬਾਲਗ ਵਾਲਾ ਜਿਹੜਾ ਜੀ ਉਹ ਸਵਾਲ ਹੈ, ਉਹ ਹੀ ਸਿਰਫ ਸਵਾਲ ਕਰਨ ਦੇ ਵਾਸਤੇ ਸਵਾਲ ਨਾ ਜਿਹੜਾ ਜੀ ਉਹ ਕਰ ਦਿਆ ਕਰੋ। ਦੂਜੀ ਗੱਲ ਹੈ ਵੈਸਟਰਨ ਕਲਚਰ, ਤੁਸੀਂ ਮੈਨੂੰ ਦੱਸਣਾ ਤੁਸੀਂ ਉੱਥੇ ਵੈਸਟਰਨ ਜਗ੍ਹਾ ਦੇ ਉੱਤੇ ਰਹਿੰਦੇ ਹੋ, ਕੀ ਜਿਹੜੀ ਵਲਗੈਰਿਟੀ ਆ ਜਿਹੜੀ ਇਹ ਜੋ ਕੁਛ ਇਹ ਕਰ ਰਹੇ ਸੀ, ਕੀ ਇਹ ਵੈਸਟਰਨ ਕਲਚਰ ਦੇ ਵਿੱਚ ਪ੍ਰਮਾਣਿਤ ਹੈ? ਮੇਰਾ ਖਿਆਲ ਜਵਾਬ ਤੋਂ ਆਪ ਹੀ ਜਿਹੜਾ ਜੀ ਉਹ ਮਿਲ ਜਾਣਾ। ਜਿਹੜੀਆਂ ਪੋਰਨ ਸਾਈਟਸ ਨੇ ਉਹਦੇ ਉੱਤੇ ਤੁਸੀਂ ਜੇ ਜਾਓਗੇ ਤਾਂ ਉੱਥੋਂ ਤੁਹਾਡਾ ਜਿਹੜਾ ਜੀ ਉਹ ਪਤਾ ਲੱਗ ਜਾਂਦਾ ਕੌਣ ਗਿਆ। ਕੈਨੇਡਾ ਦੇ ਵਿੱਚ ਇਹ ਲਾਅ ਹੈ ਜੀ, ਉਹ ਬੰਦਾ ਚਾਰਜ ਹੋ ਜਾਂਦਾ ਬਿਨਾਂ ਕਿਸੇ ਕੰਪਲੇਂਟ ਜਿਹੜਾ ਜੀ ਕੀਤੋਂ। ਇਹ ਵੀ ਪੋਰਨ ਹੀ ਸੀਗਾ ਜੀ ਸਾਰਾ ਕੁਛ ਜਿਹੜਾ ਇਹ ਬਣਾ ਕੇ ਪੇਸ਼ ਕਰ ਰਹੇ ਸੀ। ਉੱਥੇ ਤਾਂ ਲੀਗਲ ਵੀ ਨਹੀਂ ਹੈਗਾ। ਕਿਹੜੇ ਵੈਸਟਰਨ ਕਲਚਰ ਦੀ ਤੁਸੀਂ ਜਿਹੜਾ ਜੀ ਉਹ ਗੱਲ ਕਰ ਰਹੇ ਹੋ? ਪਹਿਲਾਂ ਉਹ ਜਿੱਥੇ ਰਹਿੰਦੇ ਹੋ ਉੱਥੋਂ ਦੇ ਬਾਰੇ ਜਾਣ ਲਓ ਕਿ ਕਾਨੂੰਨ ਜਿਹੜੇ ਆ ਇਹੋ ਜਿਹੀਆਂ ਚੀਜ਼ਾਂ ਦੇ ਵਾਸਤੇ, ਇਸ ਵਲਗੈਰਿਟੀ ਦੇ ਵਾਸਤੇ
ਜਾਂ ਪੋਰਨ ਜਿਹੜੀ ਵੀਡੀਓਗ੍ਰਾਫੀ ਹੈ ਜਿਹੜੀ ਉਹਦੇ ਬਾਰੇ ਉਹ ਕੀ ਕਹਿੰਦੇ ਆ। ਇਹ ਲੋਕ ਪੋਰਨ ਟਾਈਪ ਦੀਆਂ ਜਿਹੜੀਆਂ ਫਿਲਮਾਂ ਬਣਾ ਕੇ ਜਿਹੜੀਆਂ ਉਹ ਪਾਉਂਦੇ ਸੀਗੇ। ਕੀ ਇਹ ਵੈਸਟਰਨ ਕਲਚਰ ਦੇ ਵਿੱਚ ਐਕਸੈਪਟਡ ਆ? ਕੋਈ ਇੱਕ ਕਾਲਰ ਕਹਦੇ ਕਿ ਐਕਸੈਪਟਡ ਹੈ ਜੀ, ਮੈਂ ਮੰਨ ਲੂੰਗਾ, ਪਰ ਕਾਨੂੰਨ ਦੇ ਤਹਿਤ, ਕਾਨੂੰਨ ਜਿਹੜਾ ਜਾਣਦੇ ਹੋਣ ਦੇ ਬਾਵਜੂਦ ਫਿਰ ਜਵਾਬ ਦੇਣਾ। ਬਿਲਕੁਲ ਜੀ। ਕਈ ਵਾਰੀ ਤੁਸੀਂ ਖਬਰਾਂ ਦੇ ਨਾਲ ਨਹੀਂ ਰਹਿੰਦੇ, ਸ਼ਾਇਦ ਇਹ ਖਬਰਾਂ ਵੀ ਘੱਟ ਸੁਣਦੇ ਆ। ਖਬਰਾਂ ਦੇ ਵਿੱਚ ਕਾਫੀ ਆਇਆ ਸੀਗਾ ਕਿ ਇੱਕ ਪਾਇਲਟ ਸੀਗਾ ਇੰਡੀਅਨ ਕਿਸੇ ਏਅਰਲਾਈਨ ਦਾ, ਅਤੇ ਉਹਨਾਂ ਨੇ ਉਹਦਾ ਫੋਨ ਸਕੈਨ ਕੀਤਾ, ਉਹਦੇ ਵਿੱਚ ਇਸ ਤਰ੍ਹਾਂ ਦਾ ਗੰਦਮੰਦ ਸੀਗਾ, ਉਹਨੇ ਉੱਥੋਂ ਹੀ ਫੜ ਕੇ ਉਹਨੂੰ ਕਰ ਦਿੱਤਾ। ਕੋਈ ਵੀ ਕੰਟਰੀ ਇਸ ਚੀਜ਼ ਨੂੰ ਸਪੋਰਟ ਨਹੀਂ ਕਰਦੀ ਹੈਗੀ, ਪਰ ਇਹ ਸਮਝਣ ਦੀ ਗੱਲ ਹੈ ਕਿ ਕਾਨੂੰਨ ਹੁੰਦੇ ਕੀ ਆ। ਅਗਲੇ ਸਾਡੇ ਲਾਸਟ ਕਾਲਰ ਨੇ ਗੁਰਵੰਸ਼ ਗਿੱਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਪੰਜਾਬ 'ਚ ਇਲੈਕਸ਼ਨ ਇੰਡੀਆ 'ਚ ਆ ਗਿਆ, ਪੰਜਾਬ 'ਚ ਵੀ ਪਾਰਲੀਮੈਂਟ ਓਵਰਆਲ ਆਮ ਪਾਰਟੀ ਦੀ ਰਹੂਗੀ ਪੰਜਾਬ 'ਚ, ਤੇ ਸੰਗਰੂਰ ਤੇ ਬਠਿੰਡੇ ਦੀ ਸੀਟ ਬਾਰੇ ਦੱਸਿਓ ਵੀ ਇੱਥੇ ਕੀ ਪਰਟੀਕੁਲਰ ਪੋਜੀਸ਼ਨ ਰਹੂਗੀ ਆਮ ਪਾਰਟੀ ਜਾਂ ਦੂਜੀਆਂ ਪਾਰਟੀਆਂ ਦੀ। ਤੇ ਇੱਕ ਜਿਹੜਾ ਅੱਜ ਨਾ ਰਾਹੁਲ ਗਾਂਧੀ ਕਾਂਗਰਸ ਵੱਲੋਂ ਕਿਹਾ ਗਿਆ ਕਿ 72,000 ਦਿੱਤਾ ਜਾਊਗਾ ਗਰੀਬ ਲੋਕਾਂ ਨੂੰ, ਇਹਦੇ ਬਾਰੇ ਦੱਸਿਓ ਜਰਾ। ਥੈਂਕ ਯੂ। ਕਾਈਂਡਲੀ ਸਾਈਟ ਤੇ ਜਾ ਕੇ ਇਹਦੇ ਬਾਰੇ ਤੁਸੀਂ ਨਿਊਜ਼ ਜਿਹੜੀ ਜੀ ਉਹ ਸੁਣ ਲੈਣਾ। ਮੈਂ ਉਹਦੇ ਵਿੱਚ ਪੂਰੀ ਡਿਟੇਲ ਸਾਂਝੀ ਕੀਤੀ ਹੋਈ ਹੈ ਕਿ ਇਹ ਕੀ ਆ, ਕਿਵੇਂ ਵਰਕ ਕਰੂਗਾ ਜਾਂ ਨਹੀਂ। ਉਹ ਸਮਾਂ ਖਰਾਬ ਕਰਨ ਵਾਲੀ ਗੱਲ ਹੋਊਗੀ ਜੀ। ਮੈਂ ਸਾਰੇ ਦਾ ਸਾਰਾ ਦੁਬਾਰਾ ਰਿਪੀਟ ਕਰਾਂ। ਜਿੱਥੋਂ ਤੱਕ ਤੁਸੀਂ ਸੀਟਾਂ ਦੀ ਗੱਲ ਪੁੱਛੀ ਹੈ, ਇਸ ਤਰ੍ਹਾਂ ਹੈ ਜੀ, ਜਿੰਨੀ ਦੇਰ ਤੱਕ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਨਹੀਂ ਆ ਜਾਂਦੇ ਔਰ ਇਹ ਬਕਾਇਦਾ ਤੌਰ ਦੇ ਉੱਤੇ ਚੋਣ ਮੁਹਿੰਮ ਜਿਹੜੀ ਉਹ ਪੂਰੀ ਭੱਖ ਨਹੀਂ ਪੈਂਦੀ, ਅਜਿਹੀ ਕੈਲਕੂਲੇਸ਼ਨ, ਅਜਿਹੇ ਜਮਾ ਘਟਾਓ ਉਸ ਟਾਈਮ ਹੀ ਜਿਹੜੇ ਵੀ ਕੀਤੇ ਜਾ ਸਕਦੇ ਆ, ਅਜੇ ਨਹੀਂ। ਜਿਹੜੀਆਂ ਪ੍ਰਮੁੱਖ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਅਜੇ ਕੈਂਡੀਡੇਟ ਹੀ ਨਹੀਂ ਦਿੱਤੇ ਜੀ, ਔਰ ਕਿਹੜਾ ਕੈਂਡੀਡੇਟ ਕਿਹਦੇ ਨਾਲ ਭਿੜੂਗਾ, ਉਹ ਉਸ ਏਰੀਆ ਦੇ ਵਿੱਚ ਕਿੰਨਾ ਸਟਰੋਂਗ ਆ, ਫਿਰ ਆਪਾਂ ਇਹਦੇ ਉੱਤੇ ਜਿਹੜੇ ਜੀ ਉਹ ਗੱਲ ਕਰਦੇ ਚੰਗੇ ਲੱਗਾਂਗੇ। ਨਹੀਂ ਤਾਂ ਫਿਰ ਉਹ ਉਹੋ ਜਿਹੀ ਗੱਲ ਹੀ ਹੋਊਗੀ ਜਿਹੋ ਜਿਹੀ ਆ ਫੇਸਬੁੱਕ ਦੇ ਉੱਤੇ ਹੋਈ ਜਾਂਦੀ ਆ। ਜੇ ਉਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਜਿਹੜੀ ਜੀ ਉਹ ਗੱਲ ਕਰਨੀ ਆ ਤਾਂ ਬੈਟਰ ਇਹ ਆ ਜੀ ਉੱਥੋਂ ਤੁਸੀਂ ਸੋਸ਼ਲ ਮੀਡੀਆ ਤੋਂ ਹੀ ਪੜ੍ਹ ਲੈਣਾ। ਮੈਂ ਤਾਂ ਅਜੇ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਭੱਲਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।